ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 फरवरी 2020 2 फग्गन नानक शाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल 5 केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਤੁਹਾਨੂੰ ਦੱਸਿਆ ਹੀ ਸੀ ਕਿ ਜੋ ਸਾਡਾ ਪ੍ਰੋਗਰਾਮ ਹੈ ਵਨ ਗੋ ਹੋਏਗਾ ਔਨ ਫੇਸਬੁੱਕ ਐਂਡ YouTube ਤੇ। ਸੋ ਅਸੀਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਕਿਹੜੇ ਵਿਸ਼ੇ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਸਭ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਕਿ ਜੋ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜੋ 2 ਰੋਜ਼ਾ ਭਾਰਤ ਦੀ ਜੋ ਫੇਰੀ ਹੈ, ਉਹ ਜੋ ਵਿਸ਼ਾ ਹੈ, ਜੋ ਖਬਰ ਹੈ ਉਹ ਸਾਰੇ ਮੀਡੀਆ ਦੇ ਵਿੱਚ ਛਾਈ ਹੋਈ ਹੈ। ਸੋ ਇਸ ਬਿਹਾਫ ਦੇ ਉੱਤੇ ਜੋ ਅਮਰੀਕਾ ਦੇ ਜੋ 4 ਸੈਨੇਟਰ ਨੇ ਉਹਨਾਂ ਨੇ ਅਮਰੀਕੀ ਵਿਦੇਸ਼ੀ ਜੋ ਵਿਭਾਗ ਹੈ, ਵਿਦੇਸ਼ ਵਿਭਾਗ ਹੈ, ਉਸ ਨੂੰ ਇਹ ਚਿੱਠੀ ਲਿਖੀ ਹੈ ਔਰ ਮੰਗ ਕੀਤੀ ਹੈ ਕਿ ਟਰੰਪ ਸਾਹਿਬ ਭਾਰਤ ਜਾਣ ਤੋਂ ਪਹਿਲਾਂ ਭਾਰਤ ਤੋਂ ਜੋ ਕਸ਼ਮੀਰ ਨੀਤੀ ਐਂਡ ਜੋ CAA ਦਾ ਜੋ ਕਾਨੂੰਨ ਹੈ ਉਸ ਦਾ ਸਪਸ਼ਟੀਕਰਨ ਮੰਗਣ। ਐਂਡ ਦੂਸਰੇ ਪਾਸੇ ਇਸੇ ਹੀ ਕਾਨੂੰਨ ਨੂੰ ਲੈ ਕੇ ਜੋ ਕਾਲਾ ਕਾਨੂੰਨ ਹੈ, ਜੋ CAA ਦਾ ਜੋ ਭਾਰਤ ਨੇ ਜੋ ਕਾਨੂੰਨ ਕਾਲਾ ਕਾਨੂੰਨ ਲਾਗੂ ਕੀਤਾ ਹੈ ਉਸ ਦੇ ਖਿਲਾਫ ਜੋ ਮਤੇ ਪਾਸ ਹੋ ਰਹੇ ਨੇ। ਸਿਐਟਲ ਤੋਂ ਬਾਅਦ ਹੁਣ ਇੱਕ ਹੋਰ ਅਮਰੀਕੀ ਜੋ ਸ਼ਹਿਰ ਹੈ ਉਸ ਨੇ ਇਸ ਕਾਨੂੰਨ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੋਰਾਂ ਨੇ ਇਹ ਕਿਹਾ ਹੈ ਕਿ ਮੋਦੀ ਸਰਕਾਰ ਹਰ ਫਰੰਟ ਤੋਂ ਫੇਲ ਹੋਈ ਹੈ। ਸੋ ਉਹ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੇ ਲਈ ਉਹ ਪਾਕਿਸਤਾਨ ਨੂੰ ਧਮਕੀਆਂ ਦੇ ਰਹੀ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਜੰਗ ਹੋਏਗੀ ਪਾਕਿਸਤਾਨ ਦੇ ਨਾਲ ਉਸ ਵਿੱਚ ਸਿੱਖ ਨੇ ਉਹ ਬਿਲਕੁਲ ਹਿੱਸਾ ਨਹੀਂ ਲੈਣਗੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਹਦੇ ਤੋਂ ਬਾਅਦ ਜੋ ਥਰਡ ਵਾਲਾ ਇਸ਼ੂ ਹੈ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਐਂਡ ਵਿੱਚ ਗੁਰਬਾਣੀ ਵਿਚਾਰਾਂ ਨੇ ਉਸ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦਾ 2 ਰੋਜ਼ਾ ਭਾਰਤ ਦੌਰਾ 24 ਤੇ 25 ਫਰਵਰੀ ਨੂੰ ਜੀ, ਜਿਸ ਬਾਰੇ ਵਾਈਟ ਹਾਊਸ ਨੇ ਉਹਨਾਂ ਦੇ ਪ੍ਰੈਸ ਸੈਕਟਰੀ ਨੇ ਔਰ ਬਾਅਦ ਦੇ ਵਿੱਚ ਮੋਦੀ ਨੇ ਵੀ ਉਸ ਨੂੰ ਵੈਲਕਮ ਕਰਕੇ ਉਹਨੂੰ ਕਨਫਰਮ ਕਰ ਦਿੱਤਾ। ਬੜੀ ਤੇਜ਼ੀ ਨਾਲ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਅਹਿਮਦਾਬਾਦ ਸ਼ਹਿਰ ਦੇ ਵਿੱਚ ਇਸ ਵੇਲੇ ਗੁਜਰਾਤ ਸਰਕਾਰ ਹੋਰ ਸਭ ਕੁਝ ਭੁੱਲ ਕੇ ਉਸ ਸਟੇਡੀਅਮ ਔਰ ਏਅਰਪੋਰਟ ਤੋਂ ਸਟੇਡੀਅਮ ਨੂੰ ਜਾਣ ਦੀ ਸੜਕ, ਏਅਰਪੋਰਟ ਤੋਂ ਸਾਬਰਮਤੀ ਆਸ਼ਰਮ ਜਿੱਥੇ ਗਾਂਧੀ ਨੇ ਜ਼ਿੰਦਗੀ ਦਾ ਇੱਕ ਚੰਗਾ ਵਕਤ ਗੁਜ਼ਾਰਿਆ ਔਰ ਜਿੰਨੇ ਵੀ ਬਾਹਰਲੇ VIP ਆਉਂਦੇ ਨੇ ਉਹਨਾਂ ਨੂੰ ਸਾਬਰਮਤੀ ਦਾ ਗੇੜਾ ਦਵਾਇਆ ਜਾਂਦਾ ਹੈ। ਉੱਥੇ ਇੱਕ ਵੱਡਾ ਚਰਖਾ ਰੱਖਿਆ ਹੋਇਆ, ਉਹ ਚਰਖੇ ਨੂੰ ਵੀ ਹੱਥ ਲਵਾ ਕੇ ਚਰਖਾ ਕੱਤਦੇ ਨੇ। ਬੀਬੀ ਮੈਲੋਨਾ ਟਰੰਪ ਜਿਹੜੀ ਹੈ ਉਦੋਂ ਅੱਜ ਕੱਲ੍ਹ ਘਰ ਦੇ ਵਿੱਚ ਉਹਨੂੰ ਉੱਦਾਂ ਦਾ ਮਾਡਲ ਬਣਾ ਕੇ ਦਿੱਤਾ ਹੋਣਾ ਕਿ ਵੀ ਤੂੰ ਕਿਤੇ ਪੁੱਠਾ ਨਾ ਚਲਾ ਦੇ ਗੇੜਾ, ਇਵੇਂ ਚਲਾਉਣਾ, ਉਹਨੂੰ ਆਪਣੇ ਕੰਮ ਲਾਇਆ ਹੋਇਆ। ਹਾਲਾਂਕਿ ਮੈਂ ਕੰਟਰਾਸਟ ਦੇਖ ਰਿਹਾ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਦੋਂ ਆਪਣੀ ਵਾਈਫ ਔਰ ਬੱਚਿਆਂ ਦੇ ਨਾਲ ਗਏ, ਸਿੱਖਾਂ ਦੇ ਨਾਲ ਉਹਨਾਂ ਦੀ ਹਮਦਰਦੀ ਜਾਂ 4 ਮਿਨਿਸਟਰ ਸਿੱਖ ਹੋਣੇ ਔਰ ਉਹਨਾਂ ਦਾ ਜਿਹੜਾ ਸਿੱਖਾਂ ਪ੍ਰਤੀ ਇੱਕ ਨਰਮ ਗੋਸ਼ਾ
ਉਸ ਨੂੰ ਦੇਖਦੇ ਆ ਕਿਵੇਂ ਉਹਨੂੰ ਬੇਇੱਜ਼ਤ ਕੀਤਾ, ਜੀ ਕਿਵੇਂ ਹਿਊਮਿਲੇਟ ਕੀਤਾ। ਔਰ ਈਵਨ ਕਿਉਂਕਿ ਸਾਬਰਮਤੀ ਆਸ਼ਰਮ ਦੀ ਗੱਲ ਹੋ ਰਹੀ ਹੈ, ਜਸਟਿਨ ਟਰੂਡੋ ਵੀ ਗਏ ਆਪਣੇ ਵਾਈਫ ਬੱਚਿਆਂ ਨਾਲ, ਪਰ ਕੋਈ ਫੋਕਸ, ਕੋਈ ਮੀਡੀਆ ਨੇੜੇ ਤੇੜੇ ਨਹੀਂ ਸੀ। ਔਰ ਉਹਨਾਂ ਦੀ ਵਿਜ਼ਿਟ ਜਿਹੜੀ ਕਿ ਕੈਨੇਡਾ ਕੋਈ ਛੋਟਾ ਮੁਲਕ ਨਹੀਂ ਹੈ ਦੁਨੀਆ ਦਾ, ਜੀ ਪਰ ਉਹਨਾਂ ਦੀ ਵਿਜ਼ਿਟ ਇਵੇਂ ਬਣਾ ਦਿੱਤੀ ਗਈ ਜਿਵੇਂ ਉਹ ਸਿਰਫ ਪੰਜਾਬ ਸਪੈਸੀਫਿਕ ਹੈ ਔਰ ਦਰਬਾਰ ਸਾਹਿਬ ਤੱਕ ਹੀ ਉਹਨਾਂ ਦੀ ਉਹ ਫੇਰੀ ਮਹਿਦੂਦ ਕਰ ਦਿੱਤੀ ਗਈ। ਹਾਲਾਂਕਿ ਸਿੱਖਾਂ ਨੇ ਉਹਨਾਂ ਨੂੰ ਖੁੱਲੇ ਦਿਲ ਨਾਲ ਔਰ ਖੁੱਲੀਆਂ ਬਾਹਾਂ ਨਾਲ ਵੈਲਕਮ ਕੀਤਾ। ਹੁਣ ਗੱਲ ਜਦੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਜ਼ਾਹਰ ਹੈ ਅੱਜ BBC ਨੇ ਇੱਕ ਖਬਰ ਇਹ ਵੀ ਬ੍ਰੇਕ ਕੀਤੀ ਹੈ। ਔਰ ਇਹ ਖਬਰ ਦੇਣ ਤੋਂ ਪਹਿਲੇ ਮੈਨੂੰ ਇੱਕ ਕਹਾਣੀ, ਜਿਹੜੀ ਕਹਾਣੀ ਕਿ ਬਹੁਤ ਸਾਰਿਆਂ ਦੇ ਨਾਲ ਵਾਪਰੀ ਇਹ ਹਕੀਕਤ ਹੈ ਕਿ ਜਦੋਂ ਕੋਈ ਗਰੀਬ ਬਾਪ ਜਿਹੜਾ ਕੋਈ ਮਜ਼ਦੂਰੀ ਕਰਦਾ ਹੈ ਜਾਂ ਕੋਈ ਕਿਰਤੀ ਆਮ ਕਿਸਾਨ ਬਹੁਤ ਮਿਹਨਤ ਕਰਦਾ ਹੈ ਕਿ ਮੈਂ ਆਪਣੇ ਬੱਚੇ ਨੂੰ DC ਬਣਾਉਣਾ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਇਹੀ ਸਭ ਤੋਂ ਵੱਡਾ ਸੀ। ਹੁਣ ਤਾਂ ਪ੍ਰਾਈਵੇਟ ਸੈਕਟਰ ਆ ਗਿਆ ਜਿਨ੍ਹਾਂ ਦੇ ਥੱਲੇ DCਆਂ ਨਾਲੋਂ ਕਈ ਗੁਣਾ ਵੱਧ ਤਨਖਾਹਾਂ ਲੈਣ ਵਾਲੇ ਵੀ ਆ ਗਏ। ਔਰ ਇੱਕ TV ਦੇ ਉੱਤੇ ਆਪਣੀਆਂ ਵੀਡੀਓਜ਼ ਪਾਉਣ ਵਾਲੇ ਸਿੱਖ ਨੌਜਵਾਨ ਨੇ ਕੈਲੀਫੋਰਨੀਆ ਤੋਂ, ਕਿਉਂਕਿ ਉਹ ਜਿਹੜਾ ਪਾਕਿਸਤਾਨ ਔਰ ਸਿੱਖਾਂ ਦੀ ਦੋਸਤੀ ਦੀ ਗੱਲ ਕਰਦਾ ਹੈ, ਤੇ ਉਸ ਨੂੰ ਕਿਸੇ ਨੇ ਲਿਖਿਆ ਹੋਏਗਾ ਕਿ ਭਾਈ ਤੁਸੀਂ ਸਾਰੇ ਐਵੇਂ ਟਰੱਕਾਂ ਵਾਲੇ ਜਿਹੜੇ ਹੋ ਉਹ ਇਸ ਕਿਸਮ ਦੀਆਂ ਗੱਲਾਂ ਕਰਦੇ ਹੋ ਜਾਂ ਦੂਜੇ। ਤਾਂ ਉਹਨੇ ਉਹਦਾ ਜਵਾਬ ਦਿੱਤਾ, ਕਹਿੰਦਾ ਇੱਥੇ 2 DC ਨੇ ਜਿਹੜੇ ਉੱਥੋਂ DC ਆ ਕੇ ਇੱਥੇ ਟਰੱਕ ਚਲਾਉਂਦੇ ਆ, ਇੱਥੇ ਅਮਰੀਕਾ 'ਚ ਟਰੱਕ ਦਾ ਲਾਇਸੈਂਸ ਲੈਣਾ ਸੌਖਾ ਨਹੀਂ ਹੈ। ਸੋ ਇਹ ਵੱਖਰੀ ਗੱਲ ਹੈ ਵੀ ਅਮਰੀਕਾ 'ਚ ਭਾਵੇਂ ਉੱਥੋਂ ਦੇ DC ਨੌਕਰੀ ਵਿੱਚੇ ਛੱਡ ਕੇ ਆ ਕੇ ਟਰੱਕ ਚਲਾਉਂਦੇ ਹੋਣ, ਲੇਕਿਨ ਉੱਥੇ ਜਦੋਂ ਕੋਈ ਆਪਸ ਝਗੜਦਾ ਵੀ ਸੀ ਤਾਂ ਕਹਿੰਦਾ ਤੂੰ DC ਲੱਗਾ। ਸੋ ਜ਼ਾਹਰ ਹੈ ਕਿ ਜਦੋਂ ਕੋਈ ਗਰੀਬ ਬਾਪ ਮਿਹਨਤ ਕਰਕੇ ਬੱਚੇ ਨੂੰ DC ਬਣਾ ਦਿੰਦਾ ਸੀ ਤੇ ਉਸ ਤੋਂ ਵੱਡੀ ਹੋਰ ਉਹਦੇ ਲਈ ਤਾਂ ਉਹ ਰੱਬ ਨੂੰ ਮਿਲਣ ਵਾਲੀ ਗੱਲ ਹੁੰਦੀ ਸੀ। ਔਰ ਅਕਸਰ ਫਿਰ ਇਹ ਹੁੰਦਾ ਸੀ ਕਿ ਜਦੋਂ DC ਆਪਣੇ ਸ਼ਹਿਰ ਦੇ ਸਰਕਲ ਦੇ ਵਿੱਚ ਵਿਚਰਦਾ ਸੀ, ਅਫਸਰਾਂ ਦੇ ਨਾਲ ਪਾਰਟੀ ਕਲਚਰ ਆ ਜਾਂਦਾ ਸੀ, ਤੇ ਉਹ ਫਿਰ ਆਪਣੇ ਗਰੀਬ ਮਾਪਿਓ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਅੱਬਲ ਤਾਂ ਉਹ ਪਿੰਡ ਹੀ ਭੁੱਲ ਜਾਂਦਾ ਸੀ ਜਾਣਾ, ਤੇ ਜੇ ਕਿਤੇ ਮਾਪਿਓ ਆ ਗਏ ਤੇ ਉਹਨਾਂ ਨੂੰ ਸਰਵੈਂਟ ਕੁਆਟਰ 'ਚ ਰੱਖਿਆ ਜਾਂਦਾ ਸੀ। ਔਰ ਇਸ ਕਿਸਮ ਦੀ ਇੱਕ ਕਹਾਣੀ ਸੀ ਕਿ ਉਹ ਜਦੋਂ ਕਿ ਵੈਲਕਮ ਕਰ ਰਿਹਾ ਸੀ ਆਪਣੇ ਬੱਚੇ ਦਾ ਜਨਮ ਦਿਨ ਦਾ, ਕੇਕ ਕੱਟ ਰਿਹਾ ਸੀ, DC ਔਰ SP ਔਰ ਸਾਰੇ ਅਫਸਰ ਸੀ, ਤੇ ਕੁਦਰਤੀ ਉਹਦੀ ਮਾਂ ਜਿਹੜੀ ਉਹ ਸਰਵੈਂਟ ਕੁਆਟਰ ਜਿਹਨੂੰ ਰੱਖਿਆ ਹੋਇਆ ਸੀ ਉਹ ਬਿਮਾਰ ਹੋਈ, ਤੇ ਪਿਓ ਜਿਹੜਾ ਉਹ ਘਬਰਾਇਆ ਹੋਇਆ ਅੰਦਰ ਆ ਵੜਿਆ। ਤੇ ਦੂਜਿਆਂ ਨੇ ਦੇਖਿਆ ਤੇ ਉਹਨਾਂ ਨੇ ਪੁੱਛ ਲਿਆ ਕਿ ਵੀ ਇਹ ਕਹਿੰਦਾ ਜੀ ਇਹ ਸਾਡਾ ਨੌਕਰ ਹੈ, DC ਕਹਿੰਦਾ। ਸੋ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਤਾਂ ਇਹ ਸੀ, ਔਰ ਅੱਜ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਕਿ BBC ਦੀ ਸਟੋਰੀ ਹੈ ਕਿ ਹੁਣ ਜਿਹੜੀ ਸੜਕ ਏਅਰਪੋਰਟ ਤੋਂ ਸਾਬਰਮਤੀ ਆਸ਼ਰਮ ਵੱਲ ਜਾਂਦੀ ਹੈ ਜਿੱਥੋਂ ਉਹਨੂੰ ਲੈ ਕੇ ਜਾਣਾ ਹੈ ਟਰੰਪ ਨੂੰ, ਉਹਦੇ 'ਚ ਜਿਹੜਾ ਇੱਕ ਝੁੱਗੀ ਝੌਂਪੜੀ ਬਸਤੀ ਹੈ ਜਿਸ ਦੇ ਵਿੱਚ 2500 ਦੇ ਕਰੀਬ ਲੋਕ ਰਹਿੰਦੇ ਨੇ, ਝੁੱਗੀਆਂ ਨੇ। ਔਰ ਹੁਣ ਉੱਥੇ ਜਿਹੜੀ ਲਗਭਗ ਉਹ ਝੁੱਗੀ ਝੌਂਪੜੀ ਬਸਤੀ ਅੱਧਾ ਕਿਲੋਮੀਟਰ ਤੱਕ ਫੈਲੀ ਹੋਈ ਹੈ ਔਰ ਉਹ ਮੇਨ ਸੜਕ ਦੇ ਨਾਲ ਹੈ। ਹੁਣ ਉਹਨੂੰ ਕਵਰ ਕਰਨ ਦੇ ਲਈ 8 ਫੁੱਟ ਉੱਚੀ ਕੰਧ ਬਣਾ ਰਹੇ ਨੇ, ਜਿਹੜੀ ਕੰਧ ਅੱਧਾ ਕਿਲੋਮੀਟਰ ਤੱਕ ਚੱਲਣੀ ਹੈ। ਔਰ ਹੁਣ ਉਹ ਜਿਹੜੇ ਬਸਤੀਆਂ ਵਾਲੇ ਨੇ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਸਾਨੂੰ ਤਾਂ ਪਹਿਲਾਂ ਹੀ ਉੱਥੇ ਹਨੇਰਾ ਹੁੰਦਾ ਜਾਂ ਕੁਝ ਵੀ, ਤਾਂ ਤੁਸੀਂ ਉਹ ਕੰਧ ਬਣਾ ਕੇ ਸਾਡਾ ਬਿਜਲੀ ਔਰ ਚਾਨਣ ਵੀ ਬੰਦ ਕਰ ਦਿਓਗੇ, ਬਿਲਕੁਲ ਸੀਵਰੇਜ ਸਿਸਟਮ ਔਰ ਦੂਸਰਾ ਵੀ ਨਹੀਂ ਹੈ। ਜੇ ਇੰਨਾ ਹੀ ਤੁਹਾਨੂੰ ਹੈ ਸਾਨੂੰ ਪੱਕੇ ਘਰ ਹੀ ਬਣਾ ਦਿਓ। ਲੇਕਿਨ ਔਰ ਇਹ ਵੀ ਆਇਆ ਕਿ ਵੀ ਇਹ ਕੋਈ ਪਹਿਲੀ ਵਾਰ ਹੁਣ ਉਹ ਕੰਧ ਬਣਾਉਣ ਤੇ ਆ ਗਏ ਨੇ। ਪਹਿਲਾਂ ਬਸਤੀਆਂ ਵਾਲੇ ਕਹਿੰਦੇ ਚਲੋ ਪਹਿਲਾਂ ਤਾਂ ਕੱਪੜਾ ਲਾ ਕੇ ਕਵਰ ਕਰ ਦਿੰਦੇ ਸੀ, ਉੱਥੋਂ ਕੋਈ ਰੰਗਦਾਰ ਕੱਪੜਾ ਲਾਉਂਦੇ ਹੋਣਗੇ ਦੱਸਣ ਦੇ ਲਈ। ਔਰ ਇਹ ਇੱਕ ਵੱਡਾ ਇਸ਼ੂ ਬਣਿਆ ਕਿ ਵੀ ਇਹ ਦੇਖੋ ਇਹ ਪੂਰੀ ਅੱਧਾ ਕਿਲੋਮੀਟਰ ਦੀ ਕੰਧ ਬਣਾਉਣ ਨੂੰ 7 ਫੁੱਟ ਤੋਂ 8 ਫੁੱਟ ਜਿਹੜੀ ਹੈ ਇਹ ਉਹਨਾਂ ਨੇ ਕੰਧ ਬਣਾਉਣੀ ਹੈ। ਤੇ ਹੈ ਇਵੈਂਟ ਕੀ ਹੈ ਜੀ, ਕੇਮ ਛੋ ਟਰੰਪ, ਗੁਜਰਾਤੀ ਦੇ ਵਿੱਚ ਕਿ ਟਰੰਪ ਤੂੰ ਕਿਵੇਂ ਹੈ, ਜਿਵੇਂ ਇੱਥੇ ਕਹਿੰਦਾ ਚੰਗਾ ਹੈ, ਸਭ ਚੰਗਾ ਸੀ, ਜਿਵੇਂ ਹਾਊਡੀ ਮੌਡੀ ਕੀਤਾ ਇੱਥੇ ਉਹਦੇ ਉੱਤੇ। ਹੁਣ ਇੱਕ ਪਾਸੇ ਉਹ ਮੁਲਕ ਜਿੱਥੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਬਿਲਕੁਲ, ਜਿੱਥੇ ਹਜ਼ਾਰਾਂ ਕਿਸਾਨ, ਇਹਨਾਂ ਦੀਆਂ ਆਪਣੀਆਂ ਫਿਗਰਸ ਕੱਢ ਲਓ, ਹਰ ਸਾਲ ਖੁਦਕੁਸ਼ੀ ਕਰ ਰਹੇ ਨੇ, ਆਤਮਘਾਤ ਕਰ ਰਹੇ ਨੇ, ਅਨਇੰਪਲੋਇਮੈਂਟ ਦਾ ਹਾਲ, GDP ਕਿੱਥੇ, ਸਾਰਾ ਕੁਝ ਜਿਹੜਾ ਉਹ ਬਿਲਕੁਲ ਬਰਬਾਦੀ ਦੇ ਕੰਢੇ ਤੇ ਖੜਾ ਹੈ। ਇਹਨਾਂ ਦੀ ਹਰ ਇੰਡਸਟਰੀ ਜਿਹੜੀ ਹੈ ਥੱਲੇ ਜਾ ਰਹੀ ਹੈ। ਹੁਣ ਕਿਉਂਕਿ ਇੰਨਾ ਵੱਡਾ ਇਹਨਾਂ ਦਾ ਫੇਲਿਅਰ ਹੈ ਹਰ ਫਰੰਟ ਤੋਂ ਕਿ ਇਹ ਹੁਣ ਇਹਨਾਂ ਦਾ ਉਹੀ ਹੈ ਕਿ ਭਾਈ ਅਸੀਂ
ਵੱਡੇ ਦੁਨੀਆ ਦੇ ਸਰਪੰਚ ਨਾਲ ਯਾਰੀ ਪਾ ਲਈ ਹੈ ਔਰ ਸਰਪੰਚ ਆਏਗਾ ਔਰ ਉਹੀ ਜਿਹੜੇ ਇਹਨਾਂ ਦੇ 900 ਤੋਂ ਜ਼ਿਆਦਾ ਟੀਵੀ ਚੈਨਲ ਔਰ 1,45,000 ਤੋਂ ਜ਼ਿਆਦਾ ਪਬਲੀਕੇਸ਼ਨ ਜਿਹੜੀਆਂ ਹੁਣ ਤੱਕ ਗੋਦੀ ਮੀਡੀਆ ਦੇ ਥੱਲੇ ਹੀ ਵੱਜਦੀਆਂ ਨੇ। ਦਿੱਲੀ ਦੀ ਜਿਹੜੀ ਵਿਧਾਨ ਸਭਾ ਚੋਣਾਂ ਦੀ ਹਾਰ ਹੈ ਉਹਦੇ ਥੱਲੇ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹਨੂੰ ਕੀ ਕਰਨ। ਹੁਣ ਜਦੋਂ ਦਾ ਇਹ ਕਲੀਅਰ ਕੀਤਾ ਵਾਈਟ ਹਾਊਸ ਨੇ ਕਿ ਜਾਣਾ, ਸਾਰਾ ਮੀਡੀਆ ਵੀ ਉਧਰ ਨੂੰ ਹੀ ਟੱਪ ਰਿਹਾ ਔਰ ਫੋਟੋਆਂ ਆ ਰਹੀਆਂ ਨੇ ਜਿਹੜੇ ਉਹਨਾਂ ਦੇ ਸਾਰੇ ਹੀ ਟਵਿੱਟਰ ਦੇ ਉੱਤੇ ਜਾਂ ਦੂਜੇ ਸੋਸ਼ਲ ਮੀਡੀਆ ਤੇ ਬਿਠਾਏ ਨੇ, ਉਹ ਫੋਟੋਆਂ ਪਾ ਰਹੇ ਨੇ, ਆਹ ਤਿਆਰੀ ਹੋ ਗਈ, ਉਹ ਹੋ ਗਈ, 1,25,000 ਦੀ ਗੈਦਰਿੰਗ ਹੋਏਗੀ। ਔਰ ਇਸ ਹਾਲਾਂਕਿ ਕੋਈ ਅਹਿਮਦਾਬਾਦ ਦੇ ਵਿੱਚ ਇਹ ਨਹੀਂ ਹੈ ਕਿ ਵੀ ਪਹਿਲਾਂ ਨਹੀਂ ਆਇਆ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਆਇਆ ਹੈ, ਜਾਪਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮਿਸਟਰ ਏਪ ਆਇਆ ਹੈ, ਇਜ਼ਰਾਈਲੀ ਨੇਤਨਯਾਹੂ ਆਇਆ ਜੇ, ਉਸ ਤੋਂ ਬਾਅਦ ਇਹ ਲੇਕਿਨ ਕਿਉਂਕਿ ਉੱਥੇ ਇੰਨੀਆਂ ਫੇਲਿਅਰਸ ਨੇ ਇਹਨਾਂ ਦੀਆਂ ਹਰ ਫਰੰਟ ਦੇ ਉੱਤੇ ਔਰ ਉਹ ਕੁਛ ਨਾ ਕੁਛ ਜਿਹੜੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਫਿਗ ਲੀਫ, ਕਿ ਆਪਣੀ ਉਹ ਨੇਕਡਨੈਸ ਨੂੰ ਢੱਕਣ ਲਈ ਫਿਗ ਲੀਫ ਲੱਭ ਰਹੇ ਨੇ। ਔਰ ਟਰੰਪ ਦਾ ਆਪਣਾ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਵੀ ਇਹ ਆਪਣੀ ਦੌੜ ਤੇ ਇੰਪੀਚਡ ਲੇਮ ਡਕ ਪ੍ਰੈਜ਼ੀਡੈਂਟ ਹੈ ਔਰ ਉਹ ਸਾਰੇ ਤੋਂ ਬਾਅਦ ਦੁਬਾਰਾ ਜਿਹੜਾ ਉਹ ਆਪਣੇ ਆਪ ਨੂੰ 2020 ਦੇ ਵਿੱਚ ਨਵੰਬਰ ਦੇ ਵਿੱਚ ਚੋਣਾਂ ਲਈ ਵੀ ਹੈ ਔਰ ਹੋਰ ਵੀ ਏਜੰਡੇ ਨੇ। ਕਿਉਂਕਿ ਚਾਈਨਾ ਦੇ ਬਰਾਬਰ ਇੱਕ ਪਾਸੇ ਇਸ ਵੇਲੇ ਔਰ ਇਸ ਮੌਕੇ ਜੇ ਕੋਈ ਵੀ ਸੀਨੀਅਰ ਪ੍ਰੈਜ਼ੀਡੈਂਟ ਹੁੰਦਾ ਔਰ ਸਿਸਟਮ ਹੁੰਦਾ, ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਜੋ ਕੁਝ CAA ਔਰ ਦੂਸਰੇ ਕਾਨੂੰਨਾਂ ਦੀ ਜ਼ਦ ਦੇ ਵਿੱਚ ਜਿਹੜੇ ਇਹਨਾਂ ਨੇ ਲਿਆਣੇ ਨੇ ਚੱਲ ਰਿਹਾ ਹੈ, ਜਿਵੇਂ ਉਹ ਸਾਰੇ 'ਚ ਈਵਨ ਕਰੋਨਾ ਵਾਇਰਸ ਜਿਹੜੀ ਚਾਈਨਾ ਦੇ ਵਿੱਚ ਹੈ ਔਰ ਉਹਦੇ 'ਚ ਹੁਣ ਭਾਰਤ ਦੇ ਵਿੱਚ ਵੀ ਕੇਸ ਡਿਟੈਕਟ ਹੋਏ ਨੇ ਕਿਤੇ ਵੀ। ਲੇਕਿਨ ਇਹ ਦੋਨਾਂ ਦੀ ਇੰਨੀ ਕੰਪਲਸ਼ਨ ਹੈ ਇੱਕ ਦੂਜੇ ਦੀ ਪਿੱਠ ਨੂੰ, ਜਿਵੇਂ ਅਮਰੀਕਨੀ ਇਹਨਾਂ ਦੀ ਐਕਸਪ੍ਰੈਸ਼ਨ ਹੈ ਕਿ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਰ ਬੈਕ, ਮੈਂ ਤੇਰੀ ਪਿੱਠ ਖੁਰਕਦਾ ਤੂੰ ਮੇਰੀ ਪਿੱਠ ਖੁਰਕ। ਸੋ ਉਹਨੂੰ ਵੀ ਬੈਡਲੀ ਨੀਡਡ ਹੈ ਇਹ ਵੀ, ਕਿਉਂਕਿ ਇੱਥੇ ਜਿਸ ਕਿਸਮ ਦਾ ਇਹ ਸਾਰਾ US ਕਾਂਗਰਸ ਦੇ ਵਿੱਚ ਇੰਪੀਚਮੈਂਟ ਹੋਈ ਹੈ ਔਰ ਉਸ ਸਾਰੇ 'ਚ ਔਰ ਫਿਰ ਚਾਈਨਾ ਦੇ ਬਰਾਬਰ ਬੈਲੈਂਸਿੰਗ ਫੈਕਟਰ ਰੱਖਣ ਦੇ ਨਾਂ ਥੱਲੇ ਅਫਗਾਨਿਸਤਾਨ ਦੇ ਵਿੱਚ ਵੀ ਹਾਲਾਂਕਿ ਆ ਰਿਹਾ ਉਹਨਾਂ ਦੇ ਕਿਸੇ ਪ੍ਰੋਮਿਨੈਂਟ ਨੇ ਕਿਹਾ ਹੈ ਕਿ ਜੀ ਫਾਈਨਲ ਹੋ ਗਈ ਹੈ ਤਾਲਿਬਾਨ ਨਾਲ ਡੀਲ, ਮੇ ਬੀ ਇਨ ਦਾ ਕਮਿੰਗ ਵੀਕਸ ਔਰ ਕਮਿੰਗ ਡੇਜ਼ ਜਿਹੜਾ ਉਹ ਅਨਾਉਂਸ ਹੋ ਜਾਏ। ਸੋ ਅੰਦਰਲਾ ਕੀ ਏਜੰਡਾ ਔਰ ਜ਼ਾਹਰ ਹੈ ਕਿ ਟਰੰਪ ਆਪਣਾ ਜਿਹੜਾ ਏਜੰਡਾ ਉਹ ਦੱਸ ਰਿਹਾ ਕਿ ਦੇਖੋ ਜੀ ਮੈਂ ਜਦੋਂ ਪਹਿਲਾ ਮੈਨੀਫੈਸਟੋ ਦਿੱਤਾ ਸੀ ਤੇ ਮੇਰੇ ਆਹੀ ਪਾਰਟ ਸੀ ਕਿ ਇਮੀਗ੍ਰੇਸ਼ਨ ਰੋਕਣਾ, ਇਲੀਗਲ ਦੇਖ ਲਓ ਰੋਕ ਦਿੱਤੀ ਹੈ ਔਰ ਜਿੰਨੇ ਵੀ ਬਿਜ਼ਨਸ ਐਗਰੀਮੈਂਟ ਮੁਲਕਾਂ ਨਾਲ ਹੋਏ ਉਹਨਾਂ ਨੂੰ ਰੀਰਾਈਟ ਕਰਨਾ। ਬਿਲਕੁਲ ਇੰਡੀਆ ਦੇ ਨਾਲ ਵੀ ਇੱਕ ਬਿਜ਼ਨਸ ਡੀਲ $2.5 ਬਿਲੀਅਨ ਤੋਂ ਜ਼ਿਆਦਾ ਮਿਲਟਰੀ ਹੈਲੀਕਾਪਟਰਸ ਜਿਹੜੇ ਮਾਰਟਿਨ ਲੌਕ ਜਿਹੜੀ ਉਹਨਾਂ ਦੀ ਕੰਪਨੀ ਹੈ ਉਹਦਾ ਸਾਈਨ ਕਰਨਾ ਹੈ। ਹੋ ਸਕਦਾ ਹੈ ਇੱਕ ਪਾਸੇ ਟਰੰਪ ਨੇ ਇੰਡੀਆ ਨੂੰ ਟੈਰਿਫ ਕਿੰਗ ਆਫ ਟੈਰਿਫ ਕਿਹਾ ਸੀ, ਹੁਣ ਉਹਨੇ ਕਿਹਾ ਜੇ ਹੋਇਆ ਤਾਂ ਟ੍ਰੇਡ ਡੀਲ ਵੀ ਅਸੀਂ ਸਾਈਨ ਕਰਾਂਗੇ। ਸੋ ਉਹ ਆਪਣੇ ਵੋਟਰਾਂ ਨੂੰ ਇੱਥੇ ਦੱਸਣਾ ਚਾਹੁੰਦਾ ਕਿ ਦੇਖੋ ਮੈਂ ਚਾਈਨਾ ਦੇ ਨਾਲ ਆਲਰੇਡੀ ਸਾਈਨ ਕੀਤਾ ਹੈ, ਉੱਥੋਂ ਵੀ ਜਿਹੜਾ ਅਸੀਂ ਅਮਰੀਕਨ ਇੰਟਰਸਟ ਅਮਰੀਕਾ ਫਸਟ ਜਿਹੜਾ ਸਲੋਗਨ ਸੀ ਔਰ ਇਸ ਸਾਰੇ ਦੇ ਨਾਲ ਇਹਨੂੰ ਜੋੜ ਕੇ ਇਸ ਸਾਰੇ ਪਾਰਟ ਨੂੰ ਰੱਖਿਆ। ਔਰ ਮੋਦੀ ਇਸ ਵੇਲੇ ਜੇ ਕੋਈ ਵੀ ਉਹਨੂੰ ਕੋਈ ਜੇ ਇਨੇ ਡੈਸਪੀਰੇਸ਼ਨ 'ਚੋਂ ਸੀ ਕਿ ਇਹ ਜਿਹੜਾ ਲਾਈਕ ਇਹ ਸ਼ਾਰਟ ਇਨ ਦਾ ਆਰਮ ਆਇਆ ਔਰ ਇਸ ਸਾਰੇ ਨੂੰ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਹਕੀਕਤ ਵੀ ਬਿਆਨ ਕਰ ਰਿਹਾ ਹੈ ਕਿ ਕਿਸ ਕਦਰ ਤੁਸੀਂ ਇੱਕ ਕੰਧ ਖੜੀ ਕਰਕੇ ਆਪਣੀ ਹਕੀਕਤ ਤੁਹਾਡਾ ਪਤਾ ਨਹੀਂ ਹੈ ਲੋਕਾਂ ਨੂੰ, ਜਾਂ ਤੁਸੀਂ ਕਿਸ ਹੱਦ ਤੱਕ ਤੁਹਾਡੀ ਗੁਰਬਤ ਹੈ, ਗਰੀਬੀ ਹੈ। ਔਰ ਮੈਂ ਸਮਝਦਾ ਵੀ ਜਿੱਥੇ ਇੱਕ ਪਾਸੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਅਮਰੀਕਨ ਵੈਲਿਊਜ਼ ਨੂੰ ਵੀ ਛਿੱਕੇ ਤੇ ਟੰਗਦੇ ਆ ਇਸ ਟ੍ਰਿਪ ਨੂੰ ਗੋ ਹੈਡ ਦਿੱਤਾ ਹੈ, ਜਿੱਥੇ ਕਸ਼ਮੀਰ ਮੁੱਦੇ ਦੇ ਉੱਤੇ ਇਹਦੇ ਬਾਵਜੂਦ ਕਿ 3 ਵਾਰ ਟਰੰਪ ਨੇ ਖੁਦ ਮੀਡੀਏਸ਼ਨ ਦੀ ਆਫਰ ਕੀਤੀ ਜਿਹੜੀ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਗਈ ਔਰ ਬਰਾਬਰ ਕਸ਼ਮੀਰ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਇੰਟਰਨੈਟ ਸਰਵਿਸਿਜ਼ ਡਿਸਕਨੈਕਟ ਨੇ, ਬੇਸਿਕ ਲਾਈਫ ਜਿਹੜੀਆਂ ਨੇ ਨੀਡਸ ਉਹ ਨਹੀਂ ਨੇ ਔਰ ਇੰਟਰਨੈਟ 'ਚ ਕਿਤੇ ਹੋਇਆ ਵੀ ਹਫ਼ਤਾ ਕੁ ਪਹਿਲਾਂ ਸੀ ਜੀ ਚੱਲ ਪਿਆ 2 ਦਿਨ, ਤੇ 2 ਦਿਨ ਪਹਿਲਾਂ ਉਹਨਾਂ ਨੇ ਇੱਕ ਖਬਰ ਘੁੰਮ ਗਈ ਕਿ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਦੀ ਡੈਥ ਹੋ ਗਈ ਹੈ ਕਿਉਂਕਿ ਬਿਮਾਰ ਚੱਲ ਰਹੇ ਨੇ। ਉਹਨਾਂ ਨੂੰ ਇੱਕ ਬਜ਼ੁਰਗ ਆਦਮੀ ਨੂੰ ਇਹਨਾਂ ਨੇ ਕਿੰਨੇ ਸਾਲਾਂ ਤੋਂ ਨਜ਼ਰਬੰਦੀ 'ਚ ਰੱਖਿਆ ਹੋਇਆ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਇੰਟਰਨੈਟ ਬੰਦ ਕਰ ਦਿੱਤਾ ਕਿ ਵੀ ਕਿਤੇ ਇਹ ਖਬਰ, ਹਾਲਾਂਕਿ ਖਬਰ ਠੀਕ ਨਹੀਂ ਸੀ, ਰੱਬ ਉਹਨਾਂ ਨੂੰ ਲੰਮੀ ਉਮਰ ਦੇ, ਕਿਉਂਕਿ ਜਦੋਂ ਅਸੀਂ ਉਸ ਕਲਾਸ ਦੇ ਲੀਡਰ ਦੇਖਦੇ ਆ ਜਿਹੜੇ ਨਾ ਝੁਕਦੇ ਨੇ ਨਾ ਵਿਕਦੇ ਨੇ ਔਰ ਜਿਹੜਾ ਉਹਨਾਂ ਦਾ
ਜਿੱਥੇ ਖੜੇ ਨੇ ਉੱਥੇ ਖੜੇ ਨੇ। ਸੋ ਕਸ਼ਮੀਰੀਆਂ ਦੇ ਕੋਲ ਸੈਯਦ ਅਲੀ ਸ਼ਾਹ ਗਿਲਾਨੀ ਉਹ ਇੱਕ ਸੱਚਮੁੱਚ ਓਨੈਸਟ ਲੀਡਰ ਹੈ। ਔਰ ਇੱਕ ਪਾਸੇ ਇਹ ਹਾਲਾਤ ਨੇ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਹੜਾ ਇਸ ਟਰੰਪ ਦੀ ਵਿਜ਼ਿਟ ਨੂੰ ਲੈ ਕੇ ਲੱਖਾਂ ਡਾਲਰ ਸਪੈਂਡ ਕੀਤੇ ਜਾ ਰਹੇ ਨੇ। ਬਹੁਤ ਕੁਝ ਇਸ ਕਿਸਮ ਦਾ ਆਰਜ਼ੀ ਹੋਏਗਾ। ਇਹ ਆਮ ਹੁੰਦਾ, ਕੰਧ ਤਾਂ ਇੱਕ ਅੱਧਾ ਕਿਲੋਮੀਟਰ ਇਹਨਾਂ ਨੇ ਬਣਾ ਕੇ ਆਪਣਾ ਜਨਾਜ਼ਾ ਕੱਢ ਹੀ ਲਿਆ ਹੈ। ਆਲਰੇਡੀ ਮੀਡੀਆ 'ਚ ਆ ਗਿਆ ਤਾਂ ਪਤਾ ਲੱਗ ਗਿਆ। ਹੁਣ ਉਹਨੂੰ ਬਸਤੀਆਂ ਦੇ ਅੱਗੇ ਕੰਧ ਕਰੋਗੇ, ਲੋਹੇ ਦੀ ਬਣਾਓਗੇ, ਪੱਥਰਾਂ ਦੀ ਬਣਾਓ, ਉਹ ਆਲਰੇਡੀ ਸਾਹਮਣੇ ਆ ਗਿਆ ਵੀ ਤੁਸੀਂ ਕੀ ਕਰ ਰਹੇ ਹੋ। ਪਰ ਲਾਈਫ ਬਿਲਕੁਲ ਹੁਣ ਤੋਂ ਫਰਵਰੀ ਐਂਡ ਤੱਕ, ਜਦੋਂ ਤੱਕ ਉਹਨੇ ਆਣਾ 24-25 ਫਰਵਰੀ ਤੱਕ, ਸਟੈਂਡ ਸਟਿਲ ਹੋ ਜਾਏਗੀ। ਕੋਈ ਹਰਕਤ, ਕੋਈ ਇਸ ਕਿਸਮ ਦਾ ਕੁਝ ਨਹੀਂ ਹੋਏਗਾ। ਔਰ ਦੂਸਰੇ ਪਾਸੇ ਜਿਵੇਂ ਅਸੀਂ ਦੱਸਿਆ ਸੀ, ਕੱਲ ਵੀ ਡਿਸਕਸ ਕੀਤਾ ਸੀ ਕਿ ਸਿੱਖ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਦੇ ਬਾਹਰ ਲਫayette ਪਾਰਕ 'ਚ 18 ਤਰੀਕ ਨੂੰ ਕਮਿੰਗ ਟਿਊਜ਼ਡੇ ਜਿਹੜੀ ਹੈ ਮੀਡੀਆ ਕਾਨਫਰੰਸ ਵੀ ਹੈ, ਰੈਲੀ ਵੀ ਹੈ। ਔਰ ਇਹ ਬੇਸ਼ੱਕ ਜਦੋਂ ਹਕੂਮਤਾਂ ਇਸ ਹੱਦ ਤੱਕ ਇਹ ਅਮਰੀਕਨ ਆਪਣੇ ਡਾਲਰਾਂ ਦੀ ਗਿਣਤੀ 'ਚ ਪਏ ਹੋਏ ਨੇ, ਲੋਕ ਜੋ ਭਾਰਤ ਦੇ ਵਿੱਚ ਹੋਣ ਜਾ ਰਿਹਾ ਹੈ, ਇਹ ਐਗਜ਼ੈਕਟਲੀ ਉਹੀ ਕੁਛ ਹੈ ਜਿਹੜਾ 1930s ਦਾ ਜਰਮਨੀ ਸੀ। ਉਦੋਂ ਵੀ ਵਾਰਨਿੰਗਸ ਦੇਣ ਵਾਲੇ ਸੀ, ਦੱਸ ਰਹੇ ਸੀ। ਅਮਰੀਕਾ ਦਾ ਪ੍ਰੈਜ਼ੀਡੈਂਟ ਰੂਜ਼ਵੈਲਟ ਸੀ, ਪਰ ਇੰਗਲੈਂਡ ਦੇ ਵਿੱਚ ਚੈਂਬਰਲੇਨ ਸੀ। ਪਰ ਚੈਂਬਰਲੇਨ ਤਾਂ ਜਿਹੜਾ ਉਹ ਐਗਰੀਮੈਂਟ ਸਾਈਨ ਕਰ ਰਿਹਾ ਸੀ ਹਿਟਲਰ ਦੇ ਨਾਲ, ਔਰ ਉਸ ਤੋਂ ਫੌਰਨ ਬਾਅਦ ਉਹਨੇ ਅਟੈਕ ਕਰਕੇ ਕੰਕਰਿੰਗ ਸ਼ੁਰੂ ਕਰ ਦਿੱਤੀ। ਸੋ ਇਸ ਵੇਲੇ ਵੀ ਜੋ ਇਹ ਟਰੰਪ ਦੇ ਜਾਣ ਤੋਂ ਬਾਅਦ ਜੋ ਉੱਥੇ ਬਾਕੀਆਂ ਦਾ ਹਾਲ ਹੋਣਾ, ਇਹਦਾ ਮਤਲਬ ਇਹ ਹੈ ਕਿ ਉਹ ਮੋਦੀ ਇਹ ਦੱਸ ਰਿਹਾ ਕਿ ਜੀ ਵੱਡਾ ਸਰਪੰਚ ਰਾਜ਼ੀ ਹੈ, ਅਸੀਂ ਜੋ ਮਰਜ਼ੀ ਕਰੀਏ, ਅਸੀਂ ਹੁਣ ਜਿੰਨੇ ਮਰਜ਼ੀ ਕਤਲ ਕਰੀਏ, ਜਿੰਨੇ ਮਰਜ਼ੀ ਬੇਸਿਕ ਰਾਈਟਸ ਨੂੰ ਦਬਾਈਏ, ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੈ। ਇਹ ਇਵੇਂ ਹੀ ਹੈ ਜਿਹੜਾ ਉਹ ਅਖਾਣ ਹੈ ਕਿ ਸਈਆਂ ਪੈ ਕੋਤਵਾਲ ਤੋਂ ਡਰ ਕਾਹੇਗਾ, ਕਿ ਭਾਈ ਹੁਣ ਸਾਨੂੰ ਕਿਸੇ ਦਾ ਡਰ ਨਹੀਂ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਸਭ ਦੇ ਬਾਵਜੂਦ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੀ ਸਪਿਰਿਟ ਅਜੇ ਵੀ ਜਿਉਂਦੀ ਹੈ ਕਿਤੇ ਨਾ ਕਿਤੇ। ਔਰ ਅੱਜ ਹੀ 4 ਪਾਵਰਫੁਲ ਸੈਨੇਟਰ US ਕਾਂਗਰਸ ਦੇ, ਜਿਨ੍ਹਾਂ ਦੇ ਵਿੱਚ ਦੋਨੋਂ ਹੀ ਪਾਰਟੀਆਂ ਦੇ ਨੇ, ਡੈਮੋਕ੍ਰੈਟ ਔਰ ਰਿਪਬਲਿਕਨ, ਸੈਨੇਟਰ ਕ੍ਰਿਸ ਵੈਨ ਹੌਲਨ, ਸੈਨੇਟਰ ਟੌਡ ਯੰਗ, ਸੈਨੇਟਰ ਰਿਚਰਡ ਡਰਬਿਨ ਔਰ ਸੈਨੇਟਰ ਲਿੰਡਸੀ ਗ੍ਰੈਮ। ਇਹ ਆਮ ਸੈਨੇਟਰ ਨਹੀਂ ਨੇ। ਔਰ ਅਮਰੀਕਾ 'ਚ ਵੈਸੇ ਵੀ 50 ਸਟੇਟਾਂ ਨੇ, ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ, ਔਰ ਸੈਨੇਟਰ ਦੀ ਟਰਮ 6 ਸਾਲ ਹੁੰਦੀ ਹੈ। ਔਰ ਇੱਥੇ ਸੈਨੇਟਰ ਕਈ ਹਾਲਤਾਂ ਜੀਵਨ ਗਵਰਨਰ ਜਿਹੜਾ ਹੈ ਸਟੇਟ ਦਾ, ਉਹਦੇ ਨਾਲੋਂ ਵੀ ਜ਼ਿਆਦਾ ਪਾਵਰਫੁਲ ਪੋਜੀਸ਼ਨ ਹੁੰਦੀ ਹੈ। ਔਰ ਇਹ ਚਾਰੋਂ ਹੀ ਜਿਹੜੇ ਨੇ ਇਹ ਸੀਨੀਅਰ ਜੋ ਮੈਟਰ ਕਰਦੇ ਨੇ ਉਹ ਸੈਨੇਟਰ ਨੇ। ਔਰ ਉਹਨਾਂ ਨੇ ਅੱਜ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਜਿਹੜਾ ਇੱਕ ਲੈਟਰ ਸ਼ੂਟ ਕੀਤਾ, ਜਿਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਕਿ ਭਾਈ ਭਾਵੇਂ ਅਸੀਂ ਭਾਰਤ ਦੇ ਖੈਰ ਖੁਆਹ ਹਾਂ, ਉਹਨਾਂ ਨੇ ਕਿਹਾ ਕਿ ਵੀ ਆਰ ਫਰੈਂਡਸ ਆਫ ਇੰਡੀਆ। ਔਰ ਟਰੰਪ ਹੁਣ ਕਿਉਂਕਿ ਭਾਰਤ ਦੀ ਵਿਜ਼ਿਟ ਤੇ ਜਾ ਰਹੇ ਨੇ, ਔਰ ਇਹ ਅਸੀਂ ਚਾਹੁੰਦੇ ਹਾਂ ਕਿ ਵੀ ਜੋ ਕੁਛ ਉੱਥੇ ਕਸ਼ਮੀਰ ਦੇ ਵਿੱਚ ਚੱਲ ਰਿਹਾ, ਜੋ ਕੁਛ ਲੋਕਾਂ ਦੀਆਂ ਮੁੱਢਲੀਆਂ ਜਿਹੜੀਆਂ ਧਾਰਮਿਕ ਆਜ਼ਾਦੀਆਂ ਦੇ ਨਾਲ ਕੰਪਰੋਮਾਈਜ਼ ਕਰਨ ਵਾਲਾ ਕਾਨੂੰਨ ਹੈ, ਔਰ ਉਹਨਾਂ ਦੇ ਆਪਣੇ ਹੀ ਲਫ਼ਜ਼ ਨੇ ਕਿ ਵੀ ਇਹ ਜਿਹੜਾ ਵੀ ਸੀਕ ਐਨ ਅਸੈਸਮੈਂਟ ਆਫ ਦਾ ਹਿਊਮਨ ਰਾਈਟਸ ਸਿਚੁਏਸ਼ਨ ਇਨ ਕਸ਼ਮੀਰ, ਕਿ ਕਸ਼ਮੀਰ ਦੇ ਵਿੱਚ ਇਨਸਾਨੀ ਹੱਕਾਂ ਦੀ ਕੀ ਹਾਲਤ ਹੈ, ਐਂਡ ਰਿਲੀਜੀਅਸ ਫਰੀडम ਇਨ ਦਾ ਕੰਟਰੀ, ਸੇਇੰਗ hundreds of Kashmiris remain in preventive detention। ਕਿ ਸੈਂਕੜਿਆਂ ਕਸ਼ਮੀਰੀ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਤਾੜੇ ਹੋਏ ਨੇ। ਔਰ ਅਸੀਂ ਚਾਹੁੰਦੇ ਹਾਂ ਵੀ ਇਹਦੀ ਵਿਜ਼ਿਟ ਤੋਂ ਪਹਿਲਾਂ ਜਿਹੜਾ ਇੰਡੀਆ ਦੀ ਜਿਹੜੀ ਹੈ ਸਾਰੀ ਹੈ ਇਸ ਬਾਰੇ ਪੜਤਾਲ ਕੀਤੀ ਜਾਏ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਹੈਜ਼ ਨਾਓ ਇੰਪੋਜ਼ਡ longest ever internet shutdown by a democracy, disrupting access to medical care, business and education for 8 million people। ਉਹਨਾਂ ਨੇ ਕਿਹਾ ਹੁਣ ਕਿਉਂਕਿ ਇੰਟਰਨੈਟ ਦੇ ਨਾਲ ਹੀ ਬਿਜ਼ਨਸ ਵੀ ਜੁੜੀ ਹੋਈ ਹੈ, ਇੰਟਰਨੈਟ ਦੇ ਨਾਲ ਹੀ ਹੈਲਥ ਸਰਵਿਸਿਜ਼ ਵੀ ਜੁੜੀਆਂ ਹੋਈਆਂ, ਔਰ ਇਸ ਦੇ ਨਾਲ ਹੀ ਐਜੂਕੇਸ਼ਨ ਵੀ ਜੁੜੀ ਹੋਈ ਹੈ। ਸੋ ਗੱਲ ਇਹ ਨਹੀਂ ਹੈ ਕਿ ਜੀ, ਔਰ ਉਹਨਾਂ ਦਾ ਇੱਕ ਵਜ਼ੀਰ ਕਹਿੰਦਾ ਜੀ ਅਸੀਂ ਬੰਦ ਕਰਤਾ ਫਿਰ ਕੀ ਹੋਇਆ, ਉਹ ਪੋਰਨ ਫਿਲਮਾਂ ਹੀ ਦੇਖਦੇ ਸੀ। ਇਹ ਉਹਨਾਂ ਦੇ ਆਫੀਸ਼ੀਅਲ ਸਟੇਟਮੈਂਟ। ਹੁਣ ਉਹਨਾਂ ਦੀ ਐਜੂਕੇਸ਼ਨ, ਮੈਡੀਕਲ ਫੈਸਿਲਿਟੀ ਔਰ ਇਸ ਦੇ ਨਾਲ ਹੀ ਜਿਹੜਾ ਬਾਕੀ ਜਿਹੜਾ ਸਾਰਾ ਕੁਝ ਹੀ ਡਿਸਟਰਪਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਕਿਸੇ ਵੀ ਸੋ ਕਾਲਡ ਡੈਮੋਕ੍ਰੇਸੀ ਦੇ ਵਿੱਚ
ਸਭ ਤੋਂ ਲੌਂਗੈਸਟ ਐਵਰ ਹੈ ਜਿਹੜਾ ਹਿਊਮਨ ਹਿਸਟਰੀ 'ਚ ਬਿਲਕੁਲ ਬਿਲਕੁਲ ਪਹਿਲਾਂ ਕਦੇ ਨਹੀਂ ਹੋਇਆ। ਜੀ ਔਰ ਦ ਇੰਡੀਅਨ ਗਵਰਨਮੈਂਟ ਐਬਰੋਗੇਟਡ ਆਰਟੀਕਲ 370 ਆਫ ਦ ਕਨਸਟੀਟਿਊਸ਼ਨ ਔਨ ਅਗਸਟ 5th 2019 ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕ੍ਰੈਕ ਡਾਊਨ ਉਹਨਾਂ ਨੇ ਕੀਤਾ ਹੈ, ਇਸ ਤੋਂ ਬਾਅਦ ਇਹ ਸਾਰੀ ਹਾਲਤ ਬਣੀ ਹੋਈ ਹੈ। ਔਰ ਉਹਨਾਂ ਦੀ ਜਿਹੜੀ ਸਟੇਟਮੈਂਟ ਦਾ ਇੱਕ ਹਿੱਸਾ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹੰਡਰਡਸ ਆਫ ਕਸ਼ਮੀਰੀਜ਼ remain in preventive detention including key political figures। ਜਿਹਨਾਂ ਦੇ ਵਿੱਚ ਜ਼ਾਹਰ ਹੈ ਕਿ 3 ਸਾਬਕਾ ਚੀਫ ਮਿਨਿਸਟਰ ਨੇ, ਜੀ फारूक अब्दुल्ला है, उमर अब्दुल्ला है, महबूबा मुफ्ती है। और in addition the Indian government has taken other troubling steps that threaten the right of certain religious minorities and the secular character of the state. This includes the passage of controversial Citizenship Amendment Act which is being challenged in India's Supreme Court. Senators ਨੇ ਇਹ ਕਿਹਾ ਕਿ ਵੀ ਇਸ ਤੋਂ ਇਲਾਵਾ ਜੋ ਕਸ਼ਮੀਰ ਦੀ ਹਾਲਤ ਹੈ, ਬਾਕੀ ਜਿਹੜੀਆਂ ਮਜ਼ਹਬੀ ਘੱਟ ਗਿਣਤੀਆਂ ਉਹਨਾਂ ਦੇ ਹੱਕਾਂ ਦੇ ਉੱਤੇ ਵੀ ਛਾਪਾ ਮਾਰਿਆ ਜਿਹੜਾ ਕਿ ਭਾਰਤ ਦੇ ਸੈਕੂਲਰ ਕਰੈਕਟਰ ਨੂੰ ਖਤਮ ਕਰਦਾ ਹੈ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜ਼ਿਕਰ ਕੀਤਾ ਹੈ। ਜੀ ਔਰ ਉਹਨਾਂ ਨੇ ਕਿਹਾ ਸੈਨੇਟਰਸ ਰਿਕੁਐਸਟਡ ਪੋਂਪੀਓ for a State Department assessment of a number of issues in India, including the number of individuals detained by the government for political purposes. ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਕਿਹਾ ਕਿ ਭਾਰਤ ਤੋਂ ਜਿਹੜੀ ਹੈ ਇਹ ਪੁੱਛ ਪੜਤਾਲ ਕਰੋ ਵੀ ਕਿੰਨੀ ਗਿਣਤੀ 'ਚ ਉਹਨਾਂ ਨੇ ਸਿਆਸੀ ਕਾਰਨਾਂ ਕਰਕੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ। ਜੀ ਕਰੰਟ ਰੈਸਟ੍ਰਿਕਸ਼ਨਸ ਔਨ ਕਮਿਊਨੀਕੇਸ਼ਨਸ ਇਨ ਜੰਮੂ ਐਂਡ ਕਸ਼ਮੀਰ, ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਉਹਨਾਂ ਦੇ ਬਾਰੇ, ਬਿਲਕੁਲ and current accessibility of Jammu and Kashmir and restrictions on religious freedoms in Jammu and Kashmir। ਔਰ ਜਿਹੜੀਆਂ restrictions ਲਾਈਆਂ ਹੋਈਆਂ ਨੇ religious freedom ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ। ਔਰ ਇਹ ਜਿਹੜਾ ਇਹ ਐਕਸ਼ਨ ਤੋਂ ਪਹਿਲਾਂ that is why fiscal year 2020 state foreign operations related program ਦੇ ਵਿੱਚ ਵੀ ਉਹਦੀ ਰਿਪੋਰਟ 'ਚ ਵੀ ਕਾਂਗਰਸ ਨੇ ਇੰਡੀਆ ਨੂੰ ਅਰਜ਼ ਕੀਤੀ ਹੈ ਕਿ ਵੀ telecommunication, internet services, lift the lockdown and curfew and release the individuals detained pursuant to Indian government's revocation of Article 370 of the Constitution। ਜੀ ਸੋ ਉਸੇ ਲਾਈਨ ਦੇ ਉੱਤੇ ਸੋ ਅਸੀਂ ਸਮਝਦੇ ਹਾਂ ਕਿ ਬੜਾ ਟਾਈਮਲੀ ਲੈਟਰ ਹੈ ਚਾਰੋਂ ਹੀ ਸੈਨੇਟਰਸ ਦਾ, Nice। ਔਰ ਅਸੀਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅਦਾ। ਜੀ ਔਰ ਦੇਖੋ ਕੁਝ ਚੀਜ਼ਾਂ ਦਾ ਸਿੰਬੋਲਿਜ਼ਮ ਹੀ ਕਈ ਵਾਰ ਹਿਸਟਰੀ ਵੀ ਬਣਦਾ ਹੈ। ਜੀ ਅਸੀਂ ਡੀਟੇਲ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਸੀਐਟਲ ਦੀ ਸਿਟੀ ਕੌਂਸਲ ਨੇ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ ਹੈ, ਇਹਦੇ ਬਾਵਜੂਦ ਕਿ ਆਰਐਸਐਸ ਦੇ ਜਿਹੜੇ ਟਰਬਲ ਮੇਕਰ ਨੇ ਉਹਨਾਂ ਨੇ ਉੱਥੇ ਜਾ ਕੇ ਕਿਵੇਂ ਜਿਹੜੀ ਹੈ ਗੜਬੜ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਲੈਟਰ ਕੈਂਪੇਨ, ਉਸ ਤੋਂ ਪਹਿਲਾਂ ਪ੍ਰੋਟੈਸਟ ਜਿਹੜੇ ਨੇ ਪ੍ਰੋਮਲਾ ਜੈਪਾਲ ਕਾਂਗਰਸਵੋਮਨ ਦੇ ਦਫ਼ਤਰ ਦੇ ਬਾਹਰ, ਜੀ ਪਰ ਉਹਨਾਂ ਨੇ ਬੜੀ ਬੋਲਡਲੀ ਜਿਹੜਾ ਹੈ ਉਸ ਮਤੇ ਨੂੰ ਪਾਸ ਕੀਤਾ। ਔਰ ਹੁਣ ਮੈਸਾਚੂਸੇਟਸ ਸਟੇਟ, ਮੈਸਾਚੂਸੇਟਸ ਅਮਰੀਕਾ ਦੀ ਇੱਕ ਬੜੀ ਜਿਹੜੀ ਹੈ ਉਸ ਕਿਸਮ ਦੀ ਸਟੇਟ ਹੈ ਜਿਹਦਾ ਅਮਰੀਕਾ ਦੀ ਬਣਤਰ ਦੀ ਹਿਸਟਰੀ ਨਾਲ ਸੰਬੰਧ ਹੈ, ਕਿਉਂਕਿ ਬੋਸਟਨ ਸ਼ਹਿਰ ਜਿੱਥੇ ਕਦੇ ਇੱਥੋਂ ਦੇ ਰੈਵੋਲੂਸ਼ਨਰੀਜ਼ ਨੇ ਅਮਰੀਕਨ ਚਾਹ ਦੇ ਉੱਤੇ ਜਿਹੜਾ ਐਕਸਟਰਾ ਟੈਕਸ ਲਾਇਆ ਸੀ ਬ੍ਰਿਟਨ ਨੇ, ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਜਿਹੜੀਆਂ ਉਹ ਵੱਡੇ ਵੱਡੇ ਬਾਕਸ ਸੀ ਚਾਹ ਪੱਤੀ ਦੇ ਉਹ ਸਮੁੰਦਰ 'ਚ ਸੁੱਟੇ ਸੀ ਜੀ ਜਿੱਥੋਂ ਰੈਵੋਲੂਸ਼ਨ ਦੀ ਬਿਗਨਿੰਗ ਹੋਈ, ਉਹਨੂੰ ਬੋਸਟਨ ਟੀ ਪਾਰਟੀ ਕਹਿੰਦੇ ਨੇ। ਔਰ ਇਸ ਸਾਰੀ ਸਟੇਟ ਦੇ ਵਿੱਚ ਬੜੇ ਹਾਈਲੀ ਜੇ ਅਮਰੀਕਾ ਦਾ ਐਜੂਕੇਸ਼ਨਲ ਲੈਵਲ ਦਾ ਮੱਕਾ ਕਹਿਣਾ ਹੋਏ ਤੇ ਉਹ ਵੀ ਇੱਥੇ ਹਾਰਵਰਡ ਯੂਨੀਵਰਸਿਟੀ ਹੈ, ਕੈਂਬਰਿਜ ਹੈ ਔਰ ਆਈਆਈਟੀ ਇੰਸਟੀਟਿਊਸ਼ਨਸ ਦੁਨੀਆ ਦੀਆਂ ਵਰਲਡ ਫੇਮ। ਜੀ ਔਰ ਇਸ ਸਿਟੀ ਦੇ ਵਿੱਚ ਹੀ ਨੇ ਕੈਂਬਰਿਜ ਸ਼ਹਿਰ ਦਾ ਨਾਂ ਹੈ, ਸਟੇਟ ਮੈਸਾਚੂਸੇਟਸ ਹੈ। ਔਰ ਇਹ ਅਲ ਜਜ਼ੀਰਾ ਦੀ ਖਬਰ ਹੈ ਕਿ another US city passes resolution against India's citizenship law after Seattle resolution by Cambridge City Council in Massachusetts asks India to repeal the Citizenship Amendment Act। ਇਹ ਯੂਨੈਨਿਮਸਲੀ ਉਹਨਾਂ ਨੇ ਜਿਹੜਾ ਹੈ ਉਹ ਪਾਸ ਕੀਤਾ ਹੈ। ਨਾਈਸ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤ ਵੱਲੋਂ ਇਹ ਕਾਨੂੰਨ ਬਣਾਇਆ ਗਿਆ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜੀ ਜਿਵੇਂ ਕਿ ਨਾਜ਼ੀਆਂ ਨੇ 1930 ਦੇ ਵਿੱਚ ਜਿਸ ਕਿਸਮ ਦੇ ਲਾਅ ਜਰਮਨੀ 'ਚ ਬਣਾਉਣੇ ਸ਼ੁਰੂ ਕੀਤੇ ਸੀ। ਔਰ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਇਹਨਾਂ ਨੇ ਜਿਹੜੇ ਰੈਜ਼ੋਲੂਸ਼ਨ ਦੇ ਲਫ਼ਜ਼ ਨੇ, ਇਟ ਹੈਜ਼ ਕਮ ਟੂ ਦ ਅਟੈਂਸ਼ਨ ਆਫ ਦ ਸਿਟੀ ਕੌਂਸਲ that on December 11, 2019, the Indian Parliament passed the Citizenship Amendment Act,
which for the first time uses religion as a criteria for Indian citizenship. Resolution said कि भाई ये उन्होंने कि मजहब ते बेस्ड शहरीयत दी जाएगी। द CA फास्ट ट्रैक्स इंडियन नैशनैलिटी उन्होंने दस्या भी किवें मुसलमानों नूं बाहर रखा गया और ये दिट्स हैज ट्रिगर्ड fears of marginalization and disenfranchisement among India's Muslim minority who form nearly 15% of country's 1.3 billion population। और ये उन्होंने इन्फॉर्मेशन दी है भी उत्थे इन्नी आबादी है और मुसलमान 15% ने। और फिर रेजोल्यूशन क्या, मोदी गवर्नमेंट्स racist and repressive policies were inconsistent with the values of the city which welcome South Asian communities of all castes and religions। ਜੀ ਇਹ ਜਿਹੜੀ ਸਾਡੀ ਕੈਂਬਰਿਜ ਸਿਟੀ ਹੈ ਇਹਦੀਆਂ ਵੈਲਿਊਜ਼ ਜਿਹੜੀਆਂ ਸਾਰੀ ਸਾਊਥ ਏਸ਼ੀਅਨਸ ਨੂੰ ਵੈਲਕਮ ਕਰਦੀ ਹੈ ਖੁੱਲੀਆਂ ਬਾਹਾਂ ਨਾਲ, ਉਸ ਦੇ ਅਗੇਂਸਟ ਹੈ ਕਿਉਂਕਿ ਇਸ ਵੇਲੇ ਜੋ ਭਾਰਤ ਦੀ ਨੀਤੀ ਹੈ ਇਸ ਕਾਨੂੰਨ ਰਾਹੀਂ ਉਹ ਜ਼ਾਹਰ ਹੋ ਰਹੀ ਹੈ ਕਿ ਰੇਸਿਸਟ ਨਸਲਵਾਦੀ ਹੈ ਔਰ ਰਿਪਰੈਸਿਵ ਹੈ, ਜ਼ਾਲਮਾਨ ਹੈ ਜਿੱਥੇ ਦਬਾਇਆ ਜਾ ਰਿਹਾ ਹੈ। ਔਰ ਉਹਨਾਂ ਨੇ ਈਵਨ ਆਪਣੇ ਕਾਂਗਰੈਸ਼ਨਲ ਡੈਲੀਗੇਸ਼ਨ ਨੂੰ ਵੀ ਕਿਹਾ ਕਿ ਜਿਹੜਾ US ਕਾਂਗਰਸ ਦੇ ਵਿੱਚ ਇਸ ਸੰਬੰਧੀ ਰੈਜ਼ੋਲੂਸ਼ਨ ਹੈ ਜਿਹੜਾ ਜ਼ਾਹਰ ਹੈ ਪਰਮਲਾ ਜੈਪਾਲ ਸਿਟੀ ਸੀਐਟਲ ਤੋਂ ਜਿਹੜੀ ਹੈ ਕਾਂਗਰਸ ਵੂਮਨ ਉਹਨੇ ਲਿਆਂਦਾ ਹੋਇਆ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹਦੀ ਸਪੋਰਟ ਕਰੋ। ਔਰ ਇਸ ਸਾਰੇ ਦੇ ਉੱਤੇ ਜਿਹੜੀ ਦਿਲਚਸਪ ਗੱਲ ਹੈ ਕਿ ਵੀ ਈਵਨ ਰੀਚਲ ਵਿਆਨ ਜਿਹੜੀ ਖੁਦ ਇੰਡੀਅਨ origin ਦੀ ਲੇਡੀ ਹੈ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ they told Al Jazeera that laws such as CAA echoed the Nazi Germany of 1930s। ਜੋ 1930 ਚ ਨਾਜ਼ੀ ਜਰਮਨੀ ਦੀਆਂ ਨੀਤੀਆਂ ਸੀ ਉਹੀ ਹੈ। Through the CAA most of us can recognize the echo of 1930s in Germany when a Nazi government took similar steps closely parallel to NRC and CAA, which we know now were initial steps towards the Holocaust, said Vaughan, who deposed before the city council in support of the resolution। ਹੁਣ ਇਹਨੇ ਸਿਟੀ ਕੌਂਸਲ ਦੇ ਸਾਹਮਣੇ ਟੈਸਟੀਫਾਈ ਵੀ ਕੀਤਾ। ਉਹਨੇ ਕਿਹਾ ਇਹ ਦੋਨੋਂ ਹੀ ਜਿਹੜੀਆਂ ਨੇ CAA ਔਰ NRC ਇਵੇਂ ਹੀ ਹੈ ਜਿਵੇਂ 1930 ਚ ਨਾਜ਼ੀਆਂ ਨੇ ਜਿਹੜਾ ਉਹ ਇਸ ਕਿਸਮ ਦੇ ਸਟੈਪ ਲਏ ਸੀ ਔਰ ਇਹ ਅਨਕਨਸਟੀਟਿਊਸ਼ਨਲ ਹੈ ਔਰ ਡਿਜ਼ਾਈਨ ਟੂ disenfranchise several million Muslims, Dalits and other marginalized group in order to move towards an ultra right-wing fascist state। ਇਹ ਜਿਹੜੀ ਹਿੰਦੂ ਸਟੇਟ ਹੈ ਅਲਟਰਾ ਫਾਸ਼ਿਸਟ ਇਹ ਬਣਾਉਣ ਦੇ ਲਈ ਉਹਨਾਂ ਨੇ ਮੁਸਲਮਾਨਾਂ ਨੂੰ, ਦਲਿਤਾਂ ਨੂੰ ਔਰ ਜਿਹੜੇ ਲੋਅਰ ਰੰਗ ਦੇ ਉੱਤੇ ਖੜੇ ਹੋਏ ਨੇ ਉਹਨਾਂ ਤੋਂ ਵੋਟ ਦਾ ਹੱਕ ਵੀ ਖੋਹ ਲੈਣਾ। ਔਰ ਇਹ people in India and South Asian community in the US should know that they have the support of the world in opposing such a discriminatory law। ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਭਾਰਤ ਦੇ ਵਿਚਲੇ ਜਿਹੜੇ ਲੋਕ ਸਟਰਗਲ ਕਰ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੁਨੀਆ ਤੁਹਾਡੇ ਨਾਲ ਖਲੋਤੀ ਹੈ ਜਿਹੜੇ ਤੁਸੀਂ ਉਹਨੂੰ ਅਪੋਜ਼ ਕਰ ਰਹੇ ਹੋ। ਔਰ ਇਹਦੇ 'ਚ ਜਿਹੜਾ ਬੇਸਿਕਲੀ ਇਸ ਸਟੋਰੀ ਦੇ ਵਿੱਚ ਹੈ ਕਿ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਨੇ ਪਹਿਲਾਂ ਹੀ CAA ਦੇ ਉੱਤੇ ਆਪਣਾ ਜਿਹੜਾ ਹੈ ਉਹ ਕੰਸਰਨ ਸ਼ੋ ਕੀਤਾ। ਹੁਣ ਦਿਲਚਸਪ ਹੈ ਵੀ BJP ਦਾ ਕੀ ਰਿਐਕਸ਼ਨ ਹੈ। ਔਰ ਹੁਣ ਕਿਉਂਕਿ ਅਖਬਾਰ ਜਦੋਂ ਜਾਂ ਮੀਡੀਆ ਕੋਈ ਸਟੋਰੀ ਕਰਦਾ ਹੈ ਤੇ ਇਹ ਦੱਸਣ ਦੇ ਲਈ ਕਿ ਬੈਲੈਂਸ ਹੈ ਉਹਨੇ ਦੂਸਰੀ ਸਾਈਡ ਨੂੰ ਵੀ ਸੁਣਿਆ। ਸੋ ਜਦੋਂ ਰੈਜ਼ੋਲੂਸ਼ਨ ਕੀਤਾ ਕੈਂਬਰਿਜ ਸਿਟੀ ਨੇ ਔਰ ਉਹਨੂੰ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਨੇ BJP ਦਾ ਸਪੋਕਸਪਰਸਨ ਹੈ ਜਿਹੜਾ ਹੈ GVL ਨਰਸਿਮਹਾ ਰਾਓ ਉਹਨੂੰ ਕਾਲ ਕੀਤਾ। ਉਹਨੇ ਕਿਹਾ when Al Jazeera reached out to BJP spokesman GVL Narasimha Rao for his reaction to the resolutions passed by 2 US cities, he said the matter was quote unquote insignificant to warrant our comment। ਉਹਨੇ ਕਿਹਾ ਜੀ ਇਹ ਜਿਹੜੇ ਨੇ ਮਤੇ ਜਾਂ ਇਹ ਜਿਹੜੀ ਗੱਲ ਹੈ ਇਹ ਅਸੀਂ ਇਹਦੇ ਤੇ ਵਕਤ ਹੀ ਨਹੀਂ ਜ਼ਾਇਆ ਕਰਨਾ ਚਾਹੁੰਦੇ। ਇਨਸਿਗਨੀਫੀਕੈਂਟ ਟੂ ਵਾਰੰਟ ਆਵਰ ਕਮੈਂਟ ਕਿ ਇੰਨਾ ਇਹ ਗੈਰ ਅਹਿਮ ਹੈ ਕਿ ਇਹਦੇ ਤੇ ਕਮੈਂਟ ਕਰਨਾ ਵੀ ਨਹੀਂ ਬਣਦਾ। ਇਹ ਹੈ ਐਰੋਗੈਂਸ ਦੀ ਸਿਖਰ। ਤੇ ਇਹ ਹੈ ਕਿ ਭਾਈ ਜੇ ਵੱਡਾ ਸਰਪੰਚ ਸਾਡੇ ਨਾਲ ਹੈ, ਜੇ ਇਸ ਸਭ ਦੇ ਬਾਵਜੂਦ ਕਿ ਇਸ ਕਿਸਮ ਦਾ 200 ਮਿਲੀਅਨ ਮੁਸਲਮਾਨਾਂ ਨੂੰ ਡਿਸਐਨਫਰੈਂਚਾਈਜ਼ ਕਰਨ ਦੇ ਲਈ ਲਾਅ ਹੈ, ਲੋਕ ਬੈਠੇ ਹੋਏ ਨੇ ਪ੍ਰੋਟੈਸਟ ਤੇ। ਕਸ਼ਮੀਰ ਦੇ 8 ਮਿਲੀਅਨ ਲੋਕ ਜਿਹੜੇ ਨੇ ਉਹ ਖੁੱਲੀ ਜੇਲ੍ਹ 'ਚ ਡੱਕੇ ਹੋਏ ਨੇ। ਭਾਰਤ ਭਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਸਾਰੇ
ਰਾਈਟ ਥਿੰਕਿੰਗ ਈਵਨ ਹਿੰਦੂ ਜਿਹੜੇ ਨੇ ਉਹਨਾਂ ਦੇ ਵਿੱਚ ਐਕੈਡੈਮਿਸ਼ੀਅਨਸ ਹੋਣ, ਫਿਲਮ ਐਕਟਰਸ ਹੋਣ ਔਰ ਹੋਰ ਸੋਸਾਇਟੀ ਦੇ ਜਿਹੜੇ ਪ੍ਰੋਮਿਨੈਂਟ ਲੋਕ ਨੇ ਜੀ ਉਹ ਆਵਾਜ਼ ਚੁੱਕ ਰਹੇ ਨੇ। ਤੇ ਟਰੰਪ ਜਿਹੜਾ ਹੈ ਉਹ ਮਾਈ ਫਰੈਂਡ ਮੋਡੀ ਜੈਂਟਲਮੈਨ ਔਰ ਫਲਾਣਾ ਕਰ ਰਿਹਾ ਹੈ, ਔਰ ਇਹ ਬੀਜੇਪੀ ਦਾ ਸਪੋਕਸਮੈਨ ਕਹਿ ਰਿਹਾ ਜੀ ਇਹ ਤਾਂ ਅਸੀਂ ਤਾਂ ਇਹ ਵਰਥ ਈਵਨ ਡਿਸਕਸਿੰਗ ਹੀ ਨਹੀਂ ਹੈ ਮੈਟਰ, ਅਸੀਂ ਨਹੀਂ ਆਪਣਾ ਵਕਤ ਖਰਾਬ ਕਰਨਾ ਚਾਹੁੰਦੇ। ਸੋ ਇਹੀ ਕੁਛ ਨਾਜ਼ੀ ਜਰਮਨੀ ਦੇ ਵਿੱਚ ਸੀ। ਬਿਲਕੁਲ ਇਨੀਸ਼ੀਅਲੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ, ਔਰ ਜਦੋਂ ਇੱਕ ਆਂਦਾ ਹੈ ਕਿ ਵੀ ਅਮਰੀਕਾ ਦੇ ਯਹੂਦੀਆਂ ਦਾ ਇੱਕ ਡੈਲੀਗੇਸ਼ਨ ਪ੍ਰੈਜ਼ੀਡੈਂਟ ਰੂਜ਼ਾਵੈਲਟ ਨੂੰ ਮਿਲਿਆ 1930 'ਚ, ਔਰ ਉਹਨਾਂ ਨੇ ਕਿਹਾ ਕਿ ਜੀ ਉੱਥੇ ਜੋ ਚੱਲ ਰਿਹਾ ਹੈ ਮਤਲਬ ਇਹ ਹੋਏਗਾ। ਉਹਨੇ ਕਿਹਾ ਜੀ ਮੈਂ ਜਿਹੜੀ ਰਿਪੋਰਟ ਮੇਰੇ ਕੋਲ ਹੈ ਉੱਥੇ ਲੋਕ ਬਹੁਤ ਖੁਸ਼ ਨੇ, ਗੱਡੀਆਂ ਟਾਈਮ ਸਿਰ ਚੱਲਦੀਆਂ, ਬੱਸਾਂ ਟਾਈਮ ਸਿਰ ਚੱਲਦੀਆਂ, ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ, ਲੋਕ ਜਿਹੜੇ ਨੇ ਉਹ ਬੜੇ ਖੁਸ਼ ਨੇ। ਇਹ ਤਾਂ ਤੁਹਾਡਾ ਝੂਠਾ ਪ੍ਰੋਪੇਗੈਂਡਾ ਹੈ। ਸੋ ਜ਼ਾਹਰ ਹੈ ਕਿ ਹੁਣ ਜੋ ਦਿਖਾਣਗੇ ਟਰੰਪ ਨੂੰ ਵੀ ਜਾਂ ਜੋ ਦੁਨੀਆ ਨੂੰ ਦਿਖਾਇਆ ਜਾ ਰਿਹਾ ਹੈ, ਉਹ ਵਾਜਪਾਈ ਦੇ ਵੇਲੇ ਤੇ ਰਾਈਜ਼ਿੰਗ ਇੰਡੀਆ, ਸ਼ਾਈਨਿੰਗ ਇੰਡੀਆ, ਹੁਣ ਟਰੰਪ ਨੂੰ ਪੁੱਛ ਰਹੇ ਨੇ ਕਿ ਵੀ ਔਰ ਅਦਰਵਾਈਜ਼ ਰੀਜਨਲ ਜ਼ਬਾਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਿਰ ਨਹੀਂ ਚੁੱਕਣ ਦਿੰਦੇ, ਤੇ ਉੱਥੇ ਜਿਹੜੀ ਇਵੈਂਟ ਗੁਜਰਾਤ ਹਰ ਚੀਜ਼ ਅਹਿਮਦਾਬਾਦ ਨੂੰ ਇਹ ਲਿਜਾ ਰਹੇ, ਔਰ ਉੱਥੇ ਜਿਹੜਾ ਇਸ ਇਵੈਂਟ ਦਾ ਨਾਮ ਵੀ ਉਹ ਗੁਜਰਾਤੀ ਜ਼ਬਾਨ ਤੇ ਜ਼ਬਾਨ 'ਚ, ਔਰ ਇਹਨੂੰ ਕੋਈ ਪੁੱਛੇ ਕਿ ਵੀ ਹੁਣ ਤੁਹਾਡੀ ਹਿੰਦੀ ਜ਼ਬਾਨ ਕਿੱਥੇ ਗਈ। ਲੇਕਿਨ ਹੁਣ ਇਸ ਵੇਲੇ ਤਾਂ ਹਾਲਤ ਇਹੀ ਹੈ ਕਿ ਭਾਈ ਜਿਸ ਕੀ ਲਾਠੀ ਉਸ ਕੀ ਭੈਂਸ। ਹੁਣ ਉਹਨਾਂ ਨੂੰ ਉਹਨਾਂ ਦੇ ਹੱਥ ਚੋਂ ਕਹਿੰਦੇ ਜੀ ਅਸੀਂ ਡੈਮੋਕ੍ਰੈਟਿਕਲੀ ਅਸੀਂ ਜਿੱਤ ਕੇ ਆਏ ਹਾਂ। ਇਵੇਂ ਹੀ ਨਾਜ਼ੀ ਕਹਿੰਦੇ ਸੀ ਕਿ ਜੀ ਅਸੀਂ ਤਾਂ ਜਿੱਤ ਕੇ ਆਏ ਹਾਂ, ਵੀ ਆਰ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ। ਸੋ ਕੋਈ ਡਾਊਟ ਨਹੀਂ ਹੈ ਕਿ ਅੱਜ ਦਾ ਇੰਡੀਆ ਜਿਹੜਾ ਹੈ ਉਹ ਰਿਪੀਟ ਆਫ ਨਾਜ਼ੀ ਜਰਮਨੀ ਹੈ, ਪਰ ਕਿਲਿੰਗਸ ਵਰਸਟ ਹੋਣਗੀਆਂ ਈਵਨ ਉਸ ਤੋਂ ਵੀ ਜੋ ਕੁਝ 30ਵਿਆਂ ਦੇ ਵਿੱਚ ਜਰਮਨੀ 'ਚ ਵਾਪਰਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ,
ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੀ ਹੋਰਾਂ ਨੇ ਕਿਹਾ ਹੈ ਕਿ ਜੋ ਮੋਦੀ ਸਰਕਾਰ ਹੈ ਹਰ ਫਰੰਟ ਤੇ ਫੇਲ ਹੋਈ ਹੈ ਔਰ ਉਹ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਪਾਕਿਸਤਾਨ ਨੂੰ ਧਮਕੀਆਂ ਦੇ ਰਹੀ ਹੈ ਔਰ ਜਦ ਕਦੇ ਵੀ ਭਾਰਤ ਪਾਕਿਸਤਾਨ ਨਾਲ ਜੋ ਜੰਗ ਹੋਏਗੀ ਉਸ ਵਿੱਚ ਜੋ ਸਿੱਖ ਨੇ ਉਹ ਸਾਥ ਨਹੀਂ ਦੇਣਗੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣੇ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਹਾਲਾਤ ਭਾਰਤ ਦੇ ਵਿੱਚ ਇਹਨਾਂ ਹਿੰਦੂਤਵੀਆਂ ਨੇ ਬਣਾਏ ਹੋਏ ਨੇ ਜੀ, ਜ਼ਾਹਰ ਹੈ ਕਿ ਇਸ ਵੇਲੇ ਜਿਹੜਾ ਸਿੱਧਾ ਨਿਸ਼ਾਨਾ ਔਰ ਕਹਿ ਕੇ ਜਿਹੜੀ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਹੈ ਉਹ ਉੱਪਰ ਤੋਂ ਥੱਲੇ ਤੱਕ ਵਿਜ਼ੀਬਲ ਹੈ ਔਰ ਉਸ ਨੂੰ ਉਹਨਾਂ ਨੇ ਪਿਛਲੇ ਵਰ੍ਹਿਆਂ 'ਚ ਉਹ ਲਵ ਜਿਹਾਦ ਦਾ ਨਾਅਰਾ ਦੇ ਕੇ ਹੋਏ, ਗਾਂ ਮਾਤਾ ਦਾ ਨਾਅਰਾ ਦੇ ਕੇ ਹੋਏ ਸੈਂਕੜਿਆਂ ਲਿੰਚਿੰਗਸ ਕੀਤੀਆਂ ਨੇ ਔਰ ਹਾਲ ਹੀ ਵਿੱਚ ਦਿੱਲੀ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਜਿਸ ਕਿਸਮ ਦੀ ਨਫ਼ਰਤ, ਇੱਕ ਪਾਸੇ ਪਾਕਿਸਤਾਨ ਔਰ ਸ਼ਾਹੀਨ ਬਾਗ ਨੂੰ ਪਾਕਿਸਤਾਨ ਬਣਾ ਦਿੱਤਾ, ਬਾਕੀ ਨੂੰ ਭਾਰਤ ਬਣਾ ਦਿੱਤਾ ਜੀ। ਭਾਵੇਂ ਹੁਣ ਹਾਰ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਜੀ ਇਹ ਜਿਹੜਾ ਨਾਅਰੇ ਸੀ ਗੋਲੀ ਮਾਰੋ ਔਰ ਦੂਸਰੇ ਸਾਡੇ ਅਗੇਂਸਟ ਗਏ। ਹਾਲਾਂਕਿ ਅਮਿਤ ਸ਼ਾਹ ਨੇ ਸਭ ਤੋਂ ਜ਼ਿਆਦਾ ਭੜਕਾਊ ਲਾਈਨ ਵਾਲਾ ਹੀ ਉਹਦਾ ਵੀ ਜਿਹੜੀ ਸੀ ਸਾਰੀ ਪ੍ਰੈਜੈਂਟੇਸ਼ਨ ਉਸੇ ਲਾਈਨ ਤੇ ਸੀ ਜਦੋਂ ਉਹ ਇਹ ਕਹਿ ਰਿਹਾ ਸੀ ਕਿ ਵੀ ਇੰਨੀ ਜ਼ੋਰ ਦੀ ਬਟਨ ਦੱਬੋ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ। ਹਾਲਾਂਕਿ ਕਰੰਟ ਤਾਂ ਆਪ ਹੀ ਲੱਗਾ ਉਹਨਾਂ ਨੂੰ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕੋਰ ਬੀਜੇਪੀ ਦੀ ਨੀਤੀ ਦਾ ਹੈ, ਇਹਦੇ ਬਰਥ ਦਾ ਹੀ ਹੈ। ਜੇ 100 ਸਾਲ ਇਹਦੇ ਜਨਮ ਨੂੰ ਹੋ ਗਏ ਨੇ ਤਾਂ ਸ਼ੁਰੂ ਹੀ ਮੁਸਲਮਾਨ ਨਫ਼ਰਤ ਤੋਂ ਹੋਇਆ ਔਰ ਇਸ ਗੱਲ ਨੂੰ ਕਿਉਂਕਿ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਟਰਕੀ ਦੇ ਪ੍ਰੈਜ਼ੀਡੈਂਟ ਮਿਸਟਰ ਐਰਡੋਗਨ ਪਾਕਿਸਤਾਨ ਦੇ ਦੌਰੇ ਤੇ ਆਏ ਹੋਏ ਨੇ। ਅੱਜ ਉਹਨਾਂ ਦਾ ਕਾਫੀ ਅੱਛਾ ਜਿਹੜਾ ਉਹ ਵੈਲਕਮ ਹੋਇਆ ਔਰ ਇਮਰਾਨ ਖਾਨ ਨੇ ਉਹਨਾਂ ਨੂੰ ਵੈਲਕਮ ਕਿਹਾ ਔਰ ਬੜਾ ਰਾਇਲ ਅੰਦਾਜ਼ ਦੇ ਵਿੱਚ ਹੋਇਆ ਔਰ ਇਸ ਸਾਰੇ ਦੇ ਨਾਲ ਜੋੜ ਕੇ ਹੁਣ ਜਿਹੜਾ ਅਸੀਂ ਟਰਕੀ ਔਰ ਪਾਕਿਸਤਾਨ ਦੇ ਰਿਲੇਸ਼ਨਸ ਬਾਰੇ ਲਗਭਗ ਹਫ਼ਤਾ ਪਹਿਲਾਂ ਡਿਸਕਸ ਕੀਤਾ ਸੀ। ਬਹੁਤ ਸਾਰੀਆਂ ਉਹੀ ਗੱਲਾਂ ਜਿਹੜੀਆਂ ਨੇ ਹੁਣ ਡਿਸਕਸ ਹੋ ਰਹੀਆਂ ਨੇ ਔਰ ਅਸੀਂ ਸਮਝਦੇ ਹਾਂ ਵੀ ਕਿੰਨਾ ਕੁ ਈਵਨ ਪਾਕਿਸਤਾਨ ਦੇ ਵਿੱਚ ਵੀ ਜਾਣਨ ਦੀ ਭੁੱਖ ਹੈ ਕਿਸੇ ਚੀਜ਼ ਬਾਰੇ ਕਿ ਸਾਡਾ ਉਹ ਸੈਗਮੈਂਟ YouTube ਦੇ ਉੱਤੇ 1,40,000 ਦੇ ਕਰੀਬ ਵਿਊਅਰਸ ਨੇ ਦੇਖਿਆ ਔਰ ਉਸ ਦੇ ਉੱਤੇ ਜਿਹੜੇ ਨੇ ਕਈ ਹਜ਼ਾਰ ਜਿਹੜੇ ਨੇ ਸ਼ੇਅਰ ਔਰ ਕਮੈਂਟ ਔਰ ਲਾਈਕਸ ਔਰ ਦੂਸਰੇ। ਲੇਕਿਨ ਇੱਕ ਗੱਲ ਜਿਹੜੀ ਬਹੁਤਿਆਂ ਵੱਲੋਂ ਇਹ ਕਹੀ ਜਾ ਰਹੀ ਹੈ ਔਰ ਜਿਹੜੀ ਇਹ ਠੀਕ ਹੈ ਕਿ ਜਦੋਂ ਖਿਲਾਫਤ ਲਹਿਰ ਚੱਲੀ ਜਿਹੜੀ ਕਿ ਖਲੀਫਾ ਲਿਆਉਣ ਦੇ ਹੱਕ ਸੀ ਉਦੋਂ ਕਾਇਦੇ ਆਜ਼ਮ ਕਾਂਗਰਸ ਪਾਰਟੀ ਦਾ ਹਿੱਸਾ ਸਨ ਔਰ ਉਹਨਾਂ ਨੇ ਉਹਦੀ ਹਮਾਇਤ ਨਹੀਂ ਸੀ ਕੀਤੀ ਉਸ ਵੇਲੇ ਜਿਹੜਾ ਪਰ ਗਾਂਧੀ ਮਦਦ ਦੇ ਉੱਤੇ ਗਿਆ ਸੀ। ਪਰ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਬਰੇ ਸਗੀਰ ਦੇ ਮੁਸਲਮਾਨਾਂ ਦੀ ਜਿਹੜੀ ਹਮਦਰਦੀ ਹੈ ਵੱਡੀ ਗਿਣਤੀ ਦੇ ਵਿੱਚ ਉਹ ਸੀ ਖਲੀਫੇ ਦੇ ਨਾਲ ਕਿ ਭਾਈ ਜਿਵੇਂ ਆਟੋਮੈਨ ਅੰਪਾਇਰ ਨੂੰ ਜਿਹੜਾ ਉਹ ਉਸਮਾਨੀਆ ਸਲਤਨਤ ਜਿਹਨੂੰ ਕਹਿੰਦੇ ਸੀ ਉਹਨੂੰ ਬਿਲਕੁਲ ਜਿਹੜਾ ਬਰਬਾਦ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਜਿਹੜੀ ਵਾਪਸ ਹੁਣ ਇੱਕ ਬੌਂਡਿੰਗ ਹੈ ਟਰਕੀ ਔਰ ਪਾਕਿਸਤਾਨ ਦੀ ਜਿਹੜੀ ਕਿ ਇੱਕ ਨਵੇਂ ਅੰਦਾਜ਼ 'ਚ ਹੈ। ਜ਼ਾਹਰ ਹੈ ਟਰਕੀ ਔਰ ਸਾਊਦੀ ਅਰੇਬੀਆ ਦਾ ਆਪਣਾ ਇੱਕ ਟਕਰਾਰ ਹੈ। ਜਿਹੜਾ ਟਰਕੀ ਦਾ 700-800 ਸਾਲ ਉਹਨਾਂ ਮਿਡਲ ਈਸਟ ਉਹਨਾਂ ਦੇ ਥੱਲੇ ਸੀ ਲੇਕਿਨ ਪਾਕਿਸਤਾਨ ਔਰ ਮੌਜੂਦਾ ਹਕੂਮਤ ਇੱਕ ਬੈਲੈਂਸ ਰੱਖ ਕੇ ਮਲੇਸ਼ੀਆ ਦੇ ਨਾਲ ਵੀ ਟਰਕੀ ਦੇ ਨਾਲ ਵੀ ਔਰ ਆਫ ਕੋਰਸ ਸਾਊਦੀ ਅਰੇਬੀਆ ਦੇ ਨਾਲ ਇੱਕ ਆਪਣੀ ਕਿਸਮ ਦੀ ਰਿਲੇਸ਼ਨਸ਼ਿਪ ਹੈ ਇਹਨੂੰ ਅੱਗੇ ਤੋਰ ਰਹੇ ਨੇ। ਭਾਰਤ ਦੇ ਵਿੱਚ ਇਸ ਵੇਲੇ ਕਿਉਂਕਿ ਜੋ ਹਾਲ ਮੁਸਲਮਾਨਾਂ ਦਾ ਹੋ ਰਿਹਾ ਹੈ ਉਸ ਬਾਰੇ OIC ਸਮੇਤ ਕਿਸੇ ਵੀ ਇਸ ਕਿਸਮ ਦੀ ਜਿਹੜੀ ਮੁਸਲਮਾਨਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਹੈ 57 ਮੁਲਕਾਂ ਦੀ OIC ਉਹ ਬਿਲਕੁਲ ਇਨਐਕਟਿਵ ਹੀ ਨਹੀਂ ਬਿਲਕੁਲ ਇਨਰਟ ਹੈ ਔਰ ਜ਼ਾਹਰ ਹੈ ਕਿ ਆਸ ਕੀਤੀ ਜਾ ਰਹੀ ਹੈ ਕਿ ਭਾਈ ਸਾਡੀ ਕੌਣ ਬਾਂਹ ਫੜੇ। ਸੋ ਟਰਕੀ ਔਰ ਪਾਕਿਸਤਾਨ ਔਰ ਕੱਲ ਨੂੰ ਮਲੇਸ਼ੀਆ
ਜੇ ਇੱਕੋ ਤੇ ਆਉਂਦੇ ਨੇ ਔਰ ਬਾਕੀ ਇਹਨਾਂ ਨੂੰ ਜੁਆਇਨ ਕਰਦੇ ਨੇ, ਇੱਕ ਆਵਾਜ਼ ਵੀ ਬਣੇਗਾ। ਲੇਕਿਨ ਜਿਹੜੇ ਅਸੀਂ ਜਿਵੇਂ ਕੱਲ ਵੀ ਗੱਲ ਕੀਤੀ ਸੀ, ਕੱਲ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ ਸੀ, ਜੀ ਫਤਿਹਗੜ੍ਹ ਸਾਹਿਬ 'ਚ ਬਹੁਤ ਵੱਡਾ ਇਕੱਠ ਇਕੱਠ ਹੋਇਆ, ਹੋਇਆ। ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਆਈਆਂ। ਜੀ ਬੇਸ਼ੱਕ ਪੰਜਾਬ 'ਚ ਜਿਹੜੀਆਂ ਬਹੁਤ ਰੈਕਗਨਾਈਜ਼ ਧਿਰਾਂ ਜਿਨ੍ਹਾਂ ਨੂੰ ਮੈਜੋਰਿਟੀ ਨੇ ਬਣਾਇਆ ਹੋਇਆ ਹੈ ਜਾਂ ਪਾਵਰਫੁਲ ਬਣਾਇਆ ਹੋਇਆ ਹੈ, ਉਹ ਤਾਂ ਜ਼ਾਹਰ ਹੈ ਕੋਈ ਮੋਦੀ ਦੇ ਗੁਣ ਗਾ ਰਿਹਾ ਹੈ, ਕੈਪਟਨ ਅਮਰਿੰਦਰ ਕਾਂਗਰਸ ਦਾ ਹੈ। ਲੇਕਿਨ ਇਹ ਨਹੀਂ ਹੈ ਕਿ ਵੀ ਪੰਜਾਬ ਦੇ ਸਿੱਖ ਸਮਝਦੇ ਨਹੀਂ ਨੇ, ਔਰ ਜਿਹੜੇ ਖਾਸ ਤੌਰ ਤੇ ਉੱਥੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਨੇ, ਉਹ ਸਮਝਦੇ ਨੇ ਕਿ ਇਹ ਭਾਰਤ ਦੀਆਂ ਨੀਤੀਆਂ, ਜਦੋਂ ਕਿ ਹੁਣ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ, ਇਹ ਜਿਹੜਾ ਬਾਰ-ਬਾਰ ਪਾਕਿਸਤਾਨ ਨੂੰ ਧਮਕੀਆਂ ਦੇਣਾ ਹੈ, ਜੰਗ ਦੀਆਂ ਧਮਕੀਆਂ, ਜਾਂ ਦਿੱਲੀ ਦੇ ਕੈਂਪੇਨ ਦੇ ਦੌਰਾਨ ਹੀ ਮੋਦੀ ਨੇ ਕਿਹਾ ਕਿ ਜੀ ਅਸੀਂ ਤਾਂ 8-10 ਦਿਨ 'ਚ ਪਾਕਿਸਤਾਨ ਨੂੰ ਫਿਨਿਸ਼ ਕਰ ਸਕਦੇ ਹਾਂ, 65 ਦੀ ਲੜਾਈ ਨੂੰ ਇੰਨੇ ਦਿਨ ਲੱਗੇ ਸੀ, 71 ਦੀ ਨੂੰ ਇੰਨੇ ਦਿਨ ਲੱਗੇ ਸੀ, ਹੁਣ ਅਸੀਂ 10 ਦਿਨ 'ਚ ਟੰਟਾ ਮੁਕਾ ਸਕਦੇ ਹਾਂ। ਹੁਣ ਇਸ ਸਾਰੇ ਨੂੰ ਉੱਥੇ ਬਾਕੀ ਤਾਂ ਗੋਦੀ ਮੀਡੀਆ ਬਣਿਆ ਹੋਇਆ ਹੈ, ਔਰ ਕੁੱਲ ਮਿਲਾ ਕੇ ਸਾਰੀ ਸੁਸਾਇਟੀ ਦੇ ਵਿੱਚ ਇਸ ਕਿਸਮ ਦਾ ਚੱਕਰ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਜਿੱਤਦਾ ਹੈ ਤੇ ਉਹ ਹਨੂਮਾਨ ਦੀ ਰਾਮ ਦੇ ਉੱਤੇ ਜਿੱਤ ਹੈ, ਔਰ ਹਨੂਮਾਨ ਰਾਮ ਦੇ ਦੁਆਰੇ ਤੇ ਖੜਾ ਹੈ। ਅੱਜ ਈਵਨ ਆਮ ਆਦਮੀ ਪਾਰਟੀ ਦੇ ਇੱਕ MLA ਨੇ ਵੀ ਕਿਹਾ ਕਿ ਜੀ ਮੈਨੂੰ ਸੁਪਨੇ ਦੇ ਵਿੱਚ ਜਿਹੜੇ ਨੇ ਉਹ ਰਾਮ ਜੀ ਆਏ ਸੀ, ਉਹਨਾਂ ਨੇ ਕਿਹਾ ਫਿਕਰ ਨਾ ਕਰੋ, ਮੈਂ ਵੀ ਨਹੀਂ ਪਸੰਦ ਕਰਦਾ ਇਹਨਾਂ ਨੂੰ, BJP ਨੂੰ, ਹਨੂਮਾਨ ਜੀ ਤੁਹਾਡੀ ਮਦਦ ਕਰਨਗੇ, ਤੁਸੀਂ ਹਨੂਮਾਨ ਨੂੰ ਚੰਬੜ ਜਾਓ। ਔਰ ਜ਼ਾਹਰ ਹੈ ਕਿ ਵੀ ਉੱਥੇ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹ ਮੈਜੋਰੀਟੇਰੀਅਨਿਜ਼ਮ ਦਾ ਕਾਰਡ ਹੀ ਪਲੇ ਕਰ ਰਹੀ ਹੈ, ਔਰ ਇੱਕ ਪਾਸਿਓਂ 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, 30 ਮਿਲੀਅਨ ਈਸਾਈ, ਈਵਨ ਦਲਿਤ, ਇਹ ਸਾਰੇ ਇਰੈਲੇਵੈਂਟ ਬਣਾ ਦਿੱਤੇ ਨੇ, ਕਿਉਂਕਿ ਸਾਰੀ ਪੋਲਰਾਈਜੇਸ਼ਨ ਦੇ ਉੱਤੇ ਹੀ ਸਾਰੇ ਖੜੇ ਹੀ ਇਹਦੇ ਤੇ ਨੇ ਹੁਣ ਕਿ ਮੈਜੋਰਿਟੀ ਨੂੰ ਕਿਵੇਂ ਰਿਝਾਉਣਾ ਹੈ ਜਾਂ ਲੁਭਾਉਣਾ ਹੈ। ਪਰ ਮੈਂ ਸਮਝਦਾ ਵੀ ਇੱਦਾਂ ਦੇ ਮੌਕੇ ਵੀ ਜੇ ਪੰਜਾਬ 'ਚ ਖਲੋ ਕੇ ਕੋਈ ਆਵਾਜ਼ ਚੈਲੰਜ ਕਰਦੀ ਹੈ ਤੇ ਇਹ ਇੱਕ ਵੱਡੀ ਇੱਕ ਹੌਸਲੇ ਵਾਲੀ ਗੱਲ ਵੀ ਹੈ, ਔਰ ਹਿਸਟੋਰੀਕਲ ਗੱਲ ਵੀ ਹੈ। ਕੱਲ ਜਦੋਂ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ ਐਡਰੈਸ ਕੀਤਾ, ਤੇ ਜੋ ਗੱਲਾਂ ਉਹਨਾਂ ਨੇ ਕਹੀਆਂ ਡੀਟੇਲ ਦੇ ਵਿੱਚ ਤਾਂ ਅਸੀਂ ਡਿਸਕਸ ਕਰਾਂਗੇ। ਲੇਕਿਨ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਅਦਰਵਾਈਜ਼ ਉਹਨਾਂ ਦੀ ਹਰ ਗੱਲ ਕੀ ਉਹਨਾਂ ਦੀ ਕੋਈ ਖਬਰ ਹੀ ਨਹੀਂ ਕਦੇ ਲੱਗਣ ਦਿੰਦਾ, ਇਹਨਾਂ ਨੂੰ ਵੀ ਤਕਲੀਫ ਹੋਈ, ਔਰ ਇਹਨਾਂ ਨੇ ਭਾਵੇਂ ਛੋਟੀ ਜਿਹੀ ਖਬਰ ਲਾਈ, ਹੈਡਲਾਈਨ ਲਾਈ ਹੈ ਮਾਨ ਲਾ ਕੇ, ਪ੍ਰਾਈਮ ਮਿਨਿਸਟਰ ਇਸ਼ੂਇੰਗ ਥ੍ਰੈਟਸ ਟੂ ਪਾਕਿਸਤਾਨ ਟੂ ਹਾਈਡ ਹਿਜ਼ ਫੇਲਿਅਰਸ, ਯਾਨੀ ਇੰਨਾ ਕੁ ਉਹਨਾਂ ਨੇ ਪਿਕ ਕੀਤਾ। ਔਰ ਨਾਲ ਹੀ ਉਹਨਾਂ ਨੇ ਕਿਹਾ ਲੈਸ਼ਿੰਗ ਆਊਟ ਐਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, Shromani Akali Dal Amritsar President Simranjit Singh Maan said he was issuing threats to Pakistan just to divert the attention from his failures, ਕਿ ਹਰ ਫਰੰਟ ਤੇ ਫੇਲ ਹੋਇਆ ਔਰ ਇਹ ਪਾਕਿਸਤਾਨ ਨੂੰ ਧਮਕੀਆਂ ਇਸ ਲਈ ਦੇ ਰਿਹਾ ਤਾਂ ਕਿ ਲੋਕਾਂ ਦਾ ਧਿਆਨ ਦੂਸਰੇ ਪਾਸੇ ਲਾਇਆ ਜਾਏ। ਫਿਰ ਉਹਨਾਂ ਨੇ ਕਿਹਾ ਕਿ ਜੀ ਮਾਨ said this at a function organized to celebrate 73rd birth anniversary of Sant Jarnail Singh Bhindranwale, ਔਰ ਮਾਨ ਅਰਜ ਦਾ 6, ਇਹ ਬੜੀ ਅਹਿਮ ਗੱਲ ਹੈ ਜਿਹੜੀ ਮੈਂ ਡੀਟੇਲ 'ਚ ਵੀ ਪੜਾਂਗਾ, ਪਰ ਟ੍ਰਿਬਿਊਨ ਵੀ ਇਹਨਾਂ ਨੂੰ ਹੁਣ ਲੱਗਣ ਲੱਗ ਗਿਆ ਵੀ ਸਿੱਖ ਕਿਸ ਲਾਈਨ ਤੇ ਸੋਚ ਰਹੇ ਨੇ। ਬਿਲਕੁਲ ਮਾਨ ਅਰਜ ਦਾ 6 not to participate in any war. He said he was ready to mediate between India and Pakistan to reach a compromise just to save the Sikh community. ਉਹਨਾਂ ਨੇ ਕਿਹਾ ਜੀ ਕਿ ਵੀ ਕੋਈ ਵੀ ਜੰਗ ਹੋਏ ਤੇ ਉਹਨਾਂ ਦੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰਨਾ, ਔਰ ਉਹਨਾਂ ਨੇ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਜਿਹੜਾ ਉਹਨਾਂ ਦਾ ਆਈ ਐਮ ਰੈਡੀ ਦਾ ਮਤਲਬ ਹੈ ਕਿ ਸਿੱਖ ਜਿਹੜੇ ਨੇ ਬਫਰ ਨੇ ਦੋਨਾਂ ਦੇ ਵਿੱਚ, ਔਰ ਤੁਸੀਂ ਸਾਨੂੰ ਭਰੋਸੇ ਚਲਾਓ ਔਰ ਇਹ ਧਮਕੀਆਂ ਦੇਣੀਆਂ ਬੰਦ ਕਰੋ। ਔਰ ਜਿਹੜੀ ਉਹਨਾਂ ਦੀ ਸਪੀਚ ਸੀ ਉਹਦੇ 'ਚ ਉਹਨਾਂ ਨੇ ਹੋਰ ਵੀ ਆਪਣਾ ਇਹ ਜਿਹੜਾ ਮੌਕਫ ਸੀ ਉਹਨੂੰ ਕਾਫੀ ਸਪਸ਼ਟ ਕੀਤਾ। ਉਹਨਾਂ ਨੇ ਕਿਹਾ ਕਿ ਹਿੰਦੂਤਵਾ ਰਾਸ਼ਟਰ ਅਤੇ ਹੁਕਮਰਾਨਾਂ ਦੀ ਕਿਸੇ ਧੌਂਸ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆਂ, ਵੀ ਅਸੀਂ ਇਹ ਤੁਹਾਡੀ ਧੌਂਸ ਜਿਹੜੀ ਹੈ ਨਾ ਹੀ ਦੂਜੀਆਂ ਮਾਈਨੋਰਿਟੀਜ਼ ਨਾ ਹੀ ਸਿੱਖ ਅਸੀਂ ਬਿਲਕੁਲ ਨਹੀਂ ਮੰਨਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਤੁਸੀਂ ਸਿੱਖ ਪੋਪੂਲੇਸ਼ਨ ਵਾਲੇ ਏਰੀਆ ਨੇ ਉਹਨਾਂ 'ਚ ਜਿਹੜਾ ਜੰਗ ਲਾਉਣਾ ਚਾਹੁੰਦੇ ਹੋ ਇਸ ਨੂੰ ਵੀ ਸਿੱਖ ਕਦੇ ਪ੍ਰਵਾਨ ਨਹੀਂ ਕਰਨਗੇ। ਔਰ ਉਹਨਾਂ ਦੀ ਸਪੀਚ ਜਿਹੜੀ ਕੋਟ ਅਨਕੋਟ ਉਹਨਾਂ ਦੇ ਵੈਬਸਾਈਟ ਤੋਂ ਹੀ ਅਸੀਂ ਲਈ ਹੈ। ਉਹਨਾਂ ਨੇ ਕਿਹਾ ਲੰਮੇ ਸਮੇਂ ਤੋਂ ਇੰਡੀਆ ਦੇ ਮੁਤਸਵੀ ਤੇ ਫਿਰਕੂ ਹੁਕਮਰਾਨ ਇੱਥੇ ਅਜੇ ਇਨਸਾਨੀਅਤ ਵਿਰੋਧੀ ਅਮਲ ਤੇ ਕਾਰਵਾਈਆਂ ਕਰ ਰਹੇ ਨੇ ਜਿਸ ਨਾਲ ਇੱਥੇ ਵਸਣ ਵਾਲੀਆਂ ਮਾਈਨੋਰਿਟੀ ਕੌਮਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕੇ ਅਤੇ ਉਹਨਾਂ ਉੱਤੇ ਹਿੰਦੂਤਵਾ ਰਾਸ਼ਟਰ ਦੀ ਤਾਨਾਸ਼ਾਹੀ ਸੋਚ ਨੂੰ ਲਾਗੂ ਕੀਤਾ ਜਾ ਸਕੇ,
ਕਿ ਇਹ ਉਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ ਕਿ ਮਾਈਨੋਰਿਟੀਜ਼ ਨੂੰ ਸਲੇਵ ਬਣਾਓ ਜੀ ਔਰ ਉਹਨਾਂ ਦੀਆਂ ਡਿਕਟੇਟੋਰੀਅਲ ਪਾਲਿਸੀਜ਼ ਜਿਹੜੀਆਂ ਨੇ ਉਹ ਹੋਣ। ਬਿਲਕੁਲ। ਪਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਆਪਣੇ ਕਾਨੂੰਨੀ, ਸਮਾਜਿਕ, ਧਾਰਮਿਕ ਤੇ اخلاقی ਹੱਕਾਂ ਨੂੰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰਦੀਆਂ ਨੇ। ਉਹਨਾਂ ਦਾ ਸਹੀ ਢੰਗ ਨਾਲ ਉਹ ਇਸ ਸਾਰੇ ਨੂੰ ਸਮਝਦੀਆਂ ਨੇ। ਇਹੀ ਵਜ੍ਹਾ ਹੈ ਕਿ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲਾਂ ਨੂੰ ਅੱਜ ਸਮੁੱਚੀਆਂ ਘੱਟ ਗਿਣਤੀ ਕੌਮਾਂ, ਰੰਗਰੇਟੇ, ਦਲਿਤ ਕਬੀਲੇ, ਸਿੱਖ, ਈਸਾਈ, ਮੁਸਲਮਾਨ, ਲਿੰਗਾਇਤ, ਟਰਾਈਬਲਜ਼ ਆਦਿ ਪੂਰੀ ਦ੍ਰਿੜਤਾ ਨਾਲ ਤੜਫ ਉੱਠੇ ਹਨ ਅਤੇ ਇਹਨਾਂ ਕਾਰਵਾਈਆਂ ਵਿਰੁੱਧ ਸਮੁੱਚੇ ਮੁਲਕ ਵਿੱਚ ਇੱਕ ਮਜ਼ਬੂਤ ਵਿਦਰੋਹ ਖੜਾ ਹੋ ਚੁੱਕਾ ਹੈ। ਹੁਣ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਵੀ ਇਸ ਵੇਲੇ ਭਾਰਤ ਦੇ ਵਿੱਚ ਜਿਹੜੀਆਂ ਕੱਲਾ ਇਹੀ ਨਹੀਂ ਕਿ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੈ, ਜੀ ਪਰ ਜਿਵੇਂ ਕਰਨਾਟਕਾ ਦੇ ਵਿੱਚ 1.5 ਕਰੋੜ ਤੋਂ ਜ਼ਿਆਦਾ ਲਿੰਗਾਇਤ ਨੇ ਜਿਹੜੇ ਬੁੱਤ ਪ੍ਰਸਤ ਨਹੀਂ ਨੇ। ਅੰਗਰੇਜ਼ਾਂ ਦੇ ਵੇਲੇ 1941 ਤੱਕ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਨੂੰ ਲਿੰਗਾਇਤ ਲਿਖਿਆ ਜਾਂਦਾ ਸੀ, ਇਹਨਾਂ ਨੇ ਸੈਂਸਸ 'ਚ ਉਹਨਾਂ ਨੂੰ ਹਿੰਦੂ ਬਣਾ ਦਿੱਤਾ ਜੀ। ਸੋ ਉਹਨਾਂ ਦੇ ਨੁਮਾਇੰਦੇ ਵੀ ਹੁੰਦੇ ਨੇ ਜਦੋਂ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਦਲਿਤ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਵਾਮ ਸੇਵ ਦੀ ਇੱਕ ਆਪਣੀ ਥਾਂ ਉਹ ਵੀ ਪਾਰਟਿਸਿਪੇਟ ਕਰਦੇ ਨੇ ਔਰ ਜ਼ਾਹਿਰ ਹੈ ਮਾਨ ਸਾਹਿਬ ਨੇ ਔਰ ਕਸ਼ਮੀਰੀ ਨੇ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ। ਸੋ ਮਾਨ ਸਾਹਿਬ ਨੇ ਕਿਹਾ ਵੀ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਇਹਦਾ ਨਤੀਜਾ ਹੈ ਕਿ ਅੱਜ ਇਹ ਸਾਰੀਆਂ ਧਿਰਾਂ ਇੱਕ ਥਾਂ ਤੇ ਇਕੱਠੀਆਂ ਨੇ ਜੀ ਔਰ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਇਹਨਾਂ ਹਕੂਮਤਾਂ ਨੂੰ ਇਹ ਜਿਹੜੇ ਲੋਕ ਮਾਰੂ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨਾ ਪਵੇਗਾ ਅਤੇ ਹਿੰਦੂਤਵੀ ਧੌਂਸ ਨੂੰ ਇੱਥੋਂ ਦੇ ਨਿਵਾਸੀ ਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆਂ। ਫਿਰ ਉਹਨਾਂ ਨੇ ਇਹ ਸੰਤ ਭਿੰਡਰਾਂਵਾਲਿਆਂ ਬਾਰੇ ਕਿਹਾ ਕਿ ਕਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿੱਦਣ ਭਾਰਤੀ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੋਈ ਔਰ ਇਹ ਖਾਲਿਸਤਾਨ ਦੀ ਬੁਨਿਆਦ ਰੱਖੀ ਜਾਏਗੀ ਔਰ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਦੀ ਨੀਂਹ ਔਰ ਬਹੁਤ ਸਾਰੇ ਜੁਝਾਰੂ ਸਿੱਖ ਨੌਜਵਾਨਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਰੱਖੀ ਹੋਈ ਹੈ ਜੀ ਔਰ ਸਾਡੀ ਪਾਰਟੀ ਉਸ ਵਡਮੁੱਲੀ ਕੌਮੀ ਸੋਚ ਨੂੰ ਹੀ ਬੜੀ ਦ੍ਰਿੜਤਾ ਨਾਲ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਖਾਲਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਜਿਹੜੀ ਹੈ ਉਹ ਵਚਨਬੱਧ ਹੈ ਔਰ ਅਸੀਂ ਜਮਹੂਰੀ ਤਰੀਕੇ ਨਾਲ ਇਸ ਸਟਰਗਲ ਨੂੰ ਕਰ ਰਹੇ ਹਾਂ। ਜੀ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਹੁਕਮਰਾਨ ਅੱਜ ਵੀ ਉਹ ਜਿਹੀ ਜ਼ੁਲਮ ਕਰ ਰਹੇ ਨੇ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਲਈ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਾਉਣ ਦੀਆਂ ਗੱਲਾਂ ਕਰਕੇ ਇਹ ਜਿਹੜੇ ਇਨੋਸੈਂਟ ਲੋਕ ਨੇ ਉਹਨਾਂ ਦਾ ਘਾਣ ਕਰਨਾ ਚਾਹੁੰਦੇ ਨੇ ਔਰ ਕਿਉਂਕਿ ਜੰਗ ਲੱਗਣ ਦੀ ਸੂਰਤ ਵਿੱਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਲੇਹ ਲਦਾਖ, ਜੰਮੂ ਕਸ਼ਮੀਰ, ਗੁਜਰਾਤ ਦਾ ਕੱਛ ਇਲਾਕਾ ਜੰਗ ਦਾ ਅਖਾੜਾ ਬਣਨਗੇ ਤੇ ਅਜਿਹੀ ਹਾਲਤ ਵਿੱਚ ਸਿੱਖ ਕੌਮ ਦੀ ਤਾਂ ਨਸਲਕੁਸ਼ੀ ਔਰ ਨਸਲੀ ਸਫਾਈ ਤਾਂ ਮਲੀਆਮੇਟ ਹੋ ਜਾਏਗਾ। ਇਸ ਲਈ ਸਿੱਖ ਕੌਮ ਬਿਲਕੁਲ ਵੀ ਜੰਗ ਦੇ ਹੱਕ ਵਿੱਚ ਨਹੀਂ ਅਤੇ ਨਾ ਹੀ ਹਿੰਦੂਤਵੀ ਧੌਂਸ ਨੂੰ ਕਿਸੇ ਕੀਮਤ ਤੇ ਪ੍ਰਵਾਨ ਕਰੇਗੀ। ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਇਸ ਦੇ ਹੱਕ 'ਚ ਨਹੀਂ ਹੈ ਔਰ ਜੇ ਕੋਈ ਇਸ ਕਿਸਮ ਦੇ ਹਾਲਾਤ ਬਣੇ ਤੇ ਫਿਰ ਅਸੀਂ ਜਿਹੜੇ ਨੇ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਔਰ ਇਹਦੇ ਨਾਲ ਹੀ ਉਹਨਾਂ ਨੇ ਜਿਹੜੀ ਇਸ ਇਕੱਠ ਦੇ ਵਿੱਚ ਬਹੁਤ ਸਾਰੇ 19 ਰੈਜ਼ੋਲੂਸ਼ਨ ਵੀ ਪਾਸ ਕੀਤੇ ਗਏ ਜਿਹੜੇ ਕਿ ਉਸ ਲਾਈਨ ਦੇ ਉੱਤੇ ਹੀ ਨੇ ਜਿਹਦਾ ਪ੍ਰਗਟਾਵਾ ਉਹਨਾਂ ਨੇ ਕੀਤੇ ਔਰ ਇਹ ਮੈਂ ਸਮਝਦਾ ਵੀ ਬੜੇ ਹੌਸਲੇ ਵਾਲੀ ਗੱਲ ਹੈ। ਬਿਲਕੁਲ ਉੱਥੇ ਖਲੋ ਕੇ ਇਹ ਫੈਕਟਸ ਦੇਣਾ, ਗੱਲ ਕਰਨਾ, ਸਟਰਗਲ ਨੂੰ ਅੱਗੇ ਤੋਰਨਾ ਔਰ ਉਹਨਾਂ ਦੇ ਨਾਲ ਦਲ ਖਾਲਸਾ ਜਿਹੜਾ ਇੱਕ ਸਟੇਜ ਦੇ ਉੱਤੇ ਆਪਸੀ ਟਕਰਾਅ ਵੀ ਸੀ ਥੋੜਾ ਬਹੁਤ, ਹੁਣ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕੋ ਪਲੇਟਫਾਰਮ ਤੇ ਨੇ ਔਰ ਇਸ ਵੱਡੇ ਇਕੱਠ ਨੂੰ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਔਰ ਉਹਨਾਂ ਦੀ ਪਾਰਟੀ ਦੇ ਆਗੂਆਂ ਨੇ ਸੰਬੋਧਨ ਕੀਤਾ ਬਿਲਕੁਲ ਉੱਥੇ ਦਲ ਖਾਲਸਾ ਦੇ ਕੰਵਰਪਾਲ ਸਿੰਘ, ਹਰਪਾਲ ਸਿੰਘ ਚੀਮਾ ਵੀ ਮੁੱਖ ਬੁਲਾਰਿਆਂ ਦੇ ਵਿੱਚ ਸਨ ਔਰ ਜਿਹੜੀ ਗੱਲ ਇਹਨਾਂ ਜਿਹੜਾ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਅੱਗੋਂ ਨਸਲਕੁਸ਼ੀ ਦੇ ਲਈ ਰਾਹ ਪੱਧਰਾ ਹੋਣ ਦੀ ਗੱਲ ਔਰ ਬਾਕੀ ਘੱਟ ਗਿਣਤੀਆਂ ਨਾਲ ਸਲੂਕ ਦੀ ਹੋ ਰਹੀ ਹੈ। ਅੱਜ ਹੀ ਚਿਦੰਬਰਮ ਨੇ ਇੱਕ ਇਕੱਠ ਦੇ ਵਿੱਚ ਕਿਹਾ ਕਿ ਵੀ देयर मस्ट बी ह्यूज मास मूवमेंट इफ मुस्लिम्स बीइंग सेंट टू डिटेंशन कैंप्स। ਹੁਣ ਇਹਦਾ ਮਤਲਬ ਇਹ ਹੈ ਕਿ ਹੁਣ ਪੀ ਚਿਦੰਬਰਮ ਖੁਦ ਸੀਨੀਅਰ ਮਿਨਿਸਟਰ ਹੈ ਕਿ ਆਲਰੇਡੀ ਡਿਟੈਂਸ਼ਨ ਕੈਂਪ ਜਿਹੜੇ ਨੇ ਅਸਾਮ ਤੋਂ ਲੈ ਕੇ ਭਾਰਤ ਭਰ ਦੇ ਵਿੱਚ ਬਣ ਰਹੇ ਨੇ ਬੜੀ ਤੇਜ਼ੀ ਨਾਲ। ਜੇ ਹਜ਼ਾਰਾਂ ਕਸ਼ਮੀਰੀ ਬੱਚੇ 10 ਸਾਲ ਤੋਂ 30 ਸਾਲ ਤੱਕ ਦੀ ਉਮਰ ਦੇ
ਜਿਨ੍ਹਾਂ ਨੂੰ ਬਿਪਨ ਰਾਵਤ ਉਹਨਾਂ ਦਾ ਡਿਫੈਂਸ ਚੀਫ ਇਹ ਕਹਿੰਦਾ ਹੈ ਕਿ ਜੀ ਉਹਨਾਂ ਨੂੰ ਅਸੀਂ ਡੀ ਰੈਡੀਕਲਾਈਜੇਸ਼ਨ ਕੈਂਪਾਂ 'ਚ ਰੱਖਿਆ। ਕਿਸੇ ਨੂੰ ਨਹੀਂ ਸੀ ਪਤਾ ਕਿ ਵੀ ਭਾਰਤ 'ਚ ਕਿੱਥੇ ਕਿੱਥੇ ਨੇ, ਅੱਜ ਵੀ ਨਹੀਂ ਪਤਾ, ਪਰ ਉਹਨੇ ਇਸ ਨੂੰ ਮੰਨਿਆ ਕਿ ਡੀ ਰੈਡੀਕਲਾਈਜੇਸ਼ਨ ਕੈਂਪ ਨੇ। ਔਰ ਚਿਦੰਬਰਮ ਕਹਿ ਰਿਹਾ ਕਿ ਭਾਈ ਜੇ there should be a huge mass movement if any Muslim is sent to detention camps in case Supreme Court upholds the validity of the Citizenship Amendment Act। ਹੁਣ ਜ਼ਾਹਰ ਹੈ ਕਿ ਫਾਈਨਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਇਆ ਹੋਇਆ, ਜੇ ਸੁਪਰੀਮ ਕੋਰਟ ਕਹਿੰਦਾ ਜੀ ਇਹ ਵੈਲਿਡ ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਜ਼ ਪਰ ਕਨਸਟੀਟਿਊਸ਼ਨ ਹੈ, ਫਿਰ ਕੀ ਹੋਏਗਾ? ਜਿਹੜੇ ਡਿਟੈਂਸ਼ਨ ਕੈਂਪ ਬਣ ਰਹੇ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਨੂੰ ਭੇਜਣ ਦਾ ਕੰਮ ਸ਼ੁਰੂ ਹੋ ਜਾਏਗਾ। ਔਰ ਇਹ ਕਹਿ ਰਿਹਾ ਕਿ ਜੀ ਇਸ ਸਾਰੇ ਨੂੰ ਜਿਹੜਾ ਜੇ ਇਸ ਕਿਸਮ ਦੀ ਗੱਲ ਹੁੰਦੀ ਹੈ ਤੇ ਇਸ ਲਈ ਮਾਸ ਮੂਵਮੈਂਟ ਬਣਨੀ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਪੀ ਚਿਦੰਬਰਮ ਨੂੰ ਵੀ ਇਹ ਲੱਗਦਾ ਹੈ ਕਿ ਅਲਟੀਮੇਟਲੀ ਸੁਪਰੀਮ ਕੋਰਟ ਦਾ ਫੈਸਲਾ ਵੀ ਸੀਏ ਦੇ ਹੱਕ 'ਚ ਆਏਗਾ। ਔਰ ਇਸ ਵੇਲੇ ਇਹੀ ਨਹੀਂ ਹੈ ਕਿ ਵੀ ਮੁਸਲਮਾਨ ਡਿਟੈਂਸ਼ਨ ਕੈਂਪ 'ਚ ਭੇਜਣੇ ਜਾਣੇ ਨੇ ਔਰ ਉਹਨਾਂ ਦੇ ਉੱਤੇ ਜ਼ਬਰ। ਸ਼ਾਹੀਨ ਬੈਂਕ ਜਾਂ ਜਾਮੀਆ ਮਿਲੀਆ ਜਾਂ ਅਲੀਗੜ੍ਹ ਯੂਨੀਵਰਸਿਟੀ 'ਚ ਕੀ ਹੋਇਆ? ਹੁਣ ਇੱਕ ਖਬਰ ਜਿਹੜੀ BBC ਦੀ ਹੈ ਕਿ 10 ਲੋਕ ਜਿਨ੍ਹਾਂ 'ਚ ਇੱਕ ਪੱਤਰਕਾਰ ਵੀ ਹੈ, 9 ਜਿਨ੍ਹਾਂ 'ਚ ਸਟੂਡੈਂਟਸ ਨੇ ਔਰ ਅਕੰਪਲਿਸ਼ਡ ਲੋਕ ਨੇ, ਉਹਨਾਂ ਨੇ ਹੁਣ ਗਾਂਧੀ ਨੇ ਚੌਰੀ ਦਾ ਜਿਹੜਾ ਇੱਕ ਜਦੋਂ ਉਹਨੇ 20s ਦੇ ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ ਤਾਂ ਚੌਰੀ ਇੱਕ ਥਾਂ ਹੈ ਜਿੱਥੇ ਕਿ ਅੰਗਰੇਜ਼ਾਂ ਦੇ ਕਤਲ ਹੋਏ। ਗਾਂਧੀ ਨੇ ਨਾਲ ਹੀ ਮੂਵਮੈਂਟ ਬੰਦ ਕਰ ਦਿੱਤੀ। ਹੁਣ ਜੋ ਚੱਲ ਰਿਹਾ ਭਾਰਤ ਦੇ ਵਿੱਚ, ਇਹਦੇ ਪ੍ਰੋਟੈਸਟ ਵਜੋਂ 9 ਦੇ ਕਰੀਬ ਸਿਆਣੇ ਜਿਹੜੇ ਲੋਕ ਉਹਨਾਂ ਨੇ ਜਿਹੜੀ ਹੈ ਪੈਦਲ ਯਾਤਰਾ ਸ਼ੁਰੂ ਕੀਤੀ ਚੌਰੀ ਤੋਂ, ਇਹ ਦੱਸਣ ਲਈ ਕਿ ਗਾਂਧੀ ਕਿੰਨਾ ਹਿੰਸਾ ਦੇ ਖਿਲਾਫ ਸੀ। ਉਹਨਾਂ ਨੇ ਰਾਜਘਾਟ ਤੱਕ ਜਿੱਥੇ ਗਾਂਧੀ ਦੀ ਸਮਾਧੀ ਹੈ ਉਹਨਾਂ ਨੇ ਜਾਣਾ ਸੀ। ਔਰ ਇਹ ਖਬਰ ਹੈ ਕਿ ਚੌਰੀ ਤੋਂ ਰਾਜਘਾਟ ਦੀ ਪੈਦਲ ਯਾਤਰਾ ਤੇ ਨਿਕਲੇ 10 ਲੋਕ ਗ੍ਰਿਫਤਾਰ ਔਰ ਜੇਲ੍ਹ ਦੇ ਵਿੱਚ ਉਹਨਾਂ ਨੇ ਹੁਣ ਵਰਤ ਸ਼ੁਰੂ ਕੀਤਾ। ਔਰ ਇਹਨਾਂ ਦੇ ਵਿੱਚ ਹੁਣ ਉਹ 2 ਜ਼ਿਲ੍ਹੇ ਕ੍ਰਾਸ ਕਰ ਗਏ, ਤੀਸਰੇ ਜ਼ਿਲ੍ਹੇ ਤੱਕ ਪਹੁੰਚਦੇ ਆ ਉਹਨਾਂ ਨੂੰ ਯੂਪੀ ਪੁਲਿਸ ਨੇ ਫੜ ਲਿਆ। ਮੈਜਿਸਟ੍ਰੇਟ ਨੇ ਜ਼ਮਾਨਤ ਦੇਣ ਤੋਂ ਵੀ ਨਾ ਕਰ ਦਿੱਤੀ ਔਰ ਇਹ ਸ਼ਰਤ ਰੱਖੀ ਕਿ ਜ਼ਮਾਨਤ ਤਾਂ ਕੋਈ ਦੇ ਸਕਦਾ ਹੈ, ਜ਼ਮਾਨਤ ਤਾਂ ਮੰਨੀ ਜਾਏਗੀ ਹਰ ਜਿਹੜਾ ਅਰੈਸਟ ਕੀਤਾ ਬੰਦਾ ਹੈ ਉਹਦੇ ਲਈ 2.5 ਲੱਖ ਰੁਪਈਆ ਜਮ੍ਹਾਂ ਕਰਾਇਆ ਜਾਏ। ਔਰ ਇਹ ਸਾਰੇ 'ਚ ਹੁਣ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਹਿੰਦੂ ਵਿਸ਼ਵ ਵਿਦਿਆਲੇ ਜਿਹਨੂੰ ਕਹਿੰਦੇ ਯੂਨੀਵਰਸਿਟੀ ਬਨਾਰਸ ਦੇ, ਉਹਨਾਂ 'ਚ 7 ਸਟੂਡੈਂਟ ਨੇ ਔਰ ਇੱਕ ਦਿੱਲੀ ਦੀ ਪੱਤਰਕਾਰ ਹੈ ਪ੍ਰਦੀਪਿਕਾ ਸਾਰਸਵਤ ਬ੍ਰਾਹਮਣ ਹੈ, ਉਹ ਨਾਲ ਕਵਰ ਕਰ ਰਹੀ ਸੀ ਜਾਣ ਨੂੰ ਕਿਉਂਕਿ ਮੀਡੀਆ ਨੇ ਤਾਂ ਇਗਨੋਰ ਕੀਤਾ ਹੋਇਆ। ਔਰ ਇਹ 2 ਫਰਵਰੀ ਤੋਂ ਗੋਰਖਪੁਰ ਤੋਂ ਨਿਕਲੇ ਔਰ 1300 ਕਿਲੋਮੀਟਰ ਦੀ ਉਹਨਾਂ ਨੇ ਇਹ ਪੈਦਲ ਯਾਤਰਾ ਕਰਨੀ ਹੈ ਤੇ 9 ਦਿਨ ਦੀ ਯਾਤਰਾ ਬਾਅਦ ਗਾਜ਼ੀਪੁਰ ਜਦੋਂ ਪਹੁੰਚੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਸ ਤੋਂ ਪਹਿਲਾਂ ਉਹਨਾਂ ਨੇ 3 ਜ਼ਿਲ੍ਹੇ ਗੋਰਖਪੁਰ, ਆਜ਼ਮਗੜ੍ਹ ਔਰ ਮਾਊ ਇਹ ਪਾਰ ਕਰ ਲਏ ਸੀ। ਔਰ ਉਹਨਾਂ ਨੇ ਕਿਹਾ ਜੀ ਹੁਣ ਉਹਨੂੰ ਅਰੈਸਟ ਕਰਨ ਦਾ ਕਾਰਨ ਗਾਜ਼ੀਪੁਰ ਦਾ SP ਕਹਿ ਰਿਹਾ ਕਿ ਜੀ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ 144 ਧਾਰਾ ਲਾਈ ਹੋਈ ਹੈ ਔਰ ਇਹਨਾਂ ਨੂੰ ਅਸੀਂ ਇਸ ਲਈ ਗ੍ਰਿਫਤਾਰ ਕੀਤਾ ਕਿਉਂਕਿ ਇਹਨਾਂ ਨੇ 144 ਧਾਰਾ ਦਾ ਉਲੰਘਣ ਕੀਤਾ। ਹੁਣ ਧਾਰਾ 9 ਬੰਦੇ 1300 ਕਿਲੋਮੀਟਰ ਪੈਦਲ ਤੁਰੇ ਨੇ, ਗਾਂਧੀ ਦਾ ਹੀ ਮੈਸੇਜ ਲੈ ਕੇ ਚੌਰੀ ਤੋਂ ਰਾਜਘਾਟ ਤੱਕ ਜਾਣਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪਹਿਲਾਂ ਗ੍ਰਿਫਤਾਰੀ ਕਿਉਂਕਿ ਯੂਪੀ ਆਦਿੱਤਿਆਨਾਥ ਦੀ ਸਰਕਾਰ ਹੈ, ਯੋਗੀ ਦੀ, ਜਿਹੜਾ ਦਿੱਲੀ ਦੇ ਵਿੱਚ ਇਹ ਕਹਿੰਦਾ ਸੀ ਕਿ ਜੀ पहले ही कांग्रेस ने तो आतंकवादियों को बिरयानी खिलाई, हम उनको गोली मार रहे हैं। वो किवें टॉलरेट कर सकता है कि जी बनारस हिंदू यूनिवर्सिटी दे और सारे हिंदू ने जिहड़े पैदल मार्च करने वाले कि ये यूपी चों लंघ जाण ते मैजिस्ट्रेट जुडिशरी दा हाल देखो, वो 2.5 लाख रुपया कहंदा जी इन्हां दी जमानत यही है कि भी वो गारंटी भी लैण ते 2.5 लाख रुपया जमा भी करवाण। हुण इहो जे हालात ने और इस सब दे हुंदे आ जे पंजाब दे विच सिख खलो के ये कहंदे ने कि भाई ना असीं तुहाडी इत्थे धौंस मनणी है, ना असीं जंग होण देणी है, जे होई तां असीं तुहाडे नाल नहीं खड़े। और ईवन जिवें कल तुसीं मैंशन कीता सी लुधियाणे दे विच भी जिहड़ा ਉਹ ਅਰਦਾਸਾ ਸੋਧ ਕੇ ਔਰ ਉਹਦੇ ਵਿੱਚ ਸਾਰੇ ਹੀ ਧਰਮਾਂ ਦੇ ਉਹਨਾਂ ਨੇ ਨੁਮਾਇੰਦੇ ਸੱਦੇ, ਲੋਕਲ ਜਿਹੜੇ ਉਹਨਾਂ ਦੇ ਮੁਫਤੀ ਨੇ ਔਰ ਉਹਨਾਂ ਨੇ ਆਲਰੇਡੀ ਧਰਨਾ ਸ਼ੁਰੂ ਕਰ ਦਿੱਤਾ ਔਰ ਉਹਦੇ ਵਿੱਚ ਉਹਨਾਂ ਦੇ ਲੰਗਰ ਦਾ ਸਾਰਾ ਜ਼ਿੰਮਾ ਲੁਧਿਆਣੇ ਦੇ ਵਿੱਚ ਗੁਰਦੁਆਰਾ ਗੁਰੂ ਵਾਰਨ ਹੈ ਉਹਨਾਂ ਨੇ ਲਿਆ ਔਰ ਇਹ ਚੱਲ ਰਿਹਾ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ ਕੁਝ ਚੀਜ਼ਾਂ ਮੁਸੀਬਤਾਂ ਵੀ ਹੁੰਦੀਆਂ ਨੇ
ਪਰ ਉਹ ਬਲੈਸਿੰਗ ਇਨ ਡਿਸਗਾਈਜ਼ ਵੀ ਹੁੰਦੀ ਹੈ। ਅੱਛਾ ਜੇ ਇਸ ਸਾਰੇ ਚੋਂ ਸਿੱਖ, ਮੁਸਲਮਾਨ, ਦਲਿਤ ਔਰ ਈਸਾਈ ਔਰ ਬਾਕੀ ਜਿਹੜੇ ਡਿਪਰਾਈਵਡ ਸੈਕਸ਼ਨ ਹੈ ਔਰ ਜਸਟਿਸ ਲਵਿੰਗ ਹਿੰਦੂਸ ਜੇ ਇੱਕ ਪਲੇਟਫਾਰਮ ਤੇ ਆ ਜਾਣ ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਇਸ ਦੀ ਹੋਏਗੀ। ਲੇਕਿਨ ਉਹ ਆਪਣੀ ਆਈ ਦੇ ਉੱਤੇ ਆਏ ਹੋਏ ਨੇ ਔਰ ਇਸ ਵੇਲੇ ਜਿਹੜੀ ਹਿਟਲਰ ਦੀ ਰੂਹ ਹੈ ਉਹ ਮੋਦੀ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਹੈ ਔਰ ਉਹੀ ਸਭ ਕੁਝ ਕਰਵਾ ਰਹੀ ਹੈ। ਵੈਸੇ ਵੀ ਇਹ ਰੂਹਾਂ 'ਚ ਯਕੀਨ ਰੱਖਦੇ ਨੇ ਪੁਨਰ ਜਨਮ 'ਚ ਰੀਇਨਕਾਰਨੇਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। 191 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਲਗਾਤਾਰਤਾ ਨਾਲ ਡਾਕਟਰ ਸਾਹਿਬ ਤੁਹਾਡੇ ਨਾਲ ਆਪਣੇ ਵਿਚਾਰ ਡਿਸਕਸ ਕਰਦੇ ਨੇ। ਸੋ ਅੱਜ ਵੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਸਾਡੇ ਰਗੋ ਰੇਸ਼ੇ 'ਚ ਉਹ ਦਰਦ, ਉਹ ਪੀੜ ਪਿਛਲੇ 190 ਦਿਨਾਂ ਤੋਂ ਜ਼ਿਆਦਾ ਲਗਾਤਾਰ ਉਹਨੂੰ ਅਸੀਂ ਮਹਿਸੂਸ ਵੀ ਕਰਦੇ ਹਾਂ, ਜੀ ਸਾਂਝੀ ਵੀ ਕਰਦੇ ਹਾਂ। ਔਰ ਕਸ਼ਮੀਰ ਦੇ ਉੱਤੇ ਹਾਲਤ ਦੀ ਨਾਰਮੈਲਸੀ ਦੇ ਨਾਂ ਥੱਲੇ ਜਿਹੜਾ ਬਲਫ ਭਾਰਤ ਦੀ ਹਕੂਮਤ ਖੇਡ ਰਹੀ ਹੈ ਉਹ ਵੀ ਲਗਾਤਾਰਤਾ ਨਾਲ ਜਾਰੀ ਹੈ। ਜੀ ਔਰ ਜਿਵੇਂ ਉਹਨਾਂ ਨੇ CRPF ਦੇ ਜਿਹੜੇ 40 ਜਵਾਨ ਪੁਲਵਾਮਾ ਅਟੈਕ ਦੇ ਨਾਂ ਥੱਲੇ ਇਹਨਾਂ ਨੇ ਖੁਦ ਹੀ ਮਾਰੇ। ਹੁਣ ਤਾਂ ਸਭ ਸਾਹਮਣੇ ਆ ਗਿਆ ਕਿਵੇਂ ਅਜੀਤ ਡੋਵਲ ਦਾ ਬਲੂ ਆਈਡ ਬॉय ਟਰਬਨਡ ਦਵਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਐਕਸਪੋਜ਼ ਹੋਇਆ ਬਾਅਦ 'ਚ, ਉਹੀ ਇੰਚਾਰਜ ਸੀ ਉੱਥੇ। ਔਰ ਪੁਲਵਾਮਾ ਹਮਲੇ ਤੋਂ ਬਾਅਦ ਉਸ ਨੂੰ ਖਾਸ ਪੁਲਿਸ ਮੈਡਲ ਵੀ ਦਿੱਤਾ ਗਿਆ ਸੀ ਜੀ ਕਿ ਉਹਨੇ ਬਹੁਤ ਜਿਹੜੀ ਹੈ ਉਹ ਬਹਾਦਰੀ ਦਾ ਪ੍ਰਗਟਾਵਾ ਕੀਤਾ। ਸੋ ਜ਼ਾਹਰ ਹੈ ਵੀ ਉਹ ਕਿਹਦੀ ਖੇਡ ਖੇਡ ਰਿਹਾ ਸੀ।
ਸੋ ਇੱਕ ਪਾਸੇ ਤਾਂ ਅੱਜ ਇਹ ਐਲਾਨਿਆ ਗਿਆ ਇਹਨਾਂ ਵੱਲੋਂ ਕਿ ਜੀ ਅਸੀਂ ਉਸ ਥਾਂ ਦੇ ਉੱਤੇ ਸ੍ਰੀਨਗਰ ਵਾਲੀ ਸੜਕ ਤੇ CRPF ਦਾ ਜਿਹੜੇ ਮਾਰੇ ਗਏ 40 ਜਵਾਨ ਨੇ ਉਹਨਾਂ ਦਾ ਮੈਮੋਰੀਅਲ, ਉਹਨਾਂ ਦੀ ਯਾਦਗਾਰ ਸਥਾਪਿਤ ਕਰ ਰਹੇ ਹਾਂ। ਜੀ ਸੋ ਜ਼ਾਹਰ ਹੈ ਵੀ ਆਲਰੇਡੀ ਉਹਨਾਂ ਨੇ ਪੁਲਵਾਮਾ ਦਾ ਸੌਦਾ ਪਾਰਲੀਮੈਂਟ ਚੋਣਾਂ ਦੇ ਵਿੱਚ ਵੇਚਿਆ। ਹਾਲਾਂਕਿ ਅੱਡ-ਅੱਡ ਇੰਟਰਵਿਊ ਜਿਹੜੇ ਆਏ ਨੇ ਉਹਨਾਂ ਦੇ ਵਿੱਚ ਜਿਹੜੇ 40 ਮਾਰੇ ਗਏ ਸੀ ਉਹਨਾਂ 'ਚ ਇੱਕ ਸਿੱਖ ਨੌਜਵਾਨ ਤਰਨਤਾਰਨ ਦੇ ਨੇੜੇ ਪਿੰਡ ਦਾ ਸੀ, ਔਰ ਅੱਜ ਉਹਦੇ ਭਰਾ ਦਾ ਇੱਕ ਇੰਟਰਵਿਊ ਜਿਹੜਾ ਕਿ BBC ਨੇ ਦਿੱਤਾ ਹੈ। ਉਹਨੇ ਕਿਹਾ ਜੀ ਜੋ ਸਾਡੇ ਨਾਲ ਇਕਰਾਰ ਕੀਤਾ ਗਿਆ ਸੀ ਵੀ ਸਾਡੇ ਲਈ, ਉਹਨਾਂ ਦਾ ਬਜ਼ੁਰਗ ਵੀ ਕਹਿ ਰਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਪੁਲਵਾਮਾ ਕਿਹਨੇ ਕੀਤਾ, ਜੀ ਸਾਨੂੰ ਤਾਂ ਇੰਨਾ ਕੁ ਪਤਾ ਵੀ ਸਾਡਾ ਮੁੰਡਾ ਮਰ ਗਿਆ, ਜੀ। ਇਹ ਉਹਨੂੰ ਸ਼ਹੀਦ ਕਹੀ ਜਾਣ। ਦੂਜਾ ਉਹਨਾਂ ਨੇ ਕਿਹਾ ਜੀ ਜੋ ਸਾਨੂੰ ਇਕਰਾਰ ਕੀਤਾ ਸੀ ਕੁਛ ਨਹੀਂ ਦਿੱਤਾ ਹੈ ਸਾਨੂੰ, 12 ਲੱਖ ਕਿਹਾ ਸੀ ਦਿਆਂਗੇ, ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿਆਂਗੇ, ਕੁਛ ਨਹੀਂ ਸਾਨੂੰ ਡਿਲੀਵਰ। ਇਹੀ ਗੱਲ ਯੂਪੀ ਜਾਂ ਬਿਹਾਰ ਦੇ ਇੱਕ ਸੱਜਣ ਨੇ ਜਿਨ੍ਹਾਂ ਦਾ ਬੇਟਾ ਮਾਰਿਆ ਗਿਆ, ਉਹਨਾਂ ਨੇ ਵੀ ਕਿਹਾ। ਉਹਨਾਂ ਨੇ ਕਿਹਾ ਮੋਦੀ ਨੂੰ ਵੀ ਮੇਰੇ ਸਾਹਮਣੇ ਤਾਂ ਆਏ ਕਿ ਭਾਈ ਇਹ ਕਿਵੇਂ, ਉਹ ਤਾਂ ਗਾਰਡੀਅਨ ਬਣਿਆ ਹੋਇਆ ਸੀ ਔਰ ਕਿਵੇਂ ਇਹਨਾਂ ਨੇ ਸਿਆਸੀ ਫਾਇਦਾ ਚੁੱਕਿਆ ਔਰ ਸਾਡੀ ਜ਼ਿੰਦਗੀ ਰੋਲ ਦਿੱਤੀ। ਬਿਲਕੁਲ। ਸੋ ਜ਼ਾਹਰ ਹੈ ਵੀ ਹੁਣ ਅਜੇ ਵੀ, ਕਿਉਂਕਿ ਇੱਕ ਪਾਸੇ 80 ਲੱਖ ਕਸ਼ਮੀਰੀ ਕਿਸ ਵਕਤ ਨੂੰ ਫੜੇ ਹੋਏ ਨੇ, ਉਹਨਾਂ ਦੇ ਉੱਤੇ ਕੀ ਜ਼ੁਲਮ ਤਸ਼ੱਦਦ ਹੋ ਰਿਹਾ ਹੈ, ਬਜਾਏ ਕਿ ਉਹਨਾਂ ਦੀ ਸਾਰ ਲਈ ਜਾਏ ਜਾਂ ਘੱਟੋ ਘੱਟ ਜੋ ਉਹਨਾਂ ਤੇ ਪਾਬੰਦੀਆਂ ਨੇ ਉਹੀ ਖਤਮ ਕੀਤੀਆਂ ਜਾਣ। ਇਹ ਆਪਣਾ ਸਿਆਸੀ ਸੌਦਾ ਵੇਚਣ ਤੇ ਲੱਗੇ ਹੋਏ ਨੇ ਔਰ ਉਹਨਾਂ ਦੇ ਮੈਮੋਰੀਅਲ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਉਹਦੀਆਂ ਪਿਕਚਰਸ ਵੀ ਆਉਣਗੀਆਂ ਔਰ ਫਿਰ ਅੱਗੋਂ, ਕਿਉਂਕਿ ਹੁਣ ਕੱਲਾ ਦਿੱਲੀ ਚੋਣਾਂ ਨਾਲ ਤਾਂ ਗੱਲ ਨਹੀਂ ਮੁੱਕ ਗਈ, ਆਉਣ ਵਾਲੇ ਪੀਰੀਅਡ 'ਚ ਬਿਹਾਰ 'ਚ ਚੋਣਾਂ ਨੇ, ਬੰਗਾਲ 'ਚ ਚੋਣਾਂ ਨੇ। ਔਰ ਮੈਨੂੰ ਨਹੀਂ ਲੱਗਦਾ ਕਿ BJP ਦੇ ਕੋਲ ਹਿੰਦੂਤਵਾ ਤੋਂ ਬਿਨਾਂ ਔਰ ਨਫ਼ਰਤ ਤੋਂ ਬਿਨਾਂ ਪਾਕਿਸਤਾਨ ਔਰ ਮੁਸਲਮਾਨਾਂ ਦੀ ਕੋਈ ਹੋਰ ਐਸਾ ਹੈ ਜਿਹਦੇ ਥੱਲੇ ਜਿਹੜਾ ਉਹ ਚੋਣਾਂ ਦੇ ਵਿੱਚ ਲੋਕਾਂ ਨੂੰ ਪੋਲਰਾਈਜ਼ ਕਰ ਸਕਦੇ ਨੇ। ਈਵਨ ਇਸ ਸਾਰੇ ਤੋਂ ਬਾਅਦ ਵੀ ਹੁਣ ਜੇ ਦਿੱਲੀ ਦਾ ਵੀ ਦੇਖੀਏ, ਹਾਲਾਂ ਬਹੁਤ ਸਾਰੇ ਆਪਣੇ ਆਪਣੇ ਸਪੈਸ਼ਲਿਸਟ ਲੱਗੇ ਹੋਏ ਨੇ, BJP ਦਾ ਵੋਟ ਬੈਂਕ ਪਰਸੈਂਟੇਜ ਵੋਟਰਸ ਦੀ ਉਹ ਘਟੀ ਨਹੀਂ ਹੈ, ਰਾਦਰ 5% ਸ਼ੂਟ ਹੋਇਆ। ਸੋ ਜ਼ਾਹਰ ਹੈ ਕਿ ਜਿਹੜਾ BJP ਦਾ ਕੋਰ ਵੋਟਰ ਹੈ ਦਿੱਲੀ ਦੇ ਵਿੱਚ ਉਹ ਖੁੱਲ ਕੇ BJP ਦੇ ਨਾਲ ਆਇਆ। ਜਿਹੜਾ ਕਾਂਗਰਸ ਦਾ 5% ਵੋਟ ਬੈਂਕ ਥੱਲੇ ਨੂੰ ਗਿਆ ਉਹਦੇ ਚੋਂ ਵੀ ਉਹ ਸਾਰਾ ਲਗਭਗ BJP ਵੱਲ ਗਿਆ, ਕਿਉਂਕਿ ਆਮ ਆਦਮੀ ਪਾਰਟੀ ਦੀ ਵੋਟ ਪਰਸੈਂਟੇਜ ਪਿਛਲੇ ਨਾਲੋਂ 1% ਥੱਲੇ ਗਈ ਹੈ। ਭਾਵੇਂ ਸੀਟਾਂ ਉਹਨਾਂ ਨੇ ਜਿਹੜੀਆਂ ਨੇ ਉਹ 62 ਕੈਪਚਰ ਕੀਤੀਆਂ, ਕਿਉਂਕਿ ਵਿੱਚੋਂ ਕਾਂਗਰਸ ਮਾਈਨਸ ਹੋ ਗਈ। ਜੇ ਉਹੀ ਕੈਂਡੀਡੇਟ ਆਪਣਾ ਵੋਟ ਬੈਂਕ ਰੱਖਦੇ ਤੇ ਇੰਨੀਆਂ ਹੀ ਸੀਟਾਂ BJP ਨੇ ਲੈਣੀਆਂ ਸੀ। ਸੋ BJP ਵਰਿਡ ਨਹੀਂ ਹੈ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਔਰ ਉਹ ਇਸ ਗੱਲ ਨੂੰ ਕਹਿ ਵੀ ਰਹੇ ਨੇ। ਉਹਨੇ ਅਮਿਤ ਸ਼ਾਹ ਨੇ ਕਿਹਾ ਜੀ ਚੋਣਾਂ ਅਸੀਂ ਤਾਂ ਹਰ ਪਿੰਡ ਦੀ ਵੀ ਚੋਣ ਜਿਹੜੀ ਹੈ ਉਸੇ ਸਪਿਰਿਟ ਨਾਲ ਲੜਦੇ ਹਾਂ, ਅਸੀਂ ਤਾਂ ਜਿੱਤ ਹਾਰ ਦੀ ਕੋਈ ਗੱਲ ਨਹੀਂ। ਉਹਨਾਂ ਨੂੰ ਇਹ ਪਤਾ ਹੈ ਕਿ ਦਿੱਲੀ 'ਚ ਕਿਵੇਂ ਲਾਸਟ ਦਿਨਾਂ ਤੱਕ ਪਹੁੰਚਦੇ ਆ ਉਹਨਾਂ ਨੇ ਦਿੱਲੀ ਦੀ ਫਿਜ਼ਾ ਨੂੰ ਜ਼ਹਿਰੀਲਾ ਕਰ ਦਿੱਤਾ ਸੀ ਔਰ ਉਹ ਸਾਰੀ ਡਿਬੇਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਤਾਂ ਕਿਤੇ ਵੀ ਨਹੀਂ ਸੀ, ਬਿਲਕੁਲ ਸਿੱਖਾਂ ਮੁਸਲਮਾਨਾਂ ਦਾ ਵੀ ਕਿਤੇ ਜ਼ਿਕਰ ਨਹੀਂ ਸੀ। ਹਾਂ, ਸ਼ਾਹੀਨ ਬਾਗ ਕਰਕੇ ਉਹਨਾਂ ਨੂੰ ਨਵੰਬਰ 84 ਦੀ ਐਤਕੀ ਤਾਂ BJP ਨੂੰ ਇਹ ਲੋੜ ਵੀ ਨਹੀਂ ਪਈ ਕਿ ਨਵੰਬਰ 84 ਦੀ ਉਹ ਸਿੱਖ ਨਸਲਕੁਸ਼ੀ ਦਾ ਵੀ ਜ਼ਿਕਰ ਕਰਨ। ਉਹਨਾਂ ਦਾ ਅਕਾਲੀਆਂ ਨੂੰ ਕੱਢ ਕੇ ਬਾਹਰ ਮਾਰਿਆ। ਵੱਖਰੀ ਗੱਲ ਹੈ ਕਿ ਬੇਗੈਰਤ ਜਾ ਕੇ ਖੁਦ ਨੱਕ ਰਗੜਦੇ ਰਹੇ। ਹੁਣ ਅੱਜ ਉਹਨੇ ਚੀਮੇ ਨੇ ਕਿਹਾ, ਦਲਜੀਤ ਸਿੰਘ ਚੀਮੇ ਨੇ, ਦੇਖੋ ਜੀ ਜੇ ਸਾਡੇ ਨਾਲ ਅਲਾਇੰਸ ਹੁੰਦਾ, ਉਹ ਜਿਹੜੀਆਂ 4 ਸੀਟਾਂ ਸੀ ਉੱਥੇ ਸਿੱਖ ਉਮੀਦਵਾਰ ਵੀ ਨਹੀਂ ਸੀ, ਸਾਨੂੰ ਇਨਵੋਲਵ ਵੀ ਨਹੀਂ ਕੀਤਾ। ਸੋ ਮਤਲਬ ਇਹ ਹੈ ਕਿ ਉਹਨਾਂ ਨੇ ਤਾਂ ਆਪਣੇ ਹਿਸਾਬ ਲਾਇਆ ਹੋਇਆ। ਉਹਨਾਂ ਨੇ ਉਹ ਇਹ ਦੇਖ ਲਿਆ ਕਿ ਵੀ ਉਹਨਾਂ ਦਾ ਇਹ ਹਿੰਦੂਤਵੀ ਸੌਦਾ ਦਿੱਲੀ ਦੇ ਵਿੱਚ ਵੀ ਵਿਕਿਆ। ਹੁਣ ਪੁਲਵਾਮਾ 'ਚ ਯਾਦਗਾਰ ਬਣਾਉਣ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਪੁਲਵਾਮਾ ਵੀ ਦੁਬਾਰਾ ਰਿਵਾਈਵ ਕਰਨਗੇ ਔਰ ਜਿਹੜਾ ਡਰਾਮਾ ਇਹ ਕਰ ਰਹੇ ਨੇ ਕਿ ਵੀ ਪਹਿਲਾਂ 15 ਐਂਬੈਸਡਰ ਗਏ ਸੀ, ਹੁਣ 25 ਐਂਬੈਸਡਰਾਂ ਦਾ ਜਿਹੜਾ ਇੱਕ ਗਰੁੱਪ ਜਿਹੜਾ ਗਿਆ ਔਰ ਇਹ ਦੱਸਣ ਲਈ, ਕਿਉਂਕਿ ਪਹਿਲਾਂ ਇਲਜ਼ਾਮ ਲੱਗਾ ਸੀ ਕਿ ਜੀ ਇਹਨਾਂ ਨੇ ਤਾਂ ਕਿਸੇ ਨਾਲ ਇੰਟਰੈਕਟ ਹੀ ਨਹੀਂ ਕਰਾਇਆ, ਇਹਨਾਂ ਨੇ ਵਨ ਵੇ ਇੰਟਰੈਕਸ਼ਨ ਜਰਨਲਿਸਟਾਂ ਦੇ ਨਾਲ ਉਹਨਾਂ ਦਾ ਕਰਾਇਆ ਔਰ ਉਹਦੇ ਤੇ ਸਟੋਰੀ ਹੈ ਕਿ ਜਰਨਲਿਸਟ ਨੈਰੇਟ ਡਿਫਿਕਲਟ ਵਰਕਿੰਗ ਕੰਡੀਸ਼ਨਸ। ਉਹਨਾਂ ਨੇ local media person on Wednesday met 25 foreign envoys at Lalit Hotel in Srinagar, where they spoke about the hardships faced by them since the abrogation of Article 370 last year. ਹੁਣ ਜਿਹੜਿਆਂ ਨੂੰ ਲੈ ਕੇ ਗਏ ਉਹ ਵੀ ਉਹਨਾਂ ਦੇ ਹੀ ਬੰਦੇ ਨੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਉੱਥੇ ਕਿਹਾ the conversation was however one-sided and only the envoys posed questions to journalists to know their views on various issues. ਇੱਕ ਸਾਈਡਡ ਸੀ। ਉਹਨਾਂ ਨੇ ਕਿਹਾ ਜੀ ਜਰਨਲਿਸਟਾਂ ਨੂੰ ਪੁੱਛਿਆ
ਕਿ ਵੀ ਇਹ ਸਪੈਸ਼ਲ ਸਟੇਟਸ ਟੁੱਟਣ ਤੋਂ ਬਾਅਦ ਦਾ ਐਨਵॉयਜ਼ ਵਾਂਟਡ ਟੂ ਨੋ ਫਰੋਮ ਦਾ ਜਰਨਲਿਸਟ ਹਾਊ ਦਾ ਲੋਕਲਸ ਵਿਊਡ ਦਾ ਗਵਰਨਮੈਂਟ ਡਿਸੀਜਨ ਟੂ ਐਬਰੋਗੇਟ ਆਰਟੀਕਲ 370. A journalist talked about the threats and intimidations they had to face from the authorities post August 5th when the center downgraded the state into 2 union territories. ਇਹਦੇ ਬਾਵਜੂਦ ਵੀ ਜੀ। ਮੈਂ ਸਮਝਦਾ ਵੀ ਇਹ ਹੌਸਲੇ ਦੀ ਗੱਲ ਹੈ ਕਿ ਜਰਨਲਿਸਟਾਂ ਨੇ ਇੱਕ ਨੇ ਕਿਹਾ ਕਿ ਵੀ ਬਿਲਕੁਲ। ਸਾਨੂੰ ਕਿਸ ਕਿਸਮ ਦੀਆਂ ਧਮਕੀਆਂ ਮਿਲ ਰਹੀਆਂ, ਸਾਡੇ ਨਾਲ ਕੀ ਹੋ ਰਿਹਾ, ਔਰ ਉਹਦੇ 'ਚ ਉਸ ਕਨਵਰਸੇਸ਼ਨ 'ਚ ਇੱਕ ਐਨਵॉय ਨੇ ਕਿਹਾ ਕਿ ਮੈਂ ਸਿਵਲ ਸੁਸਾਇਟੀ ਮੈਂਬਰਸ ਨੂੰ ਮਿਲਿਆ ਦਿਨ ਦੇ ਦੌਰਾਨ when he had learnt from them was quite contrary to what the journalists were saying. ਉਹਨਾਂ ਨੇ ਕਿਹਾ ਜੀ ਜੋ ਮੈਂ ਮਿਲਿਆ ਉਹ ਤਾਂ ਕੋਈ ਹੋਰ ਗੱਲ ਕਹਿ ਰਹੇ ਨੇ, ਜੋ ਜਰਨਲਿਸਟ ਕਹਿ ਰਹੇ ਨੇ ਉਹ ਬਿਲਕੁਲ ਹੋਰ ਹੈ, ਕਿਉਂਕਿ ਉਹ ਟੇਲਰ ਟਿਊਟਰਡ ਗੱਲ ਹੈ ਸਾਰੀ. ਜੀ। The civil society made it look things are good in Kashmir and the central government's decision to scrap the region's special status was right. But what I am hearing from you is quite the opposite, said one of the. ਹੁਣ ਇਹ ਵੀ ਦਿਲਚਸਪ ਗੱਲ ਹੈ ਕਿਉਂਕਿ ਜਿਹੜੇ ਜਰਨਲਿਸਟ ਗਏ ਉਹ ਤਾਂ ਹੋਟਲ 'ਚ ਉਹਨਾਂ ਨੂੰ ਲੈ ਕੇ ਗਏ ਉਹਨਾਂ ਦੇ ਨਾਲ, ਇਹਦੇ ਬਾਵਜੂਦ ਜਰਨਲਿਸਟਾਂ ਨੇ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਹੁਣ ਅਸੀਂ ਆ ਗਏ ਹਾਂ, ਜਿਹੜੀ ਚੀਜ਼ ਮੀਡੀਆ 'ਚ ਆਏਗੀ ਸ਼ਾਇਦ ਉਸ ਤੋਂ ਬਾਅਦ ਸਾਡਾ ਨੁਕਸਾਨ ਨਾ ਹੋ ਸਕੇ। ਜੀ। ਪਰ ਜਿਹੜੇ ਲੋਕ ਸਿਵਲ ਸੁਸਾਇਟੀ ਦੇ ਉਹਨਾਂ ਨੇ ਮਿਲਾਏ, ਬਿਲਕੁਲ। ਉਹਨਾਂ ਨੇ ਕਿਹਾ ਜੀ ਬਹੁਤ ਵਧੀਆ ਹੋਇਆ, ਅਸੀਂ ਤਾਂ ਬਹੁਤ ਖੁਸ਼ ਹਾਂ, ਭੰਗੜੇ ਪਾ ਰਹੇ ਜੀ। ਹਾਂ ਕਸ਼ਮੀਰ ਦਾ। ਪਰ ਉਹ ਜਰਨਲਿਸਟ ਨੂੰ ਕਹਿ ਰਿਹਾ ਵੀ ਤੂੰ ਜਿਹੜੀ ਗੱਲ ਕਹਿ ਰਿਹਾ ਤੇ ਬਿਲਕੁਲ ਆਪੋਜ਼ਿਟ ਹੈ ਜੋ ਦਿਨ ਵੇਲੇ ਮੈਂ ਸੁਣਿਆ। Some of the envoys expressed surprise over the tough working conditions for the journalists in the absence of internet and the hard living conditions of the people since the abrogation last year. They, however, refused to comment on how they viewed the situation in Kashmir. ਹੁਣ envoys ਨੂੰ ਵੀ ਇਹ ਦੇਖੋ, ਇਹ ਜਿੰਨਾ ਮਰਜ਼ੀ ਇਹ ਟੇਲਰ ਟਿਊਟਰਡ ਕਰਨ, ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਦੱਸੋ ਕਸ਼ਮੀਰ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਕੋਈ ਇੱਥੇ ਕਮੈਂਟ ਨਹੀਂ ਕਰਨਾ। ਜੀ। ਔਰ ਇਹ ਉਹਨਾਂ ਨੇ ਇਹੀ ਕਿਹਾ ਕਿ ਬਈ ਜਿਹੜੀ ਇਹ ਰਿਸਟੋਰ ਕਰੋ ਇੰਟਰਨੈਟ, ਮੀਡੀਆ ਦਾ ਇੰਟਰਨੈਟ ਵੀ ਆਰ ਗੈਟਿੰਗ ਇਜ਼ ਅ ਜੋਕ, ਸੈਡ ਵਨ ਆਫ ਦਾ ਜਰਨਲਿਸਟ। ਸੋ ਕੁੱਲ ਮਿਲਾ ਕੇ ਕਸ਼ਮੀਰ ਦੀ ਹਾਲਤ ਇਸ ਲੈਵਲ ਤੇ ਹੈ। ਬਟ ਹੁਣ ਜਦੋਂ ਟਰੰਪ ਨੇ ਜਾਣਾ ਤੇ ਹੁਣ ਤਾਂ ਸਾਰਾ ਕਸ਼ਮੀਰ ਦੀ ਥਾਂ ਤੇ ਸਾਰਾ ਫੋਕਸ ਜਿਹੜਾ ਉਹ ਅਹਿਮਦਾਬਾਦ ਤੇ ਲੱਗਾ ਹੋਇਆ ਹੈ ਜੀ। ਔਰ ਉਸ ਸਾਰੇ ਦੇ ਉੱਤੇ। ਸੋ ਮੈਨੂੰ ਨਹੀਂ ਲੱਗਦਾ ਵੀ, ਔਰ ਇਹਨੇ ਜਾ ਕੇ ਉੱਥੇ ਕੀ ਕਹਿਣਾ ਟਰੰਪ ਨੇ, ਪਤਾ ਨਹੀਂ ਇਹਨੇ ਕੀ ਉੱਥੇ ਕਹਿਣਾ ਹੈ। ਜ਼ਾਹਰ ਹੈ ਕਿ ਵੀ ਇੱਕ ਵਾਰੀ ਉੱਥੇ ਵੀ ਖਲੋ ਕੇ ਆਫਰ ਕਰ ਸਕਦਾ ਹੈ ਵੀ ਮੈਂ ਤਿਆਰ ਹਾਂ ਜੀ ਮੀਡੀਏਸ਼ਨ ਦੇ ਲਈ। ਬੜੇ ਜੋ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਹੁਣ ਆਪਣੇ ਦਰਸ਼ਕਾਂ ਦੇ ਮੈਸੇਜ ਸ਼ੇਅਰ ਕਰਨ ਜਾ ਰਹੇ ਹਾਂ YouTube ਵਾਲੇ, ਜਿਹੜੇ ਉਹਨਾਂ ਨੇ ਸਾਨੂੰ ਲਾਈਵ ਭੇਜੇ ਨੇ। ਮੁਦੱਸਰ ਨੀਮ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ ਪਾਕਿਸਤਾਨ ਤੋਂ, ਕਹਿੰਦੇ ਨੇ ਮਾਸ਼ਾ ਅੱਲਾ, ਕਹਿੰਦੇ ਨੇ ਕਿ ਅੱਲਾ ਬਲੈਸ ਡਾਕਟਰ ਸਾਹਿਬ ਐਂਡ ਪਾਕ ਬਹੁਤ ਸ਼ੁਕਰੀਆ ਡਿਫੈਂਡਰਸ ਦੀ ਮੁਦੱਸਰ ਆਈਡੀ ਤੋਂ ਸਾਨੂੰ ਮੈਸੇਜ ਆਇਆ, ਕਹਿੰਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ, ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਜ਼ਿੰਦਾਬਾਦ 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 ਜੀ। ਸੋ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨਾ ਜੀ। ਜਾਸਰ ਜੈਨ ਕਹਿੰਦੇ ਨੇ ਕਿ ਵੈਰੀ ਨਾਈਸ ਜੀ। ਫਿਰ ਜਾਸਰ ਇਕਬਾਲ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਸ਼ੋਹਿਬ ਰਾਜਪੂਤ ਕਹਿੰਦੇ ਨੇ ਕਿ ਆਈ ਲਵ CV84 ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜੀ ਇੱਕ ਸੂਰੀ ਨਾਮ ਦਾ ਕੁੱਤਾ ਬਹੁਤ ਭੌਂਕਦਾ ਹੈ, ਉਹ ਵੀ ਸੂਰ ਉਸ ਇਹਨਾਂ ਨਹੀਂ ਪਤਾ ਕਿ ਸਿੰਘਾਂ ਨੇ ਤੈਨੂੰ ਪਤਾਲ ਵਿੱਚੋਂ ਵੀ ਲੱਭ ਕੇ ਨਹੀਂ ਛੱਡਣਾ। ਬਲਵਿੰਦਰ ਸਿੰਘ ਜੀ ਸ਼ੁਕਰੀਆ। ਦੇਖੋ ਇਸ ਕਿਸਮ ਦੇ ਜਦੋਂ ਤੁਸੀਂ ਕੁੱਤਿਆਂ ਦੇ ਮਹੱਲੇ 'ਚ ਹੀ ਰਹਿ ਰਹੇ ਹੋ ਤਾਂ ਫਿਰ ਕੁੱਤਿਆਂ ਨੇ ਭੌਂਕਣਾ ਹੀ ਹੈ। ਇਸ ਵੇਲੇ ਹਿੰਦੂ ਤੋਂ ਵੀ ਕੁੱਤੇ ਸਾਰੇ ਜਿਹੜੇ ਨੇ ਉਹਨਾਂ ਦੀਆਂ ਦੇ ਪਟੇ ਕਿਸੇ ਦੇ ਗਲ 'ਚ ਨਹੀਂ ਹੈਗੇ, ਪਰ ਇਹਨਾਂ ਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਏਗਾ ਇੱਕ ਦਿਨ ਕਿ ਭਾਈ ਇਹਨਾਂ ਨੂੰ ਇਹਨਾਂ ਦੇ ਹਰ ਕਬੂਲ ਦਾ ਜਿਹੜਾ ਉਹ ਮੁੱਲ ਚੁਕਾਉਣਾ ਪਏਗਾ ਜੀ। ਫਿਰ ਨਜ਼ੀਮ ਸ਼ਾਹ ਜੀ ਕਹਿੰਦੇ ਸਰਦਾਰ ਜੀ ਤੁਹਾਨੂੰ ਰੱਬ ਦੀਆਂ ਰੱਖਾਂ ਰੱਬ ਦੀਆਂ ਰੱਖਾਂ। ਇਹ ਅਸਲ ਪੰਜਾਬੀ ਦੇ ਵਿੱਚ ਅਸੀਸ ਇਹੀ ਹੁੰਦੀ ਸੀ, ਜਿਵੇਂ ਮਾਝੇ 'ਚ ਹੁੰਦਾ ਸੀ ਗੁਰੂ ਭਲਾ ਕਰੇ ਜੀ, ਤੇ ਇਹ ਇੱਕ ਸਾਂਝਾ ਸੀ ਜਿਹੜਾ ਕਿ ਰੱਬ ਦੀਆਂ ਰੱਖਾਂ। ਨਾਈਸ, ਵੈਰੀ ਨਾਈਸ। ਉਸਾਮ ਮਸੂਦ ਖਾਨ ਜੀ ਲਿਖਦੇ ਨੇ ਗ੍ਰੇਟ ਚੈਨਲ, ਗ੍ਰੇਟ ਡਿਸਕਸ਼ਨ ਐਂਡ ਸ਼ਾਜੀਦ ਲਿਖਦੇ ਨੇ ਪੰਜਾਬੀਓ ਚੈਨਲ ਨੂੰ ਹਰ ਜਗ੍ਹਾ ਸ਼ੇਅਰ ਕਰੋ। ਵੈਰੀ ਨਾਈਸ, ਸ਼ੁਕਰੀਆ ਸ਼ਾਹਿਦ ਸਾਹਿਬ ਜੀ। ਤਾਰਿਕ ਅਹਿਮਦ ਜੀ ਲਿਖਦੇ ਨੇ ਪਲੀਜ਼ ਡਿਸਕਸ ਦਾ GDP ਆਫ ਪੰਜਾਬ ਐਂਡ ਕੇਰਲਾ ਵਿਦ ਫੋਰਨ remittances without Indian Union. These two states cross many Eastern European countries. They are feeding for UP and Bihar. ਦੇਖੋ ਤਾਰਿਕ ਅਹਿਮਦ ਜੀ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਬਹੁਤ ਬ੍ਰਿਲੀਅੰਟ ਕੋਈ ਨਾ ਕੋਈ ਕਮੈਂਟ ਕਰਦੇ ਹੋ ਜੀ। ਅੱਜ ਕੱਲ ਸਾਡਾ ਫੋਕਸ ਦੂਸਰੇ ਪਾਸੇ ਹੈ,
ਸੋ ਜ਼ਾਹਰ ਹੈ ਕਿ ਪੰਜਾਬ ਔਰ ਕੇਰਲਾ ਇਹ ਇਹਨਾਂ ਦੇ ਹੀ ਮੈਕਸਿਮਮ ਲੋਕ ਬਾਹਰ ਨੇ ਔਰ ਇਹਨਾਂ ਦੀਆਂ ਰੈਮਿਟੈਂਸੀਜ਼ ਨਾਲ ਹੀ ਬਹੁਤ ਸਾਰਿਆਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਜੀ ਔਰ ਜ਼ਾਹਰ ਹੈ ਕਿ ਯੂਪੀ, ਬਿਹਾਰ, ਮੱਧ ਪ੍ਰਦੇਸ਼ ਔਰ ਰਾਜਸਥਾਨ ਜਿਹੜੀਆਂ ਹਿੰਦੂ ਮੈਜੋਰਟੀ ਸਟੇਟਾਂ ਨੇ ਉਹ ਮਲਟੀਪਲਾਈ ਹੋ ਰਹੀਆਂ ਲਾਈਕ ਰੈਟਸ ਐਂਡ ਰੈਬਿਟਸ, ਜੀ ਆਬਾਦੀ ਉਹਨਾਂ ਦੀ। ਬਿਲਕੁਲ। ਔਰ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ। ਜੀ ਖਾਲਿਦ ਇਕਬਾਲ ਖਾਨ ਜੀ ਲਿਖਦੇ ਨੇ, ਸੋ ਸੈਡ। ਬਲਵਿੰਦਰ ਸਿੰਘ ਜੀ ਲਿਖਦੇ ਨੇ, ਖਾਲਸਾ ਜੀ ਟਰਾਲਾ ਖੜਾ ਕਰਕੇ ਤੁਹਾਡਾ 1.5 ਘੰਟੇ ਦਾ ਲਾਈਵ ਦੇਖਦਾ, ਤੁਹਾਡੀ ਇੱਕ ਇੱਕ ਗੱਲ ਦਾ ਕੋਈ ਮੁੱਲ ਨਹੀਂ। ਸੋ ਨਾਈਸ, ਬਹੁਤ ਸ਼ੁਕਰੀਆ ਵੀਰ ਬਲਵਿੰਦਰ ਸਿੰਘ ਜੀ। ਤੁਹਾਡੇ ਵਰਗੇ ਵੀਰ ਹੀ ਸਾਡਾ ਮਾਣ ਵੀ ਨੇ, ਸਾਡਾ ਹੌਸਲਾ ਵੀ ਨੇ ਤੇ ਸਾਡਾ ਤਾਣ ਵੀ ਨੇ। ਬਿਲਕੁਲ। ਜ਼ਬਰਦਸਤ ਪਾਕਿਸਤਾਨ ਲਿਖਦੇ ਨੇ, ਲਵ ਯੂ ਫਰॉम जर्मनी, वेरी नाइस, बहुत शुक्रिया। फिर उन्होंने मैसेज, सुपर सिंह साहब बहुत जबरदस्त प्रोग्राम होता है आपका, इंफॉर्मेशन से ब्रेव हूँ, नहीं इंफॉर्मेशन से भरे हुए सॉरी, बहुत शुक्रिया जी। जासिर बाजवा लिखते ने, वेरी नाइस। एंड अब्दुल वहीद लिखते ने, पिंडरा वाले वाज ए ब्रेव जेट लिखिया उन्होंने, ग्रेसफुल एंजल लाइक फिगर। हाँ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੱਲ ਦੇ ਸਾਡੇ ਪਿੰਡਾਂ ਵਾਲਿਆਂ ਤੇ ਸੈਗਮੈਂਟ ਦੇ ਉੱਤੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰਾਂ ਨੇ ਵੀ ਬੜੇ ਪੋਜ਼ਿਟਿਵ ਕਮੈਂਟ ਕੀਤੇ ਨੇ। ਬਹੁਤ ਸ਼ੁਕਰੀਆ ਜੀ। ਅਰਸ਼ਦ ਰਾਜਾ ਦੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਨ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ। ਯਾਨ ਗੁੱਜਰ ਜੀ ਲਿਖਦੇ ਨੇ, ਮੇਰੇ ਖਿਆਲ ਏਓ ਡਾਕਟਰ ਸਾਹਿਬ, अस्सलाम वालेकुम। ਹਾਂਜੀ, अस्सलाम वालेकुम। ਠੀਕ ਹੈ ਜੀ, ਵਾਲੇकुम सलाम। ਵਾਲੇकुम ਸਲਾਮ। ਸੋ ਅਨਦਰ ਕਲਿਸ਼ੇ ਤੋਂ ਲਿਖਦੇ ਨੇ, बस इतना कसूर कि हमने लिखा था वो सच जो हर किसी की जुबान था, मगर सच यहाँ हो जाते हैं ਜ਼ਹਿਰੀਲੇ। ਜੀ ਜ਼ਾਹਰ ਹੈ ਸੱਚ ਕੌੜਾ ਵੀ ਹੁੰਦਾ ਹੈ, ਉੱਥੇ ਤਾਂ ਜ਼ਹਿਰੀਲਾ ਬਣਿਆ ਹੀ ਹੋਇਆ। ਔਰ ਫਿਰ ਉਹਨਾਂ ਨੇ ਥੱਲੇ ਇੱਕ ਹੋਰ ਕਮੈਂਟ ਲਿਖਿਆ ਹੈ, बस गुंडे भरे सरकारों में और दरिंदे बैठे हैं दरबारों में, यह लोकतंत्र एक लाश है, अब जिन्हें नाज है हिंद पर वो कहाँ है। जी ये शायर लुधियानवी दी एक नज़म सी बड़ी पॉपुलर के जिन्हें नाज है हिंद पर वो कहाँ है। जी बड़ी मूविंग जिन्हों एक फिल्म ਦੇ ਵਿੱਚ ਬਤੌਰੇ ਸੌਂਗ जी शायद गाया सी जी। मोहम्मद रफी अयान ने। गुज्जर जी ने मैनू भी सलाम भेजी है, वालेकुम सलाम। और लिखते हैं, सिस्टर यू आर ग्रेट वर्क एंड गुड वर्क, थैंक यू सो मच। फिर है मैसेज साढ़े कोल, फिर दोबारा उन्होंने मैसेज है, कहते हैं सलाम डॉक्टर साहब को भी, आपको भी और आपकी ऑल टीम को भी, थैंक यू सो मच। काला सिंह जी लिखते हैं, वाहिगुरू जी का खालसा वाहिगुरू जी की फतेह। डॉक्टर साहब और खालसा जिंदाबाद किया, जिंदाबाद जिंदाबाद जिंदाबाद। जी। ਖਾਨ ਬਾਬਾ ਜੀ ਕਹਿੰਦੇ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਹਮੇਸ਼ਾ ਕੀ ਤਰ੍ਹਾਂ ਬਹੁਤ ਵਧੀਆ ਮਾਲੂਮਾਤ ਤੁਸਾਂ ਨਹੀਂ ਹੁੰਦੀ ਹੈ। ਸੋ ਖਾਲਸਾ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਇਹ ਪੋਠੋਹਾਰੀ ਅੰਦਾਜ਼ ਹੈ, ਸਰਾਇਕੀ ਵੀ ਹੈ ਨਾ, ਬਹੁਤ ਵਧੀਆ। ਸੋ ਹਯਾਤ, ਬੜੀ ਮਿੱਠੀ ਜ਼ੁਬਾਨ ਹੈ ਜੀ। ਹਯਾਤ ਜੀ ਲਿਖਦੇ ਨੇ, ਸੋਸ਼ਲ ਮੀਡੀਆ ਇਨੋਸੈਂਟ 84 ਹਮ ਫਰੋਮ ਲਾਹੌਰ ਤੋਂ ਉਹਨਾਂ ਨੇ ਲਿਖਿਆ। ਸੋ ਸਾਨੂੰ ਇਹ ਬੜੇ ਸਾਈਨ ਸਿੰਬਲ ਬੜੇ ਭੇਜਦੇ ਹੋ ਹਯਾਤ ਜੀ, ਸਿੱਧੀ ਜੀ ਕਦੀ ਲਿਖਤ ਲਿਖ ਦਿਆ ਕਰੋ। ਜਗਮੋਹਨ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਐਂਡ ਤਾਰਿਕ ਐਮ ਜੀ ਲਿਖਦੇ ਨੇ, ਹਾਊ ਮਚ ਪੰਜਾਬ ਇਜ਼ ਪੇਇੰਗ ਫॉर ਇੰਡੀਅਨ डिफेंस, वाई ऑल foreign remittances, you need to address that Punjab is like New Zealand or better। ਤੁਸੀਂ ਬਹੁਤ ਠੀਕ ਨੁਕਤਾ ਉਠਾਇਆ ਹੈ। ਵੈਸੇ ਤਾਂ ਇਸ ਵੇਲੇ ਭਾਰਤੀ ਫੌਜ ਦਾ ਆਲਮੋਸਟ 60% ਜਾਂ ਇਸ ਤੋਂ ਥੋੜਾ ਘੱਟ ਹੋਏਗਾ ਉਹਨਾਂ ਦੀਆਂ ਸਾਰੀਆਂ ਛਾਉਣੀਆਂ। ਪੰਜਾਬ ਤਾਂ ਮਿਲਟਰੀ ਕੈਂਪ ਬਣਾਇਆ ਹੋਇਆ ਔਰ ਇਸ ਸਾਰੇ ਤੋਂ ਕਿਉਂਕਿ ਬਹੁਤ ਸਾਰਾ ਬਜਟ ਡਿਫੈਂਸ ਵੱਲ ਔਰ ਹੁਣ ਵੀ ਟਰੰਪ ਦੀ ਵਿਜ਼ਿਟ ਨੂੰ ਲੈ ਕੇ ਇਹਨਾਂ ਨੇ ਵੱਡੇ ਜਿਹੜੇ ਨੇ ਉਹ ਡਿਫੈਂਸ ਡੀਲ ਕਰਨੀ ਹੈ ਮਿਲਟਰੀ ਹੈਲੀਕਾਪਟਰਸ ਤੋਂ ਲੈ ਕੇ। ਸੋ ਅਲਟੀਮੇਟਲੀ ਪੰਜਾਬ ਬਹੁਤ ਜ਼ਿਆਦਾ ਸੈਂਟਰ ਨੂੰ ਦਿੰਦਾ ਇਨ ਰਿਟਰਨ ਤਾਂ ਈਵਨ ਚੰਡੀਗੜ੍ਹ ਕੈਪੀਟਲ, ਕਿਉਂਕਿ ਰਾਜਧਾਨੀਆਂ 'ਚ ਰੈਵਨਿਊ ਵੀ ਜਨਰੇਟ ਹੁੰਦੇ ਨੇ ਹੋਰ ਵੀ, ਉਹ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ ਹੋਇਆ, ਈਵਨ ਉਹਦਾ ਫਾਇਦਾ ਵੀ ਸੈਂਟਰ ਚੁੱਕਦਾ ਹੈ। ਏਅਰਪੋਰਟ ਜਿਹੜੇ ਨੇ ਕੋਈ ਪੰਜਾਬ 'ਚ ਡਿਵੈਲਪ ਨਹੀਂ ਕਰਨ ਦਾ ਨਾਂ ਹੈ, ਕਿਉਂਕਿ ਬਿਜ਼ਨਸ ਸਾਰੀ ਦਿੱਲੀ ਦੇ ਹਵਾਲੇ ਹੁੰਦੀ ਹੈ। ਸੋ ਇਹ ਇੱਕ ਫਰਦਰ ਰਿਸਰਚ ਮੰਗਦਾ ਹੈ ਵੀ ਕਿੰਨੇ %
ਜਿਹੜਾ ਹੈ ਉਹ ਸਾਥੋਂ ਲੈਂਦੇ ਨੇ ਤੇ ਦਿੰਦੇ ਤਾਂ ਕੁਝ ਵੀ ਨਹੀਂ ਹੈ, ਉਹਦੇ ਤਾਂ ਕਰਜ਼ਾਈ ਕੀਤਾ ਹੋਇਆ ਪੰਜਾਬ ਨੇ। ਬਿਲਕੁਲ। ਹਰਜਸ਼ਨ ਸਿੰਘ ਬੰਸਾਰੋ ਲਿਖਦੇ ਨੇ ਖਾਲਸਾ ਜ਼ਿੰਦਾਬਾਦ, ਫਿਰ ਉਹਨਾਂ ਲਿਖਿਆ 2020 ਜ਼ਿੰਦਾਬਾਦ। ਐਂਡ ਰਾਣਾ ਸ਼ਾਨੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਬਿੱਟੂ ਚੀਮਾ ਜੀ ਵੈਰੀ ਗੁੱਡ ਪ੍ਰੋਗਰਾਮ। ਐਂਡ ਲੱਕੀ ਕੁਮਾਰ ਜੀ ਆਏ ਨੇ, ਉਹ ਕਹਿੰਦੇ ਨੇ ਕਿ ਮੋਦੀ ਟਰੰਪ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਨੂੰ ਮੁਰਦਾਬਾਦ ਲਿਖਿਆ ਹੈ। ਚਲੋ ਖਸਮਾਨ ਕੁਮਾਰ और राणा सानी लिखते हैं डॉक्टर साहब वेरी गुड वर्क। एंड बिट्टू चीमा जी लिखते हैं बरनाला पंजाब गॉड ब्लैस यू बोथ। सो थैंक यू सो मच। इत्थे लेने आ ब्रेक, ਤੁਹਾਡਾ ਲਿਖਣ ਲਈ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ, ਕੁਝ ਮੈਂ ਵੀ ਸਾਂਝਾ ਕਰਨਾ ਚਾਹੁੰਦੀ ਹਾਂ। ਸੋ ਟੀਚਰ ਨਹੀਂ ਕਰੀਦੀ ਬੰਦਾ ਮਾੜਾ ਦੇਖ ਕੇ, ਟੀਚਰ ਨਹੀਂ ਕਰੀਦੀ ਬੰਦਾ ਮਾੜਾ ਦੇਖ ਕੇ, ਓਏ ਮਾੜਾ ਬੰਦਾ ਵੀ ਅਸਮਾਨ ਨੂੰ ਛੂ ਲੈਂਦਾ। ਚਾਰ ਪੈਸੇ ਆ ਜਾਣ ਤਾਂ ਹੰਕਾਰ ਨਹੀਂ ਕਰੇਦਾ, ਮਿੱਠਿਆ ਰੱਬ ਚੀਜ਼ਾਂ ਦੇ ਕੇ ਵੀ ਖੋ ਲੈਂਦਾ। ਸੋ ਨਾਈਸ। ਸੋ ਆਪਾਂ ਹੁਣ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਬਾਣੀ ਦੀ ਵਿਚਾਰ ਕਰਦੇ ਹਾਂ ਜੀ, ਔਰ ਅੱਜ ਭਗਤ ਬੇਣੀ ਜੀ ਦਾ ਤੀਸਰਾ ਸ਼ਬਦ, 3 ਸ਼ਬਦ ਜਿਹੜੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਨੇ, 2 ਅਸੀਂ ਵਿਚਾਰੇ ਨੇ, ਬਿਲਕੁਲ ਤੀਸਰੇ ਸ਼ਬਦ ਦੀ ਵਿਚਾਰ ਕਰ ਰਹੇ ਜੀ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਜੋ ਤੁਸੀਂ ਕਿਹਾ, ਇਸ ਪ੍ਰਥਾਏ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ 'ਚ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਿ ਈਵਨ ਮਿੱਟੀ ਦੀ, ਖਾਕ ਦੀ ਵੀ ਨਿੰਦਿਆ ਨਾ ਕਰੋ, ਉਸ ਨੂੰ ਮਾੜਾ ਨਾ ਕਹੋ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ। ਕੋਈ ਵੀ ਇਸ ਮਿੱਟੀ ਦਾ ਮੁਕਾਬਲਾ ਨਹੀਂ ਕਰ ਸਕਦਾ ਜੀਵਦਿਆਂ ਪੈਰਾਂ ਤਲੇ। ਕਿ ਦੇਖੋ ਇਹਦੀ ਹਿਊਮਿਲਿਟੀ, ਕਿ ਅਸੀਂ ਜਦੋਂ ਜਿਉਂਦੇ ਹਾਂ ਤੇ ਇਹ ਸਾਡੇ ਪੈਰਾਂ ਥੱਲੇ ਹੁੰਦੀ ਹੈ, ਇਹਨੂੰ ਅਸੀਂ ਰੋਲਦੇ ਜੀ, ਮੋਇਆਂ ਉੱਪਰ ਹੋਏ। ਪਰ ਅਲਟੀਮੇਟਲੀ ਇਸ ਲੜਾਈ ਦੇ ਵਿੱਚ ਖਾਕ ਜਿੱਤਦੀ ਹੈ, ਕਿਉਂਕਿ ਅਖੀਰ ਅਸੀਂ ਮਰ ਜਾਣਾ ਤੇ ਸਾਡੇ ਉੱਤੇ ਮਿੱਟੀ ਨੇ ਆ ਜਾਣਾ। ਕਬਰ ਅਲਟੀਮੇਟਲੀ ਤਾਂ ਉਹ ਮਿੱਟੀ ਹੈ ਕਿ ਜਿਸ ਨੂੰ ਕਦੇ ਅਸੀਂ ਪੈਰਾਂ ਥੱਲੇ ਰੋਲਿਆ ਹੁੰਦਾ। ਸੋ ਜ਼ਾਹਰ ਹੈ ਕਿ ਹੰਕਾਰ ਦੇ ਵਿੱਚ, ਤਕੱਬਰ ਦੇ ਵਿੱਚ, ਅਨਾਹ ਦੇ ਵਿੱਚ, ਐਰੋਗੈਂਸ ਦੇ ਵਿੱਚ ਕਿਸੇ ਨੂੰ ਛੁਟਿਆਣਾ, ਕਿਸੇ ਗਰੀਬ ਦਾ ਜਿਹੜਾ ਉਹ ਅਪਮਾਨ ਕਰਨਾ। ਔਰ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ ਫਰਮਾਇਆ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਕਿ ਜਿਹੜਾ ਕੋਈ, ਜਦੋਂ ਕੋਈ ਬੰਦਾ ਕਿਸੇ ਨੂੰ ਧਮਕਾ ਰਿਹਾ ਹੁੰਦਾ ਜਾਂ ਮੁੱਛ ਨੂੰ ਵੱਟ ਦੇ ਰਿਹਾ ਜਾਂ ਉਹਨੇ ਦਾੜੀ ਨੂੰ ਫੜਿਆ ਹੋਇਆ, ਕਿ ਵੀ ਜਿਹੜਾ ਇਨਸਾਨ ਉਸ ਹੰਕਾਰ 'ਚ, ਇਸ ਕਿਸਮ ਦੇ ਜਿਹੜੇ ਹੰਕਾਰੀ ਹੁੰਦੇ ਨੇ, ਉਹਨਾਂ ਦੇ ਲੱਛਣ ਹੁੰਦੇ ਨੇ ਕਿ ਜਿਹੜਾ ਗਰੀਬ ਦੇ ਉੱਤੇ ਇਸ ਕਿਸਮ ਦੀ ਧੌਂਸ ਜਮਾਉਂਦਾ ਹੈ,
ਅਲਟੀਮੇਟਲੀ ਇਹੋ ਜਿਹੇ ਹੰਕਾਰੀ ਉਸ ਅੱਗ ਦੇ ਵਿੱਚ ਸੜਦੇ ਨੇ, ਰੱਬ ਦੀ ਮਾਰ ਉਹਨਾਂ ਨੂੰ ਪੈਂਦੀ ਹੈ ਕਿ ਉਹ ਫਿਰ ਉਸ 'ਚੋਂ ਉਹਨਾਂ ਦਾ ਕੋਈ ਬਚਾਅ ਨਹੀਂ ਹੁੰਦਾ। ਬਿਲਕੁਲ। ਔਰ ਇਹ ਸ਼ਬਦ ਜਿਹੜਾ ਭਗਤ ਬੇਣੀ ਜੀ ਦਾ ਹੈ, ਇਹ ਜਿਹੜਾ ਰਿਚੁਅਲਸ ਹੁੰਦੇ ਨੇ, ਕਰਮ ਕਾਂਡ, ਬਾਹਰਲਾ ਰੂਪ, ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ, ਇੱਕ ਆਈਡੀਓਲੋਜੀ ਜਿਸ ਦੇ ਵਿੱਚ ਇੱਕ ਖੂਬਸੂਰਤ ਧੋਤੀ ਹੈ ਚਿੱਟੇ ਰੰਗ ਦੀ, ਜਿਹੜਾ ਅਣਸੀਤਾ ਕੱਪੜਾ ਹੈ, ਜਿਸ ਦੇ ਵਿੱਚ ਗਲ ਦੇ ਵਿੱਚ ਰੁਦਰਾਕਸ਼ ਦੀ ਮਾਲਾ ਹੈ, ਮੱਥੇ ਦੇ ਉੱਤੇ ਚੰਦਨ ਦਾ ਟਿੱਕਾ ਜਾਂ ਤੁਲਸੀ, ਜਿਹੜਾ ਜਿਹਨੂੰ ਇੱਕ ਪਵਿੱਤਰ ਦਰਖਤ ਮੰਨਿਆ ਜਾਂਦਾ, ਉਸ ਦੇ ਪੱਤੇ ਨੇ। ਔਰ ਕਦੇ ਇਹ ਬ੍ਰਾਹਮਣ ਪੜ੍ਹ ਕੇ ਸੁਣਾ ਰਿਹਾ ਹੈ, ਕਦੇ ਉਹ ਰਾਸ ਲੀਲਾ ਦੀ ਭਗਤੀ ਦੇ ਨਾਂ ਥੱਲੇ ਨੱਚ ਰਿਹਾ ਰੱਬ ਦਾ ਇਹ ਦੱਸਣ ਦੇ ਲਈ ਕਿ ਮੈਂ ਕਿੰਨਾ ਭਗਤ ਹੈ। ਔਰ ਲੋਕ ਜਿਹੜੇ ਨੇ ਉਹਦੇ ਜਾਲ 'ਚ ਫਸੇ ਹੋਏ ਨੇ। ਪਰ ਇਹ ਸਾਰੇ ਬਾਹਰਲੇ ਕਰਮ ਕਾਂਡ ਕਰਨ ਵਾਲੇ ਬ੍ਰਾਹਮਣ ਦੇ ਅੰਦਰ ਕਿਵੇਂ ਮਾੜੀ ਅੱਖ ਹੈ, ਕਿਵੇਂ ਉਹ ਕਰਪਟ ਹੈ, ਕਿਵੇਂ ਉਹ ਦੂਸਰਿਆਂ ਦਾ ਨੂੰ ਐਕਸਪਲੋਇਟ ਕਰਕੇ ਉਹਨਾਂ ਦਾ ਧਨ ਖੋਣਾ ਚਾਹੁੰਦਾ, ਉਸ ਦੇ ਲਈ ਇਸ ਕਿਸਮ ਦੇ ਪਖੰਡ ਕਰਦਾ ਹੈ ਔਰ ਇਸ ਕਿਸਮ ਦਾ ਦੰਭ ਕਰਦਾ ਹੈ। ਉਹ ਇਵੇਂ ਹੀ ਹੈ ਜਿਵੇਂ ਬਗਲਾ ਜਿਹੜਾ ਹੈ ਉਹ ਐਨ ਇੱਕ ਲੱਤ ਦੇ ਪਾਰ ਖਲੋਤਾ ਹੁੰਦਾ ਹੈ ਦਰਿਆ ਦੇ ਕੰਢੇ, ਜਿਵੇਂ ਉਹ ਸਮਾਧੀ ਲਾ ਕੇ ਬੰਦਗੀ ਕਰ ਰਿਹਾ ਹੋਏ, ਪਰ ਜੋ ਹੀ ਮੱਛੀ ਪਾਣੀ ਦੇ ਉੱਪਰ ਆਉਂਦੀ ਹੈ ਸਾਹ ਲੈਣ ਦੇ ਲਈ, ਉਹ ਮੱਛੀ ਨੂੰ ਫੜ ਕੇ ਫੇਰ ਉਵੇਂ ਖਲੋ ਜਾਂਦਾ ਹੈ। ਸੋ ਇਹ ਸਾਰੇ ਹੀ ਜਿਹੜੇ ਮੈਟਾਫਰ ਨੇ, ਅਲੰਕਾਰ ਨੇ ਜਾਂ ਉਦਾਹਰਨਾਂ ਨੇ, ਭਗਤ ਬੇਣੀ ਜੀ ਨੇ ਇਸ ਸ਼ਬਦ ਦੇ ਵਿੱਚ ਇਸਤੇਮਾਲ ਕੀਤੀਆਂ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਜਿਹੜੀ ਸੱਚੀ ਰੱਬ ਨਾਲ ਮੁਹੱਬਤ ਹੈ, ਸੱਚਾ ਇਸ਼ਕ ਹੈ, ਜਿਹੜਾ ਜਿਨ੍ਹਾਂ ਨੇ ਉਸ ਨੂੰ ਪਾ ਲਿਆ, ਉਹੀ ਰੱਬ ਦੇ ਰਸਤੇ ਦੇ ਸੱਚੇ ਜਿਹੜੇ ਨੇ ਉਹ ਪਾਂਧੀ ਵੀ ਨੇ ਔਰ ਉਸ ਦੇ ਸੱਚੇ ਪਿਆਰੇ ਵੀ ਨੇ। ਔਰ ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਨ ਮੁਖ ਭਾਗਾ, ਕਲ ਭਗਵਤ ਬੰਦ ਚਿਰਾਮੰਗ, ਕਰੂਰ ਦ੍ਰਿਸ਼ਟ ਰਤਾ ਨਿਸ ਬਾਦੰਗ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ। ਸੋ ਭਗਤ ਜੀ ਫਰਮਾਉਂਦੇ ਨੇ ਕਿ ਇਹ ਇਸ ਕਿਸਮ ਦਾ ਪਖੰਡੀ ਜਿਹੜਾ ਮੂਰਤੀ ਦੇ ਸਾਹਮਣੇ ਲੰਬਾ ਚਿਰ ਲੰਮਾ ਪਿਆ ਰਹਿੰਦਾ ਹੈ, ਕਲ ਭਗਵਤ ਬੰਦ ਚਿਰਾਮੰਗ, ਕਿ ਚਿਰ ਤੱਕ ਮੂਰਤੀ ਦੇ ਸਾਹਮਣੇ ਪਿਆ ਰਹਿੰਦਾ ਹੈ। ਕਰੂਰ ਦ੍ਰਿਸ਼ਟ, ਪਰ ਇਹਦੀ ਅੱਖ ਟੇਢੀ ਹੈ, ਅੱਖ ਦੇ ਵਿੱਚ ਸੂਰ ਦਾ ਵਾਲ ਹੈ, ਅੱਖ ਮੈੜੀ ਹੈ ਇਹਦੀ। ਕਰੂਰ ਦ੍ਰਿਸ਼ਟ ਜ਼ਾਲਮਾ ਨਾ ਅੱਖ ਹੈ। ਰਤਾ ਨਿਸਬਾਦਨ, ਇਹ ਦਿਨ ਰਾਤ ਜਿਹੜਾ ਮਾਇਆ ਦੀ ਦੌੜ ਦੇ ਵਿੱਚ, ਮਾਇਆ ਦੇ ਝਗੜੇ ਦੇ ਵਿੱਚ, ਮਾਇਆ ਦੀ ਉਧੇੜ ਬੁਣ ਦੇ ਵਿੱਚ ਰਹਿੰਦਾ ਹੈ। ਔਰ ਫਿਰ ਉਹਦਾ ਬਾਹਰਲਾ ਰੂਪ ਬਿਆਨ ਕੀਤਾ, ਤਨ ਚੰਦਨ, ਕਿ ਸਰੀਰ ਦੇ ਉੱਤੇ ਉਹਨੇ ਚੰਦਨ ਦਾ ਲੇਪ ਕੀਤਾ ਹੋਇਆ ਹੈ। ਮਸਤਕ ਪਾਤੀ, ਉਹਦੇ ਮੱਥੇ ਤੇ ਤੁਲਸੀ, ਜਿਹਨੂੰ ਹਰ ਹਿੰਦੂ ਘਰ 'ਚ ਤੁਲਸੀ ਦਾ ਦਰਖਤ ਲੱਗਾ ਹੁੰਦਾ ਸੀ, ਉਹਦੇ ਪੱਤੇ ਉਹਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਰ ਇਹਦੇ ਅੰਦਰ ਰਿਦ ਅੰਤਰ ਕਰ ਤਲ, ਹੱਥਾਂ ਦੀਆਂ ਤਲੀਆਂ, ਕਾਤੀ ਕੈਂਚੀ ਹੈ। ਇਹਦੇ ਦਿਲ ਦੇ ਅੰਦਰ ਇਹ ਕੈਂਚੀ ਦੀ ਚੱਲ ਰਹੀ ਹੈ, ਮਾਨੋ ਇਹਦੇ ਦਿਲ ਦੇ ਹੱਥਾਂ ਦੇ ਵਿੱਚ ਕੈਂਚੀ ਫੜੀ ਹੋਈ ਹੈ। ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ, ਬੱਗਾ ਬਗਲੇ ਨੂੰ ਕਹਿੰਦੇ ਨੇ, ਕਿ ਇਹਦੀ ਉਵੇਂ ਹੀ ਨਜ਼ਰ ਦੇ ਵਿੱਚ ਠੱਗੀ ਹੈ, ਜਿਵੇਂ ਬਗਲਾ ਜਿਹੜਾ ਹੈ ਉਹ ਲਿਵ ਲਾ ਕੇ ਖਲੋਤਾ ਹੁੰਦਾ ਹੈ ਮੱਛੀਆਂ ਨੂੰ ਠੱਗਣ ਦੇ ਲਈ। ਦੇਖ ਬੈਸਨੋ ਪ੍ਰਾਣ ਮੁਖ ਭਾਗਾ, ਕਿ ਭਾਈ ਦੇ ਚਿਹਰੇ ਵੱਲ ਦੇਖੋ ਤੇ ਇਵੇਂ ਲੱਗਦਾ ਜਿਵੇਂ ਵਿਸ਼ਨੂੰ ਦਾ ਭਗਤ, ਔਰ ਬਿਲਕੁਲ ਜਿਵੇਂ ਇਹਦੇ ਅੰਦਰ ਕੋਈ ਹਿੰਸਾ ਨਾਂ ਦੀ ਚੀਜ਼ ਨਹੀਂ ਹੈ। ਨਿਤ ਪ੍ਰਤ ਇਸ਼ਨਾਨ ਸਰੀਰੰਗ, ਇਹ ਬ੍ਰਾਹਮਣ ਰੋਜ਼ਾਨਾ ਇਸ਼ਨਾਨ ਕਰਦਾ, ਗੰਗਾ 'ਚ ਨਹਾਏ, ਜਮਨਾ 'ਚ ਨਹਾਏ, ਘਰ ਨਹਾਏ, ਖੂਹ 'ਤੇ ਨਹਾਏ, ਇਹ ਦੱਸਣ ਲਈ ਕਿ ਮੈਂ ਇੱਕ ਪਵਿੱਤਰ ਹੋ ਗਿਆ। ਦੋਏ ਧੋਤੀ ਕਰਮ ਮੁਖ ਖੀਰੰਗ, ਬੋਡੀਆਂ ਸਾਫ ਸੁਥਰੀਆਂ ਇਹਨੇ ਧੋਤੀਆਂ ਰੱਖੀਆਂ ਹੁੰਦੀਆਂ ਨੇ। ਔਰ ਇਹ ਵੀ ਇਹ ਕਹਿੰਦਾ ਕਿ ਖੀਰੰਗ ਕਹਿੰਦੇ ਨੇ ਦੁੱਧ ਨੂੰ, ਕਿ ਮੈਂ ਸਿਰਫ ਜਿਹੜਾ ਦੁੱਧਾ ਧਾਰੀ ਹਾਂ, ਮੈਂ ਦੁੱਧ ਹੀ ਪੀਂਦਾ, ਮੈਂ ਕੋਈ ਹੋਰ ਨੌਨ ਵੈਜ ਨਹੀਂ ਖਾਂਦਾ। ਇਹ ਉਸ ਦਾ ਹਿਰਦੈ ਛੁਰੀ ਸੰਧਿਆਨੀ, ਪਰ ਇਹਦਾ ਦਿਲ ਜਿਹੜਾ ਹੈ ਉਹ ਇਵੇਂ ਹੀ ਛੁਰੀ ਵਾਂਗ ਹੈ, ਜਿਵੇਂ ਕਿ ਉਹਨੇ ਐਨ ਆਪਣਾ ਨਿਸ਼ਾਨਾ ਵਿੱਢਿਆ ਹੋਇਆ ਕਿ ਵੀ ਕਿਹਨੂੰ ਉਹਨੇ ਲੁੱਟਣਾ। ਹਿਰਦੈ ਛੁਰੀ ਸੰਧਿਆਨੀ, ਪਰ ਦਰਬ ਹਿਰਨ ਕੀ ਬਾਨੀ, ਇਹਦੀ ਆਦਤ ਹੈ ਦੂਸਰਿਆਂ ਦਾ ਧਨ ਲੁੱਟਣ ਦੀ। ਹੁਣ ਇਹਦੇ ਜਦੋਂ ਤੁਸੀਂ ਭਗਤ ਬੇਣੀ ਜੀ ਦਾ ਇਹ ਸ਼ਬਦ ਪੜ੍ਹੋ
ਤੇ ਇੱਕਦਮ ਗੁਰੂ ਨਾਨਕ ਸਾਹਿਬ ਦੇ ਇਸ ਆਸਾ ਦੀ ਵਾਰ ਦੇ ਵੱਲ ਧਿਆਨ ਜਾਂਦਾ ਹੈ, ਜਿਹਦੇ ਚ ਉਹਨਾਂ ਨੇ ਕਿਹਾ ਕਿ ਮੱਥੇ ਟਿੱਕਾ ਤੀੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹਦੇ ਮੱਥੇ ਤੇ ਟਿੱਕਾ ਹੈ, ਤੀੜੀ ਦੇ ਕਖਾਈ ਧੋਤੀ ਹੈ, ਹੱਥ 'ਚ ਛੁਰੀ ਹੈ ਤੇ ਬੁੱਚਰ ਆਫ ਦਾ ਵਰਲਡ। ਹੁਣ ਭਗਤ ਬੇਣੀ ਜੀ ਨੇ ਇਸ ਸ਼ਬਦ ਦੇ ਵਿੱਚ ਬਾਰ-ਬਾਰ 2 ਵਾਰ ਬ੍ਰਾਹਮਣ ਦੇ ਨਾਲ ਕੈਂਚੀ ਦਾ ਜ਼ਿਕਰ ਕੀਤਾ ਹੈ ਤੇ ਛੁਰੀ ਦਾ ਜ਼ਿਕਰ ਕੀਤਾ ਹੈ ਕਿ ਭਾਈ ਉਹ ਕਹਿ ਰਹੇ ਨੇ ਨਿਤ ਪ੍ਰਤ ਇਸਨਾਨ ਸਰੀਰੰ ਦੋਏ ਧੋਤੀ ਕਰਮ ਮੁਖ ਖੀਰਿੰਗ ਹਿਰਦੈ ਛੁਰੀ ਸੰਧਿਆਨੀ। ਅੰਦਰ ਇਹਨੇ ਛੁਰੀ ਤਿੱਖੀ ਕਰਕੇ ਰੱਖੀ ਹੋਈ ਹੈ। ਉਹ ਕਾਹਦੇ ਪਰ ਦਰਬ ਹਿਰਨ ਕੀ ਬਾਣੀ, ਕਿ ਇਹਦੀ ਆਦਤ ਹੈ ਦੂਸਰਿਆਂ ਦਾ ਧਨ ਖੋਹਣਾ, ਦੂਸਰਿਆਂ ਦੇ ਹੱਕ ਖੋਹਣੇ। ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਇਹ ਲੰਪਟ ਨਾਚ ਅਧਰਮੰ, ਕਿ ਭਾਈ ਇਹ ਸਿਲਾ ਨੂੰ ਪੂਜਦਾ ਹੈ, ਪੱਥਰ ਨੂੰ ਪੂਜਦਾ ਹੈ, ਪੂਰੀ ਜਿਹੜੀ ਹੈ ਇੱਕ ਵਿਧੀ ਦੇ ਨਾਲ। ਚੱਕਰ ਗਣੇਸ਼ ਨੇ ਸਰੀਰ ਦੇ ਉੱਤੇ ਥਾਂ ਥਾਂ ਦੇ ਗਣੇਸ਼ ਦੇ ਚੱਕਰ ਬਣਾਏ ਹੋਏ ਨੇ। ਗਣੇਸ਼ ਸ਼ਿਵ ਜੀ ਦਾ ਪੁੱਤਰ, ਹਾਥੀ ਦੀ ਸੁੰਡ ਵਾਲਾ। ਨਿਸ ਜਾਗਸ ਭਗਤ ਪਰਵੇਸੰ ਇਹ ਰਾਤ ਨੂੰ, ਫਿਰ ਇਹ ਜਿਹੜੇ ਰਾਸ ਕਰਨ ਵਾਲੇ ਹੁੰਦੇ ਨੇ ਰਾਤ ਨੂੰ ਨਾਚ ਕਰਦੇ ਨੇ, ਭਗਤੀ ਕਰਦੇ ਨੇ। ਉਹਨਾਂ ਨੇ ਕਿਹਾ ਨਿਸ ਇਹ ਸਾਰੀ ਰਾਤ ਵੀ ਜਾਗਦਾ ਹੈ, ਭਗਤ ਪਰਵੇਸੰ ਰਾਸਾਂ ਦੀ ਭਗਤੀ ਕਰਨੀ ਦਿਖਾਉਂਦਾ ਹੈ। ਪਗ ਨਾਚਸ ਚਿਤ ਅਕਰਮੰ, ਕਿ ਇਹ ਜਦੋਂ ਉਸ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਨੱਚਣ ਦਾ ਵੀ ਡਰਾਮਾ ਕਰ ਰਿਹਾ ਹੁੰਦਾ ਹੈ, ਇਹਦੇ ਪੈਰ ਨੱਚ ਰਹੇ ਹੁੰਦੇ ਨੇ ਪਰ ਇਹਦੇ ਮਨ ਦੇ ਵਿੱਚ ਜਿਹੜੇ ਨੇ ਵਕਾਰ ਭਰੇ ਹੁੰਦੇ ਨੇ ਮੰਦੇ ਕਰ। ਇਹ ਲੰਪਟ ਨਾਚ ਅਧਰਮੰ, ਕਿ ਇਹ ਲੰਪਟ ਉਹਨੂੰ ਕਹਿੰਦੇ ਨੇ ਜਿਹੜਾ ਵਿਸ਼ਾ ਵਿਕਾਰਾਂ 'ਚ ਗ੍ਰਸਤ ਹੋਏ। ਬਿਲਕੁਲ ਇਹ ਲੰਪਟ ਜਿਹੜਾ ਇਹਦਾ ਧਿਆਨ ਕੋਈ ਨਾਚ ਵੇਲੇ ਰੱਬ ਦੀ ਪਿਆਰ 'ਚ ਨਹੀਂ ਨੱਚ ਰਿਹਾ, ਇਹ ਅਧਰਮ ਦੇ ਲਈ ਜਿਹੜਾ ਨੱਚ ਰਿਹਾ। ਪਗ ਨਾਚਸ ਚਿਤ ਅਕਰਮੰ ਇਹ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਊਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ, ਕਿ ਇਹ ਜਦੋਂ ਬਹਿੰਦਾ ਤੇ ਜਿਹੜਾ ਮ੍ਰਿਗ ਹੈ ਉਸ ਦਾ ਆਸਣ ਉਹਨੇ ਲਾਇਆ ਹੁੰਦਾ, ਉਹਦੀ ਖਲੜੀ ਤੇ ਬੈਠਾ ਹੁੰਦਾ ਜੀ। ਇਹ ਆਮ ਤੌਰ ਤੇ ਤੁਸੀਂ ਕਦੇ ਇਹਨਾਂ ਹਿੰਦੂ ਅਵਤਾਰਾਂ ਦੇਵਤਿਆਂ ਜਾਂ ਦੂਜਿਆਂ ਦਾ ਵੀ ਦੇਖੋ, ਥੱਲੇ ਜਾਨਵਰ ਦੀ ਖਲ ਵਿਛਾਈ ਹੁੰਦੀ ਹੈ, ਕਦੇ ਸ਼ੇਰ ਦੀ ਹੁੰਦੀ ਹੈ, ਕਦੇ ਹਿਰਣ ਦੀ ਹੁੰਦੀ ਹੈ। ਵੀ ਮ੍ਰਿਗ ਆਸਣ ਤੁਲਸੀ ਮਾਲਾ, ਗਲ ਦੇ ਵਿੱਚ ਇਹਨੇ ਤੁਲਸੀ ਮਾਲਾ ਪਾਈ ਹੁੰਦੀ ਹੈ। ਕਰ ਉਜਲ ਤਿਲਕ ਕਪਾਲੰ ਬੜੇ ਕਰ ਉਜਲ ਹੱਥ ਬੜੇ ਸਾਫ਼ ਕਰਕੇ, ਕਪਾਲ ਕਹਿੰਦੇ ਨੇ ਮੱਥੇ ਨੂੰ, ਮੱਥੇ ਦੇ ਉੱਤੇ ਜਿਹੜਾ ਤਿਲਕ ਲਾਇਆ ਹੁੰਦਾ ਜੀ। ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਇਹਨੇ ਰੁਦਰਾਕਸ਼ ਦੀ ਮਾਲਾ ਵੀ ਪਾਈ ਹੁੰਦੀ, ਜਿਵੇਂ ਇੰਦਰਾ ਗਾਂਧੀ ਵੀ ਪਾਉਂਦੇ ਸੀ। ਉਹ ਸ਼ਿਵ ਜੀ ਦੀ ਭਗਤਣੀ ਦੱਸਦੀ ਸੀ, ਉਹ ਰੁਦਰਾਕਸ਼ ਦੀ ਮਾਲਾ ਬੜੇ ਬੜੇ ਮਣਕੇ ਹੁੰਦੇ ਨੇ। ਹਿਰਦੈ ਕੂੜ ਪਰ ਦਿਲ ਦੇ ਅੰਦਰ ਇਹਦੇ ਕੂੜ ਹੈ। ਰੇ ਲੰਪਟ ਕ੍ਰਿਸ਼ਨ ਅਪਾਖੰ, ਕਿ ਇਹ ਵਿਸ਼ਈ ਬੰਦਾ ਹੈ। ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਇਵੇਂ ਤਾਂ ਨਹੀਂ ਹੈ ਜੋ ਤੂੰ ਕਰ ਰਿਹਾ, ਤੇਰੇ ਚਾਲੇ ਨੇ ਕਿ ਤੂੰ ਕ੍ਰਿਸ਼ਨ ਨੂੰ ਯਾਦ ਕਰ ਰਿਹਾ, ਤੇਰਾ ਰੱਬ ਨਾਲ ਜਾਂ ਕਿਸੇ ਬੰਦਗੀ ਨਾਲ ਕੋਈ ਰਿਸ਼ਤਾ ਨਹੀਂ ਹੈ। ਔਰ ਅਖੀਰ 'ਚ ਕਨਕਲੂਡ ਕਰਦੇ ਨੇ ਇਸ ਸਾਰੇ ਫਰਾਡ ਨੂੰ ਦੱਸਣ ਤੋਂ ਬਾਅਦ, ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਕਉ ਬੇਣੀ ਗੁਰਮੁਖ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ। ਉਹਨੇ ਕਿਹਾ ਵੀ ਅਲਟੀਮੇਟਲੀ ਜਿਸ ਨੇ ਅੰਦਰ ਦੇ ਸੱਚ ਨੂੰ ਜਾਣ ਲਿਆ, ਰੱਬ ਦੇ ਨਾਲ ਇੱਕ ਮਿਕਤਾ ਹੋਈ ਹੈ, ਉਹਦੇ ਲਈ ਅਬੀਨਾ ਹੁੰਦਾ ਅੰਨਾ। ਬੀਨਾ ਇਸ ਲਈ ਦੂਰਬੀਨ ਕਹਿੰਦੇ ਨੇ, ਦੂਰੋਂ ਦੇਖਣ ਵਾਲਾ, ਕਿ ਅਦਰਵਾਈਜ਼ ਸਭ ਅੰਨੇ ਨੇ। ਜਿਹਨੇ ਉਸ ਤੱਤ ਨੂੰ ਜਾਣਿਆ ਉਹੀ ਨਜ਼ਰ ਵਾਲਾ ਹੈ, ਬਾਕੀ ਸਭ ਫੋਕਟ ਨੇ। ਕਉ ਬੇਣੀ ਗੁਰਮੁਖ ਤੇ ਆਵੇ, ਜਿਹੜਾ ਸੱਚਮੁੱਚ ਦਾ ਗੁਰਮੁਖ ਹੈ, ਰੱਬ ਵੱਲ ਜਿਹਨੇ ਮੂੰਹ ਕੀਤਾ ਉਹੀ ਰੱਬ ਦੀ ਯਾਦ ਦੇ ਵਿੱਚ ਜੁੜਦਾ। ਬਿਨ ਸਤਗੁਰ ਬਾਟ ਨਾ ਪਾ, ਬਾਟ ਕਹਿੰਦੇ ਨੇ ਰਾਹ ਰਸਤਾ। ਸਤਗੁਰੂ ਤੋਂ ਬਿਨਾ ਕੋਈ ਵੀ ਇਸ ਪਰਮਾਰਥ ਦੇ, ਇਸ ਰੂਹਾਨੀਅਤ ਦੇ ਰਸਤੇ ਤੇ ਨਹੀਂ ਤੁਰ ਸਕਦਾ। ਬਾਕੀ ਜੋ ਹੈ ਉਹ ਸਾਰਾ ਕਰਮ ਕਾਂਡ ਹੈ ਔਰ ਰਿਚੁਅਲਿਜ਼ਮ ਹੈ ਔਰ ਫੋਕਟ ਹੈ, ਵਿਅਰਥ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।